ਲਾਈਆਬਾਦ ਇੱਕ ਬਲੱਡ ਗਰੁੱਪ ਆ, ਜਿਵੇਂ ਈ ਪੋਜ਼ਿਟਿਵ ਬੀ ਪੋਜ਼ਿਟਿਵ, ਇੱਦਾਂ ਲਾਈਆਬਾਦ ਇਹਨਾਂ ਨੂੰ ਪੁੱਛਦੇ ਹਾਂ ਵੀ ਯਾਰ ਇੱਥੇ ਕਿਸੇ ਦਾ ਲਾਈਆਬਾਦ ਹੈਗਾ, ਮੈਂ ਲਾਹੌਰ ਵਜ੍ਹਾ ਕੀ ਵੀ ਲਾਹੌਰ ਨਹੀਂ ਵੇਖਿਆ ਤੇ ਤੂੰ ਲਾਹੌਰ ਵੇਖਿਆ? ਪਤਾ ਨਹੀਂ ਕਿਹੜੀ ਚੀਜ਼ ਦਾ ਨਾਮ ਲਾਹੌਰ। ਨਾ ਨਹੀਂ ਮੈਨੂੰ ਤੇ ਆਉਂਦਾ ਵਾ, ਮੈਨੂੰ ਤਾਂ ਭਾਜੀ ਹੁੰਦਾ, ਮੈਨੂੰ ਕਹਿ ਲੈਣ ਦਿਓ ਨਾ ਤੁਹਾਨੂੰ ਆਉਂਦਾ। अस्सलाम वालेकुम जी नाज़रीन, मैं अज मेरा पहला टी टाइम ऐसा है जिहदे च मैं बहुत खुश हाँ दिलों, और मैं थोड़ा नर्वस भी हाँ, और यह मेरा पहला टी टाइम है। यकीन करो कि मेरा जो कॉन्फिडेंस है ना थोड़ा जिहा लूज हो रहा है, और उसकी वजह यह नहीं कि भी मेरे को डर नहीं, एक एक्सट्रा खुशी, एक मुहब्बत जिहड़ी तुहानूं नज़र आ रही होएगी कि साडे नाल इजाज भाजी, अली शेर बट, असी तो खैर है ना। इधरली सैड साडी जिहड़ी है ये तुहानूं नज़र आ रहा है, 3 बंदे बैठे ने, मैनूं नज़र आ रहा मेरा पूरा चढ़दा पंजाब बैठा है। ये तुहाडे लई 3 बंदे ने, मेरे लिए जिन्ने मेरे सिख सरदार भरा ने चढ़दे पंजाब वाले, उन सारिਆਂ ਨੂੰ ਉਹ ਸਾਰੇ समझना। तुसीं ये 3 बंदे नहीं समझना, ये पूरा एक कल्चर बैठा साडे चढ़दे पंजाब दा। और पहली वारी सजाद जानी ऑफिशियल या सजाद जानी जिन्हों ना 5 7 8 10 साल तो गैबाना एक मुहब्बत उन्होंने मेरी चलती रही। अज जो मेरे साडे इस मंच ते उन्होंने इनू इज्जत बख्शी आके, और भाजी मैं सही दसा मैं इमोशनल हो रहा, सच्ची गल। ते लव यू भाजी, थैंक यू भाजी, तुसीं आए फिर ठीक है जी। और वो फड़ाई जरा भाजी वास्ते, भाजी ਇਹ ਸਾਡੇ ਸਾਰੇ ਜਿਹੜੇ ਨੇ ਆਡੀਅנס, ਸਾਡੀ ਫੈਮਿਲੀ, ਉਹਨਾਂ ਵੱਲੋਂ ਇਹ ਮੇਰੇ ਵੱਲੋਂ ਵੀ ਨਹੀਂ ਭਾਜੀ, ਥੈਂਕ ਯੂ ਭਾਜੀ, ਤੁਸੀਂ ਆਏ ਜੀ ਭਾਜੀ। ਔਰ ਭਾਜੀ ਨਹੀਂ ਭਾਜੀ ਬੈਠੋ ਮੈਂ ਆ ਰਿਹਾ। ਭਾਜੀ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਤੇ ਇੱਧਰ ਨਹੀਂ ਸੀ ਸੈਂਟਰ, ਇਹ ਸਾਡੀ ਤਰਫੋਂ, ਇਹ ਸਾਡੇ ਸਾਰੇ ਭਾਜੀ ਤੁਹਾਨੂੰ ਮੌਲਾ ਨੇ ਬਹੁਤ ਦੇਣਾ ਇਨਸ਼ਾਅੱਲਾ। ਤੁਸੀਂ ਜਵਾਨੀਆਂ ਮਾਣੋ ਭਾਜੀ। ਯਾਰ ਇਹ ਹੁਣ ਮੇਰੇ ਵੀਰ ਨੇ ਯਾਰ, ਇਹ ਤੇ ਸਾਡਾ ਚੇਤੇ ਬਾਦੀ ਵੀ, ਪਿਆਰ ਵੀ, ਮੁਹੱਬਤ ਵੀ ਸਾਰਾ ਇਕੱਠਾ ਹੀ ਹੈ। ਚਾਹ ਸਾਡੇ ਲਈ ਆਏਗੀ, ਨਹੀਂ ਚਾਹ ਸਾਡੇ ਲਈ ਹੈਗੀ ਭਾਜੀ। ਤੁਸੀਂ ਸਾਡੇ ਨਾਜ਼ਰੀਨ ਨਾਲ ਆਪ ਮੁਖਾਤਬ ਹੋਣਾ, ਆਪਣਾ ਪੂਰਾ ਤਾਰਫ ਤੁਸੀਂ ਆਪ ਕਰਾਉਣਾ, ਸਾਰਾ ਕੁਝ ਤੁਸੀਂ ਆਪ ਦੱਸਣਾ। ਚਲੋ ਜ਼ਰਾ ਸਾਰਿਆਂ ਨੂੰ ਅਸਲਾਮ, ਸਤਿ ਸ੍ਰੀ ਅਕਾਲ। ਥੈਂਕ ਯੂ ਭਾਜੀ। ਸਾਡੇ ਵੱਡੇ ਭਾਗ, ਵੱਡੀ ਕਿਸਮਤ, ਪਾਕਿਸਤਾਨ ਦੀ ਧਰਤੀ ਤੇ ਪਹਿਲੀ ਵਾਰੀ ਆਉਣਾ ਹੋਇਆ, ਤੇ ਕਈ ਸਾਲਾਂ ਤੋਂ ਸਾਡੇ ਦਿਲਾਂ ਦੀ ਧੜਕਣ ਸੱਜਾਦ ਜਾਨੀ ਔਰ ਇਹਨਾਂ ਦਾ ਸ਼ੋਅ, ਜਿਨ੍ਹਾਂ ਨੂੰ ਵੇਖ ਕੇ ਅਸੀਂ ਜਿਹੜਾ ਓਵਰਸੀਜ਼ ਹੈ ਨਾ, ਚਾਹੇ ਉਹ ਪਾਕਿਸਤਾਨੀ ਹੈ ਚਾਹੇ ਇੰਡੀਅਨ, ਇਹਨਾਂ ਕੁ ਮਸਰੂਫ ਆਪਣੇ ਕੰਮਾਂ 'ਚ, ਤੇ ਜੇ ਉਹਨਾਂ ਦੇ ਚਿਹਰਿਆਂ ਤੇ ਹਾਸਾ ਕੋਈ ਲੈ ਕੇ ਆਉਂਦਾ ਤੇ ਉਹ ਸਾਡਾ ਭਰਾ ਸੱਜਾਦ ਜਾਨੀ। ਥੈਂਕ ਯੂ ਭਾਜੀ। ਇਹਨਾਂ ਦੀ ਸਾਰੀ ਆਪਣੇ ਸੱਜਾਦ ਜਾਨੀ ਔਰ ਸਾਰੀ ਟੀਮ, ਇਹਨਾਂ ਦੀ ਬਦੌਲਤ ਸਾਡੇ ਏਸ਼ੀਅਨ ਮੂਲ ਦੇ ਜਿੰਨੇ ਲੋਕ ਨੇ, USA, ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ, ਉਹਨਾਂ ਦੇ ਚਿਹਰਿਆਂ ਤੇ ਹਾਸੇ ਦੀ ਜੇ ਕੋਈ ਝਲਕ ਤੁਸੀਂ ਦੇਖੋਗੇ ਤਾਂ ਉਹ ਇਧਰੋਂ ਆਉਂਦੀ ਹੈ। ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਜੋ ਡੇਲੀ ਆਉਂਦੀ ਆ, ਹਫਤੇ 'ਚ ਕਰੀ ਨਹੀਂ, ਰੋਜ਼ ਰੋਜ਼ ਭਾਜੀ 1 ਘੰਟਾ। ਔਰ ਜਿੱਦਾਂ ਨਾ ਆਵੇ ਤੁਹਾਨੂੰ ਮੇਲਾ ਹੁੰਦਾ, ਜਿੱਦਣ ਮੇਲ ਨਾ ਆਵੇ ਨਾਲ ਮੈਨੂੰ ਅਗਲੇ ਗੈਂ ਕਰਕੇ ਵੀ ਪੈ ਜਾਂਦੇ ਕਈ। ਹਾਂਜੀ ਹਾਂਜੀ, ਜਿੱਥੇ ਪਿਆਰ ਹੁੰਦਾ ਉੱਥੇ ਹੀ ਸਭ ਕੁਝ ਹੁੰਦਾ। ਹਾਂਜੀ ਭਾਜੀ। ਹਾਂ, ਔਰ ਇਹ ਤੁਹਾਡੀ ਜ਼ਰਾ ਨਵਾਜ਼ੀ ਹੈ। ਔਰ ਮੈਂ ਦੇਖ ਰਿਹਾ ਵੀ ਇਸ ਕੰਮ ਦੇ ਪਿੱਛੇ ਮਿਹਨਤ ਕਿੰਨੀ ਹੈ, ਸਟਰਗਲ ਕਿੰਨੀ ਹੈ, ਕਿੰਨਾ ਤੁਸੀਂ ਹਾਰਡ ਵਰਕ ਕਰਕੇ ਲੋਕਾਂ ਤੱਕ ਮੈਸੇਜ, ਖੁਸ਼ੀ, ਹਾਸਾ, ਖੇੜਾ ਪਹੁੰਚਾਉਂਦੇ ਹੋ ਭਾਜੀ। ਤੁਹਾਡੀ ਬਹੁਤ ਵੱਡੀ ਭਾਜੀ, ਥੈਂਕ ਯੂ ਭਾਜੀ, ਲਵ ਯੂ ਭਾਜੀ। ਆਪਣਾ ਨਾਮ ਤੇ ਦੱਸੋ। ਮੇਰਾ ਨਾਮ ਹਰਮੋਹਨ ਸਿੰਘ, ਫਰਮ ਕੈਲੀਫੋਰਨੀਆ, USA। ਔਰ ਇੱਥੇ ਆ ਕੇ ਇਹਨਾਂ ਨਾਲ ਜਿਹੜਾ ਮੇਲ ਹੋਇਆ, ਮਿਲਾਪ ਹੋਇਆ, ਔਰ ਸਾਰਿਆਂ ਦਾ ਗੈਟ ਟੂਗੇਦਰ ਬਹਿਣਾ ਹੋਇਆ, ਬਹੁਤ ਹੀ ਮਜ਼ਾ ਆ ਰਿਹਾ। ਔਰ ਤੁਸੀਂ ਵੀ ਇਸ ਗੱਲ ਦਾ ਮਜ਼ਾ ਲਓਗੇ। ਅੱਜ ਸਾਡੇ ਨਾਲ ਸੱਜਾਦ ਜਾਨੀ ਜੀ, ਦੇਖਿਆ ਇਹ ਭਾਜੀ ਨੂੰ 2 ਘੰਟੇ ਹੋ ਗਏ ਨੇ ਇਜਾਜ਼ ਭਾਜੀ ਦੇ ਨਾਲ ਆਏ ਨੇ, ਤੇ ਸਪੈਸ਼ਲ ਮਿਲਣ ਆਏ ਨੇ। ਔਰ ਇੱਥੇ ਸਾਡੇ ਨਾਲ ਇੱਕ ਬਹੁਤ ਵੱਡਾ ਸਾਨਿਆ ਗੁਜ਼ਰਿਆ, ਜਿਹੜਾ ਇਹ ਮੈਂ ਐਂਡ ਤੇ ਹੁਣ ਜ਼ਿਕਰ ਕਰਾਂਗਾ ਕਿਉਂਕਿ ਇੱਕ ਮਾਹੌਲ ਚੱਲ ਗਿਆ, ਤੇ ਉਹਦੇ ਸਾਹਮਣੇ ਜਦੋਂ ਇਨਸ਼ਾਅੱਲਾ ਤਾਲਾ ਮੈਂ ਐਂਡ ਤੇ ਦੱਸਾਂਗਾ ਕਿ ਅਸੀਂ ਕਿਸ ਚੀਜ਼ ਤੋਂ ਮਹਿਰੂਮ ਹੋਏ। ਖੈਰ, ਉਹਨਾਂ ਦੇ ਬੇਟੇ ਭਵਨ ਸਿੰਘ ਭਾਜੀ,
ਬਹੁਤ ਅੱਛੇ ਸਿੰਗਰ, ਬਹੁਤ ਅੱਛੇ ਚੁੰਨੇ ਮੁੰਨੇ ਕਾਕੇ ਲਾਡੇ ਮਾਡੇ ਜੇ ਟੈਪ ਹੈ ਪਿਆਰ ਵਾਲੇ ਜੀ। ਅੱਛਾ, ਉਹਨਾਂ ਦੇ ਨਾਲ ਸਾਡੇ ਵੀਰ ਮਨਿੰਦਰ ਸਿੰਘ ਭਾਜੀ ਜਿਹੜੇ ਸਾਡੇ ਇਥੋਂ ਪਾਕਿਸਤਾਨ ਤੋਂ ਨੇ, ਨਨਕਾਣਾ ਸਾਹਿਬ ਤੋਂ, ਠੀਕ ਹੈ ਜੀ। ਔਰ ਇਹ ਭਾਜੀ ਅੱਜ ਮੈਨੂੰ ਇੰਝ ਲੱਗਦਾ ਮੇਰਾ ਮਨ ਚੜ੍ਹਦਾ ਪੰਜਾਬ ਲੈਂਦਾ ਪੰਜਾਬ, ਅੱਜ ਪੂਰਾ ਸੈੱਟ ਜਿਹੜਾ ਨਾ ਜਿਹੜਾ ਇੱਕ ਪੰਜਾਬ ਹੋਇਆ ਪਿਆ। ਔਰ ਇਹ ਏਦਾਂ ਦਾ ਪੰਜਾਬ ਆ ਕਿ ਆ ਉੱਠ ਕੇ ਭਾਵੇਂ ਇੱਧਰ ਆ ਜਾਵੇ, ਆ ਉੱਠ ਕੇ ਭਾਵੇਂ ਇੱਧਰ ਆ ਜਾਵੇ, ਕੋਈ ਬਾਰਡਰ ਨਹੀਂ ਹੈਗਾ ਵਿੱਚ। ਮੈਨੂੰ ਇੱਕ ਗੱਲ ਯਾਦ ਆ ਗਈ, ਅਸੀਂ ਬਾਰਡਰ ਕ੍ਰਾਸ ਕੀਤਾ ਕਲੀਅਰ, ਤੇ ਉਹ ਇੱਕ ਬੰਦੇ ਨੇ ਵਾਲੇ ਸਾਹਿਬ ਕਹਿੰਦੇ ਤੂੰ ਕੁਲੀ ਆ ਗਏ ਸਮਾਨ ਸਮੂਨ ਚੱਕਣ ਨੂੰ, ਤੇ ਉਹਨਾਂ ਨੇ ਕਿਹਾ, ਵੱਡੇ ਖਾਨ ਸਾਹਿਬ ਕਹਿਣ ਲੱਗੇ ਕਿ ਮੇਰੇ ਸਾਹਿਬ ਕਿ ਯਾਰ ਕੋਈ ਆਪਾਂ ਗੱਲ ਤੈਅ ਕਰ ਲਈਏ ਪਰਾਈ ਧਰਤੀ ਤੇ। ਉਹਨੇ ਕਿਹਾ ਭਾਜੀ 1 ਰੁਪਈਆ ਨਾ ਦੇਣਾ ਇਹ ਲਫ਼ਜ਼ ਨਾ ਤੋਂ ਪਰਾਈ ਧਰਤੀ, ਓਏ ਉਹ ਕੀ ਬਰੀਕ ਆਦਮੀ ਹੋਏਗਾ, ਉਹਨੇ ਕਿਹਾ 1 ਰੁਪਈਆ ਵੀ ਨਾ ਦੇਣਾ, ਲੇਕਿਨ ਇਹ ਨਾ ਕਹੋ ਕਿ ਪਰਾਈ ਧਰਤੀ। ਵਾਹ ਵਾਹ ਵਾਹ, ਸਦਕੇ ਜਾਓ, ਵਾਹ ਵਾਹ ਭਾਜੀ, ਇਹਦਾ ਬੜਾ ਦੁੱਖ ਹੈ। ਮੈਂ ਤੁਹਾਨੂੰ ਸਹੀ ਦੱਸਾਂ, ਜਿਹੜੀ ਪਾਰਟੀਸ਼ਨ ਹੋਈ ਨਾ ਬੰਬੇ ਨੂੰ ਨਾ ਕਰਾਚੀ ਨੂੰ ਕੋਈ ਫਰਕ ਨਹੀਂ ਪਿਆ। ਨਹੀਂ ਠੀਕ ਆ ਜੀ, ਦੂਰ ਦੂਰ ਸੈਟਅਪ, ਉਹ ਪਹਿਲੇ ਵੀ ਨਹੀਂ ਸੀ ਲੰਘਦੇ ਉਧਰੋਂ ਦੀ, ਉਹਨਾਂ ਨੇ ਸਿਰਫ ਸੁਣਿਆ ਸੀ ਕਿ ਉਧਰ ਜਾ ਸਕਦੇ, ਫਿਰ ਉਹਨਾਂ ਨੇ ਸੁਣਿਆ ਹੁਣ ਅਸੀਂ ਨਹੀਂ ਜਾ ਸਕਦੇ, ਨਾ ਉਹਨਾਂ ਨੇ ਗਏ ਨਾ ਆਏ। ਇਹ ਜਿਹੜਾ ਲੀਕ ਵਿੱਚ ਵੱਜੀ ਹੈ ਨਾ ਜਿਹੜੀ ਉਸਤਾਦ ਜੀ, ਇਹ ਅੱਛਾ ਇਹ ਇਕੱਲੀ ਸੜਕ ਤੇ ਨਹੀਂ ਵੱਜੀ, ਇਹਦੇ ਉੱਤੇ ਤੁਸੀਂ ਸਮਝੋ ਵੀ ਇਨਸਾਨਾਂ ਦੀ ਲੈਣ ਆ, ਤਾਂ ਉਹ ਵੀ ਵਿੱਚੋਂ ਕੱਟਦੇ ਗਏ ਨੇ ਤੇ ਇੱਧਰ ਹੁੰਦੇ ਗਏ ਨੇ ਤੇ ਇੱਧਰ ਹੁੰਦੇ ਗਏ, ਨਹੀਂ ਇੰਜ ਵੱਜੀ ਲੀਕ ਅੱਜ ਤੱਕ ਵੀ। ਅੱਧੇ ਇੱਧਰ ਨਹੀਂ ਅੱਧੇ ਉੱਧਰ ਨਹੀਂ, ਇੱਕ ਬਾਬਾ 90 ਸਾਲ ਦਾ ਨਾ, ਤੂੰ ਕਹਿੰਦਾ ਨਹੀਂ ਮੈਂ ਉੱਧਰ ਵੀ ਆ, ਮੈਂ ਇੱਧਰ ਅੱਧਾ ਹੀ ਆ, ਮੈਂ ਉੱਧਰ ਤੇ ਅੱਧਾ ਇੱਧਰ। ਯਾਨੀ ਇਹ ਦਿਲਾਂ 'ਚ ਲੀਕ ਨਹੀਂ ਵੱਜੀ ਸਰ ਜੀ, ਨਹੀਂ ਮੈਂ ਕਹਿੰਦਾ ਇਹ ਲੇਕਿਨ ਤੁਸੀਂ ਸਾਡਾ ਵੀ ਚੈੱਕ ਕਰੋ, ਆ ਦੇਖੋ ਬਾਹਰ ਕਿ ਨਹੀਂ ਲਿਆ ਕੇ ਪਾਕਿਸਤਾਨ ਫੈਸਲਾਬਾਦ ਦੇ ਇੱਕ ਨਾਰਮਲ ਜਿਹੇ ਮਹੱਲੇ ਦੇ ਵਿੱਚ ਚੜ੍ਹਦਾ ਪੰਜਾਬ ਲਿਆ ਕੇ ਤੁਹਾਡੇ ਭਰਾ ਨੇ ਬਿਠਾ। ਵਾਹ ਜੀ ਵਾਹ। ਔਰ ਉਹਦੇ ਪਿੱਛੇ ਕ੍ਰੈਡਿਟ ਮੇਰੇ ਇਸ ਵੀਰ ਦਾ ਜਿਹੜਾ ਲੈ ਕੇ ਆਇਆ, ਔਰ ਇਹਨਾਂ ਦੀ ਮੁਹੱਬਤ ਜਿਨ੍ਹਾਂ ਨੇ ਕਿਹਾ ਕਿ ਯਾਰ ਅਸੀਂ ਜਾਣਾ। ਵਾਹ। ਔਰ ਇਹ ਭਾਈ ਨੇ ਇਹਨੂੰ ਫੋਨ ਕੀਤਾ ਕਿ ਅਸੀਂ ਇੱਕ ਜਗ੍ਹਾ ਤੇ ਚੱਲੇ ਜੀ 10 ਮਿੰਟ, ਇਹਨਾਂ ਨੇ ਕਿਹਾ ਕਿ ਅਲੀ ਸ਼ੇਰ 'ਚ 10 ਮਿੰਟ ਟਾਈਮ ਹੈਗਾ ਤੇ ਆ ਜਾ। ਇਹਨੇ ਕਿਹਾ ਮੈਂ ਦੇਖਦਾ ਯਾਰ ਜੇ ਟਾਈਮ ਲੱਗਾ, ਫਿਰ ਉਹ ਕਿਤੇ ਹੋ ਗਿਆ ਫਰੀ। ਫਿਰ ਇਹ ਵੀ ਮੇਰਾ ਭਰਾ ਪੂਰੇ ਭਾਰ ਨਾਲ, ਇਹ ਵੀ ਪੂਰਾ ਇਹਦਾ ਹਿੱਸਾ ਵਿੱਚ। ਅਲੀ ਸ਼ੇਰ ਨੂੰ ਤੁਸੀਂ ਜਾਣਦੇ ਹੀ ਹੋ, ਮੇਰਾ ਵੀਰ ਆ, ਪੁੱਤਰ ਆ, ਤੇ ਅਲੀ ਸ਼ੇਰ ਵੀ ਆਇਆ, ਹੋਰ ਵੀ ਸਾਡੇ ਆਮਦ ਭਾਜੀ ਆਏ ਸੀ, ਹਨਾਨ ਬੁਖਾਰੀ ਸਾਹਿਬ ਵੀ ਆਏ ਨੇ, ਲੇਕਿਨ ਕੁਝ ਥੋੜਾ ਜਗ੍ਹਾ ਦਾ ਤੇ ਕੁਝ ਉਹਨਾਂ ਨੂੰ ਆਪਣੇ ਕੰਮ ਸੀ। ਭਾਜੀ ਥੈਂਕ ਯੂ ਇੱਕ ਵਾਰੀ ਫੇਰ ਭਾਜੀ ਦਿਲੋਂ। ਔਰ ਤੁਸੀਂ ਭਾਜੀ ਮੇਰੇ ਖੁਸ਼ੀ ਫੀਲ ਕਰ ਰਹੇ ਹੋ ਚਿਹਰੇ ਦੇ ਉੱਪਰ, ਸਾਰੇ ਤੁਸੀਂ ਗੌਰ ਕਰ ਰਹੇ ਹੋ ਖੁਸ਼ੀ ਕਿ ਮੇਰਾ ਇੰਨਾ ਭਾਜੀ ਦੇ। ਤੁਸੀਂ ਇੰਡੀਆ ਗਏ ਹੋ, ਬਹੁਤ ਪੰਜਾਬ 'ਚ ਗਏ ਹੋ, ਕਿਆ ਭਾਜੀ ਮੈਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਕਿ ਯਾਰ ਤੁਹਾਡੀ ਮਿਹਰਬਾਨੀ ਹੈ, ਤੁਸੀਂ ਕੋਈ 20 25 30 ਜਣੇ ਰਲ ਕੇ ਨਾ ਉੱਥੋਂ ਤੁਸੀਂ ਉੱਥੇ ਐਮਬੈਸੀ ਜਾਓ, ਉਹਨਾਂ ਨੂੰ ਕਹੋ ਜੀ ਅਸੀਂ ਇਹਨੂੰ ਬੁਲਾਉਣਾ, ਆਪਣੇ ਵੀਰ ਨੂੰ, ਉਹਨਾਂ ਦੀ ਟੀਮ ਨੂੰ, ਅਸੀਂ ਇੱਥੇ ਇਵੈਂਟ ਕਰਾ ਲਾਂਗੇ ਜੀ, ਸਾਡੀ ਗਰੰਟੀ ਜੀ 50 ਬੰਦਿਆਂ ਦੀ 50 ਘਰਾਂ ਦੀ ਗਰੰਟੀ ਜੀ ਅਸੀਂ ਲਿਖ ਕੇ ਦੇ ਦੇਣੇ। ਯਾਰ ਤੁਸੀਂ ਮੈਨੂੰ, ਇਹ ਮੈਂ ਕੱਲ ਦੇ ਸ਼ੋਅ 'ਚ ਹਾਲੇ ਗੱਲ ਕੀਤੀ ਜੀ ਕਿ ਮੇਰਾ ਇੰਨਾ ਦਿਲ ਕਰਦਾ, ਤੇ ਹੁਣ ਮੈਨੂੰ ਇੰਝ ਲੱਗਦਾ ਅੱਧਾ ਕਿ ਮੈਂ ਉੱਧਰ ਫਿਰ ਰਿਹਾ, ਇੱਧਰ ਵੇਖਾਂ ਤੇ ਇੱਧਰ ਲੋਰੀ ਚਪੇੜੀ ਮਾਰਾਂ। ਹਾਂ ਵਾਕਿਆ ਇਹ ਗੱਲ ਯਾਦ ਆ ਗਈ, ਅਸੀਂ 2010 ਜਾਂ 11 'ਚ ਸਾਨੂੰ ਇੰਡੀਆ ਜਾਣ ਦਾ ਇਤਫਾਕ ਹੋਇਆ, ਤੇ ਉਸ ਦੌਰਾਨ ਨਾ ਮੇਰੇ ਪਾਪਾ ਦੀ ਲੱਤ ਫ੍ਰੈਕਚਰ ਹੋ ਗਈ ਸੀ, ਅੱਬੂ ਨਹੀਂ ਜਾ ਪਾਇਆ, ਤੇ ਅਸੀਂ ਜਦੋਂ ਉੱਥੇ ਪਹੁੰਚੇ ਨਾ ਜੀ, ਤੇ ਪਹੁੰਚ ਕੇ ਵਾਪਸ ਆਏ, ਤੇ ਵੱਡੇ ਖਾਨ ਸਾਹਿਬ ਮੇਰੇ ਲਈ ਸਾਹਿਬ ਅੱਬੂ ਨੂੰ ਗੱਲ ਸੁਣਾਉਂਦੇ, ਕਹਿੰਦੇ ਯਾਰ ਸ਼ੇਰ ਅਲੀ ਇੰਝ ਲੱਗਿਆ ਕਿ 50 ਸਾਲ ਅਸੀਂ ਪਾਕਿਸਤਾਨ 'ਚ ਤੇ ਗਏ, ਲੇਕਿਨ ਇੰਝ ਲੱਗਿਆ ਸਾਨੂੰ ਸੁਣਿਆ ਉਹਨਾਂ ਨੇ। ਹਾਂ ਓਏ ਹੋਏ, ਸਹੀ ਗੱਲ, ਇੰਨਾ ਪਿਆਰ ਕੀਤਾ, ਹਾਂ ਇੰਨੀ ਮੁਹੱਬਤ। ਵਾਹ 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 ਵਾਹ। ਅੱਛਾ ਜੀ, ਸਾਡੇ ਨਾਲ ਭੱਟ ਸਾਹਿਬ ਬਈ ਢੋਲਕ, ਤੂੰ ਕੀ ਤਾਰੀਫ ਕੋਈ ਲਫ਼ਜ਼ ਹੈ ਨਹੀਂ ਇੰਜ ਤੇਰੇ ਕੋ ਜ਼ੇਨ ਚ ਆ ਰਿਹਾ ਲਫ਼ਜ਼? ਮੈਂ ਵੀ ਇੰਜ ਕਰ ਦਿੰਦਾ, ਨਹੀਂ ਕੋਈ ਲਫ਼ਜ਼ ਨਹੀਂ ਆ ਰਿਹਾ ਨਾ ਜ਼ੇਨ? ਨਹੀਂ ਤੁਸੀਂ ਵੀ ਇੰਜ ਕੀਤਾ ਤਾਂ ਮੈਂ ਮੇਰੀ ਓਹੋ ਮੇਰੀ ਜ਼ਰੂਰਤ ਆ। ਬਾਟਨ ਕੋ ਅੱਜ ਸਿਰਫ ਢੋਲਕ ਜ਼ਰਾ ਥੋੜੀ ਜੀ, ਮੈਂ ਬਾਟਾ ਆਪ ਨਹੀਂ ਮਾੜਾ ਹੈ, ਬਟ ਦੀ ਢੋਲਕ ਵੀ ਮਾੜੀ ਹੈ। ਬਟ ਆਪ ਨਹੀਂ ਮਾੜਾ ਹੈ, ਬਟ ਦੀ ਢੋਲਕ ਵੀ ਮਾੜੀ ਹੈ। ਲੈ ਸਾਜੀ ਨਾ ਸਾਜੀ ਕਹਿੰਦੇ ਖਾਸਾ ਗੁਲਾਮ ਜੀ ਨਾਲ ਮੇਰੀ ਮੁਲਾਕਾਤ ਹੋਈ, ਮਾਲਿਕ ਉਹਨਾਂ ਨੂੰ ਹਯਾਤੀ ਖਿਜ਼ਰ ਨੇ ਬੜੀ ਅੱਛੀ ਗੱਲ ਕੀਤੀ। ਕੋਈ ਬੱਚਾ ਗਾ ਰਿਹਾ ਸੀ ਤੇ ਉਹ ਕੁਝ ਬੇਹਦਾਤਾ ਟਾਈਪ ਗਾ ਰਿਹਾ ਸੀ, ਕਹਿੰਦੇ ਬੇਟਾ ਤੂੰ ਵੀ ਬਹੁਤ ਅੱਛਾ ਗਾਣਾ ਤੇ ਤੇਰਾ ਉਸਤਾਦ ਵੀ ਕੁਝ ਨਹੀਂ ਸੀ। ਆਹੋ ਨਹੀਂ ਬੱਟ ਦੀ ਢੋਲਕ ਲਾਹੌਰ ਗਈ ਹੈ ਜੀ, ਇੱਥੇ ਕਿਸੇ ਲੈ ਕੇ ਗਿਆ ਪੁੜਾ ਉਹਦਾ ਪਵਾਉਣਾ ਸੀ, ਉਹਨੇ ਕਿਹਾ ਭਾਜੀ ਲਾਹੌਰ ਲੈ ਜਾਓ, ਇਹ ਫਿਰ ਉੱਥੇ ਲਾਹੌਰ ਲੈ ਗਿਆ ਕਿਤੇ, ਠੀਕ ਹੈ ਜੀ, ਇਹਨੂੰ ਲਾਹੌਰ ਲੈ ਗਿਆ। ਆਹੋ ਤੇ ਸਾਡੇ ਨਾਲ ਭਾਜੀ ਮਿਊਜ਼ਿਕ ਨਾਲ ਤਲਕ ਆ ਭਾਜੀ ਦਾ, ਇਹ ਦੋ ਭਾਜੀਆਂ ਨੂੰ ਤਾਂ ਮੈਂ ਦੇਖ ਲਿਆ ਮਿਊਜ਼ਿਕ ਨਾਲ ਤਲਕ ਆ, ਉਹਨਾਂ ਦਾ ਹਵਾਲੇ ਚੁੱਪ ਬੈਠੇ ਜੀ, ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਕਿ ਮਿਊਜ਼ਿਕ ਦੇ ਹਵਾਲੇ ਦੇ ਨਾਲ
ਕਿ ਉਹ ਗਾਉਂਦੇ ਹੋ ਤੁਸੀਂ ਵੀ ਭਾਜੀ? ਸ਼ੌਕ ਰੱਖਦੇ, ਕੀਰਤਨ ਕਰਦੇ ਹਾਂ ਗੁਰਦੁਆਰਾ ਸਾਹਿਬ। ਓਕੇ ਇਹ ਤੇ ਭਾਜੀ ਇਹਨਾਂ ਨੇ ਗਾਣਾ ਸੁਣਾਇਆ ਭਾਈ ਜਾਸ ਕੈਸਰ ਦਾ, ਸੁਭਾਨ ਅੱਲਾਹ। ਕਿਆ ਕਹਿੰਦੇ ਤੁਹਾਨੂੰ ਸੁਣਾਉਣੇ ਹੋਣੇ ਨਾਲ। ਇਹ ਵੀ ਭਾਜੀ ਥੋੜਾ ਬਹੁਤ ਅਸੀਂ ਕਹਿੰਦੇ ਨਾ ਹਲਕਾ ਹਲਕਾ ਮੂੰਹ ਮਾਰਦੇ ਨੇ। ਨਹੀਂ, ਮੂੰਹ ਗਾਣੇ ਨੂੰ। ਮਾਰਦੇ, ਮੈਨੂੰ ਗਾਣਾ ਨਹੀਂ ਆਉਂਦਾ। ਨਹੀਂ ਉਹ ਮੈਂ ਮੂੰਹ ਲਾਉਣ ਵਾਲਾ ਹੀ ਹਾਂ। ਅੱਛਾ, ਤੁਸੀਂ ਮੈਨੂੰ ਦੱਸਣਾ ਵੀ ਇੱਥੇ ਕਿਹਨੂੰ ਆਉਂਦਾ? ਵਾਹ ਵਾਹ, ਤੁਸੀਂ ਸਾਰੇ ਕਲਾਕਾਰ ਆਦਮੀ ਹੋ। ਨਹੀਂ ਮੈਨੂੰ ਤੇ ਆਉਂਦਾ ਵਾ। ਵਾਹ, ਮੈਨੂੰ ਤਾਂ ਭਾਜੀ ਹੁੰਦਾ। ਮੈਨੂੰ ਕਹਿ ਲੈਣ ਦਿਓ ਨਾ, ਤੁਹਾਨੂੰ ਆਉਂਦਾ। ਨਹੀਂ ਮੈਨੂੰ ਤੇ ਆਉਂਦਾ ਭਾਜੀ। ਅੱਛਾ ਜੀ ਭਾਜੀ, ਇਹ ਦੱਸੋ ਫੀਲ ਕੀ ਕਰਦੇ ਪਏ ਹੋ? ਤੁਸੀਂ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਫੈਸਲਾਬਾਦ ਪਾਕਿਸਤਾਨ ਪਹਿਲੀ ਵਾਰੀ ਆਏ। ਤੇ ਉਹ ਜਿਹੜੇ 100 ਇੱਥੇ ਰੌਲੇ ਸ਼ੌਲੇ ਹੁੰਦੇ ਨੇ, ਕਹਿੰਦੇ ਨੇ ਕਿ ਜੇ ਪਾਕਿਸਤਾਨ ਆ ਜਾਓ ਤੇ ਦੁਬਾਰਾ ਇੰਡੀਆ ਜਾਣਾ ਬਹੁਤ ਮੁਸ਼ਕਲ ਹੁੰਦੀ ਆ, ਉਹ ਠੱਪਾ ਜਿਹੜਾ ਲੱਗ ਜਾਂਦਾ ਉਹਦੀ, ਉਹ ਕਿੱਦਾਂ ਤੁਸੀਂ ਮੈਨੇਜ ਕੀਤਾ ਜਾਂ ਕਰੋਗੇ? ਸਾਡਾ ਚੂੰਕਰ USA ਪਾਸਪੋਰਟ ਹੈ, ਕੋਈ ਸਾਨੂੰ ਇੰਨੀ ਦਿੱਕਤ ਨਹੀਂ ਹੈ। ਹੁਣ ਇਸ ਤੋਂ ਬਾਅਦ ਤੁਸੀਂ ਅਗਰ ਇੰਡੀਆ ਜਾਂਦੇ ਹੋ ਹਾਂਜੀ। ਤੇ ਕੋਈ ਤੁਹਾਨੂੰ ਏਡੀ ਨਹੀਂ, ਸਾਨੂੰ ਕੋਈ ਉਹ ਤੁਹਾਨੂੰ ਪੁੱਛਣਗੇ ਨਹੀਂ ਵੀ ਉਧਰ ਕੀ ਨਹੀਂ। ਕਰਨ ਗਏ ਸੀ? ਨਹੀਂ। ਐਸਾ ਕੁਝ ਨਹੀਂ। ਨੋ, ਸਾਨੂੰ ਹੁੰਦਾ ਯਾਰ, ਮੈਂ ਹੁਣ ਮੇਰੇ ਕੋਲ ਦੁਬਈ ਦਾ 골ਡਨ ਵੀਜ਼ਾ ਭਾਜੀ, ਮੈਂ ਦੁਬਈੋਂ ਵੀ ਨਹੀਂ ਜਾ ਸਕਦਾ। ਕੈਸੀ ਗੱਲ? ਹਾਂਜੀ ਤੇ ਯਾਰ ਕੁਛ ਐਸਾ ਕਰ ਲਓ ਯਾਰ, ਤੁਹਾਡੀ ਮਿਹਰਬਾਨੀ। ਕਿਸੇ ਨੂੰ ਲਾਜ਼ਮੀ ਨਹੀਂ ਕਿ ਯਾਰ ਅਸੀਂ ਕੋਈ ਪੁੱਠੇ ਕੰਮ ਹੀ ਕਰਨ ਜਾਣਾ ਉੱਥੇ। ਭਾਜੀ, ਜਿਹੜੀ ਆਵਾਮ ਆ ਨਾ, ਜਿਹੜੀ ਜਨਤਾ ਹੈ ਇੱਧਰ ਦੀ ਤੇ ਉੱਧਰ ਦੀ, ਉਹ ਦੋਵੇਂ ਇੰਜ ਪਿਆਰ ਕਰਦੇ ਨੇ। ਔਰ ਜਿਹੜੇ ਵਾਕਈ ਸਰਦਾਰ ਜਿਹੜੇ ਸਾਡੇ ਸਿੱਖ ਭਰਾ ਨੇ, ਉਹ ਤੇ ਯਕੀਨ ਕਰੋ, ਉਹਨਾਂ ਦੀ ਬੋਲੀ ਠੋਲੀ, ਉਹਨਾਂ ਦਾ ਰਹਿਣਾ, ਉਹਨਾਂ ਦਾ ਖਾਣਾ ਪੀਣਾ ਇੰਜ ਲੱਗਦਾ ਕਿ ਜਿਵੇਂ ਯਾਰ ਇੱਕ ਹੀ ਕੋਈ ਮਹੱਲਾ ਹੈ, ਮਹੱਲੇ 'ਚ ਰਹਿੰਦੇ ਆ। ਗੱਲ ਵੀ ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ ਕਿ ਲੱਗਦਾ ਆਪਣੇ ਘਰ ਚਲੇ ਗਏ। ਉਹੀ ਭਾਜੀ ਗੱਲ ਕਰਦੇ ਪਏ ਨਾ। ਸਭ ਤੋਂ ਵੱਡੀ ਜਿਹੜੀ ਅਪਣਾਈ ਹੈ ਤੁਸੀਂ ਨਾ ਭਾਜੀ, ਤੁਸੀਂ ਸੇਮ ਕੱਪੜੇ ਪਾ ਲਓ। ਤੁਸੀਂ ਇੱਕ ਬੰਬੇ ਦਾ ਜਾਂ ਕਰਾਚੀ ਦਾ ਕਰੈਕਟਰ ਲਵੋ, ਸੇਮ ਇੱਕੋ ਦਰਜੀ ਕੋ ਸੂਟ ਪਵਾ ਦਿਓ, ਸੇਮ ਇੱਕੋ ਦਰਜੀ ਦਾ ਡਿਜ਼ਾਈਨ ਬਣਵਾ ਕੇ ਸੇਮ ਜੁੱਤੀ ਪਾ ਲਓ, ਸੇਮ ਕਟਿੰਗਾਂ ਕਰਾ ਲਓ, ਸਾਹਮਣੇ ਖਲੋ ਕੇ ਤੁਸੀਂ ਨੂੰ ਕਹੋ ਹੁਣ ਸੁਣਾਓਗੇ ਜੀ ਭਾਈ ਮੈਂ ਠੀਕ ਹੋ, ਜ਼ਮੀਨ ਅਸਮਾਨ ਦਾ ਫਰਕ ਲੱਗੇਗਾ ਤੁਹਾਡੀ। ਹਾਂਜੀ, ਬੋਲੀ ਨਹੀਂ ਰਲੂਗੀ ਤੁਹਾਡੀ, ਸਭ ਕੁਝ ਸੇਮ ਸੁਣਾ ਲਓ। ਤੁਸੀਂ ਕਹਿਣਾ ਹੋਰ ਵੀਰੇ ਉਹਨੇ ਕਹਿਣਾ ਠੀਕ ਹੂੰ, ਆਪ ਸੁਣਾਈ ਕੈਸੇ ਲਓ ਮਰ ਗਏ ਉਹ ਉਧਰ ਠੀਕ ਆ। ਤੇ ਤੁਸੀਂ ਇੱਕ ਨੇ ਪੈਂਟ ਕੋਟ ਪਾਇਆ ਹੋਵੇ ਤੇ ਇੱਕ ਨੇ ਲਾਚਾ ਧੋਤੀ ਪਾਈ ਹੋਵੇ, ਹਾਏ ਉਹਨੇ ਕਹਿਣਾ ਉਸ ਵੀਰੇ ਉਹਨੇ ਕਹਿਣਾ ਲੈ ਕੱਪੜੇ ਨਥੀ ਸਮਝ ਸਾਰੇ। ਭਾਜੀ, ਮੈਂ ਜਦੋਂ ਇੰਡੀਆ ਗਿਆ ਨਾ, ਯਕੀਨ ਕਰਨਾ, ਜਦੋਂ ਲਫ਼ਜ਼ ਉੱਥੇ ਮੈਂ ਵੀਰੇ ਸੁਣਿਆ ਤੇ ਮੈਨੂੰ ਇੰਨੀ ਠੰਡ, ਮੈਨੂੰ ਇੰਜ ਲੱਗਿਆ ਕਿ ਮੈਂ ਲਾਈਆਬਾਦ। ਹਾਂਜੀ ਸੱਚੀ ਮੁਝੀ। ਅੱਛਾ ਉਹ ਨਾ ਕਹਿੰਦਾ ਨਾ ਲਾਈਆਬਾਦ ਭਾਜੀ, ਲਾਈਆਬਾਦ ਇੱਕ ਬਲੱਡ ਗਰੁੱਪ ਆ, ਜਿਵੇਂ E ਪੋਜ਼ਿਟਿਵ B ਪੋਜ਼ਿਟਿਵ, ਇਹਦਾ ਲਾਈਆਬਾਦ ਇਹਨਾਂ ਨੂੰ ਪੁੱਛਦੇ ਹਾਂ ਵੀ ਯਾਰ ਇੱਥੇ ਕਿਸੇ ਦਾ ਲਾਈਆਬਾਦ ਹੈਗਾ, ਮੈਂ ਲਗਾਉਣਾ। ਤੇ ਕੈਸੀ ਗੱਲ ਹੈ, ਐਸਾ ਇਹਨੇ ਉਦੋਂ ਦਾ ਮਹਿਸੂਸ ਕੀਤਾ ਹੈ। ਆਹੋ ਤੇ ਹੁਣ ਵੀ ਉੱਤੇ ਹੀ ਫਿਰ ਰਹੇ ਆ। ਨਹੀਂ ਅਲੀ ਸ਼ੇਰ ਮਾਸ਼ਾਅੱਲਾ। ਅੱਛਾ ਕੁਝ ਬੰਦੇ ਹੁੰਦੇ ਨੇ ਨਾ ਵੱਡੇ ਹੋਈ ਜਾਂਦੇ ਨੇ, ਮੈਂ ਵੀ ਉਦਾਂ ਦੇ, ਅਸੀਂ ਵੀ ਸ਼ਰਾਰਤੀ ਟਾਈਪ, ਵੀ ਵੱਡੇ ਵੀ ਹੋ ਗਏ ਨੇ, ਬੱਚੇ ਵੀ ਜਵਾਨ ਹੋ ਗਏ, ਤੁਸੀਂ ਅੰਦਰ ਹੋਈ, ਇਹ ਵੀ ਉਹੀ ਕਰੈਕਟਰ ਆ। ਯਾਨੀ ਉਸ ਇਲਾਕੇ ਦੇ ਜਾਂ ਸਾਡੇ ਯਾਰ ਵੱਡੇ ਹੋ ਗਏ ਨੇ, ਬੱਚੇ ਵੀ ਵੱਡੇ ਹੋ ਗਏ ਨੇ, ਤਬੀਅਤ ਉਹੀ ਆ ਜਿਹੜੀ 20 ਸਾਲ 25 ਸਾਲ ਪਹਿਲੇ ਨਿੱਕੇ ਹੁੰਦੇ ਦੀ ਸੀ, ਸ਼ਰਾਰਤੀ ਵਾਲੀ। ਔਰ ਇਹ ਮਜ਼ੇਦਾਰ ਜ਼ਿੰਦਗੀ ਹੁੰਦੀ। ਭਾਜੀ ਹੁਣ ਤੁਸੀਂ ਬੋਲਣਾ ਭਵਨ ਸਿੰਘ ਜੀ। ਅੱਛਾ ਭਵਨ ਸਿੰਘ ਤੇ ਪਵਨ ਸਿੰਘ, ਦੋ ਨਾਮ ਨੇ। ਪਵਨ ਹਵਾ ਹੁੰਦੀ, ਪਵਨ ਮੈਨੇ ਹਵਾ, ਭਵਨ ਮੈਨੇ ਘਰ, ਘਰ ਦਾ ਦੀਪ, ਘਰ ਦਾ ਚਿਰਾਗ। ਅੱਛਾ ਭਵਨ ਦੀ USA ਪਾਪਾ ਦੇ ਨਾਂ ਨਹੀਂ? ਹਾਂਜੀ, ਇਕੱਠੇ ਜੀ। ਪੜ੍ਹਾਈ ਸ਼ੜਾਈ ਹੈ ਕੋਈ ਤੁਸੀਂ? ਟਰੱਕਿੰਗ ਹੀ ਭਾਜੀ ਇਹ USA ਜਿੰਨੇ ਸਾਡੇ ਇੱਥੇ ਦੇ ਵੀ ਉੱਥੇ ਦੇ ਵੀ ਟਰੱਕ ਹੀ ਕਿਉਂ ਚਲਾਉਂਦੇ ਨੇ, ਕੀ ਵਜ੍ਹਾ? ਔਰ ਭਾਜੀ ਮੈਂ ਤੁਹਾਨੂੰ ਕਹਿ ਰਿਹਾ ਵੀ ਪਿੱਛੇ ਰਹਿ ਜਾਂਦਾ ਟਰੱਕ, ਆਪ ਅੱਗੇ ਲੈਂਦੇ ਨਿਕਲ ਭਾਜੀ ਬਹੁਤ ਤੇਜ਼ ਚਲਾਉਂਦੇ ਨੇ ਇਹ ਵਜ੍ਹਾ। ਨਹੀਂ ਇੱਕ ਸਪੀਡ ਬਣ ਲੈ, ਤੋ ਤੇਜ਼ ਨਹੀਂ ਚਲਾ ਸਕਦੇ ਸਰ ਜੀ ਮੈਂ ਸੌਰੀ ਭਾਜੀ। ਕਦੀ ਉਲਟਿਆ ਵੀ ਟਰੱਕ ਮਤਲਬ? 1.5 ਸਾਲ ਪਹਿਲਾਂ ਜੈਕ ਨਾਈਫ ਹੋ ਗਿਆ ਸੀ। ਸੁਣ ਬੇਟਾ ਸੁਣ, ਇਹ ਪਾਰਟ ਆਫ ਦਾ ਜੌਬ ਆ ਬੇਟਾ ਜਿਹੜਾ ਮੈਂ ਕਿਹਾ ਉਹਦੇ ਚ ਅਫਸੋਸ ਵਾਲੀ ਗੱਲ ਨਹੀਂ ਬਣਦੀ। ਠਹਿਰ 2 ਸਾਲ ਪਹਿਲਾਂ ਮੇਰਾ ਟਰੱਕ ਜੈਕ ਨਾਈਫ ਹੋ ਗਿਆ ਜੀ। ਥੱਲੇ ਬਾਰਿਸ਼ ਹੋ ਕੇ ਹਟੀ ਸੀ, ਸਰਦੀ ਇੰਨੀ ਸੀ ਕਿ ਉਹ ਆਈਸ ਬਣ ਗਈ। ਤੇ ਉਹ ਪਤਾ ਨਹੀਂ ਲੱਗਦਾ ਕਿ ਆਈਸ ਬਣੀ ਹੋਈ ਹੈ। ਤੁਹਾਡਾ ਬ੍ਰੇਕ ਤੇ ਪੈਰ ਲੱਗਣ ਦੀ ਦੇਰ ਹੈ, ਟਰਾਲਾ ਪਿੱਛੋਂ ਅੱਗੇ ਆ ਜਾਂਦਾ। ਕਿਉਂ ਮੈਂ ਕਿਹਾ ਤੇ ਕੈਸੀ ਉਹਨਾਂ ਦੇ ਇਹ ਮੂੰਹ ਦੀ ਗੱਲ ਸੀ, ਹੁਣ ਸਮਝ ਆਈ? ਹਰ ਗੱਲ ਦੇ ਵਿੱਚ ਇੱਕ ਗੱਲ ਹੁੰਦੀ, ਉਹੀ ਸਾਰੀ ਗੱਲ ਹੁੰਦੀ। ਅੱਛਾ ਯਾਨੀ ਬਚ ਗਿਆ ਬਟ ਉਲਟਿਆ ਨਹੀਂ, ਰਿਸਕੀ ਜੌਬ ਆ, ਬਟ ਇਨਸਟੈਂਟ ਕੰਮ ਆ ਇੱਥੇ। ਤੁਸੀਂ ਪੜ੍ਹਨਾ ਪੈਂਦਾ ਇਹਦੇ ਲਾਇਸੈਂਸ ਵਾਸਤੇ, ਤੇ ਇਨਸਟੈਂਟ ਕੰਮ, ਥੋੜੇ ਪੈਸਿਆਂ 'ਚ ਕੰਮ ਸ਼ੁਰੂ ਹੋ ਜਾਂਦਾ। ਦੇਖਣ ਨੂੰ ਇੰਜ ਲੱਗਦਾ ਹੈ ਕਿ ਵੀ ਉਹ ਸਕੂਨ ਹੈ, ਲੇਕਿਨ ਬਹੁਤ ਖਤਰਾ ਹੈ, ਬਹੁਤ ਖਤਰਨਾਕ, ਨੀਂਦ ਆ ਸਕਦੀ ਹੈ। ਬਹੁਤ ਟੈਕਨੀਕਲ ਜੌਬ ਹੈ। ਕਿੰਨਾ ਸਫ਼ਰ ਹੈ ਤੁਹਾਡੇ ਇੱਕ ਜਗ੍ਹਾ ਤੋਂ, ਤੁਸੀਂ ਕੋ ਮਾਲ ਮੂਲ ਲੈ ਕੇ ਜਾਂਦੇ ਹੋ ਨਾ? 2-2.5 ਦਿਨ ਇੱਕ ਪਾਸੇ ਨੂੰ ਲੱਗਦੇ ਨੇ। ਹੱਲ ਹੈ, ਇੱਕ ਪਾਸੇ ਨੂੰ 2-2.5 ਦਿਨ ਲੱਗ ਗਏ, ਮੈਂ ਤੁਹਾਨੂੰ ਪੁੱਛਣ ਦੇ ਤੇ ਦੂਰ ਨੂੰ ਕਹਿਣਾ ਹੁਣ ਉਹਨੂੰ ਕਿਹੜਾ ਪਾਸਾ ਲੈ, 2 ਦਿਨ ਉਹਨੂੰ ਲੱਗ ਗਏ। ਸਾਡੇ ਤੁਸੀਂ ਮੇਰੀ ਗੱਲ ਸੁਣੋ, ਅੱਲਾ ਉਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ। ਹੁਣ ਟਰੱਕ ਦਾ ਸਵਾਲ ਕਰਕੇ ਫੌਰੀ ਟਰੱਕ ਉਲਟਿਆ, ਉਹਦੀ ਤਾਂ ਅਗਲੀ ਗੱਲ ਨਹੀਂ ਸੁਣੀ। ਉਹਨਾਂ ਨੇ ਕਿਹਾ 2-2.5 ਦਿਨ ਇੱਕ ਪਾਸੇ ਨੂੰ ਲੱਗਦੇ, ਹੁਣ ਤੂੰ 2-2.5 ਦਿਨ ਬਾਅਦ ਕਹੇ ਵੀ ਚੱਲ ਪਾਸਾ ਬਦਲ, 2-2.5 ਦਿਨ ਉਹਨੂੰ ਲੱਗ ਗਏ। ਇਹ 2 ਪਾਸਿਆਂ ਨੂੰ ਕਿੰਨੇ ਲੱਗ ਗਏ? ਇਹ ਬੇਟਾ ਸੋਚ, 2 ਪਾਸੇ। ਆਹੋ 2 ਪਾਸੇ। ਅੱਛਾ ਭਾਜੀ ਪਤਾ ਕੀ ਗੱਲ ਆ,
ਤੁਹਾਨੂੰ ਪਤਾ ਅਸੀਂ ਸ਼ਰਾਰਤੀ ਬੰਦੇ ਆ। ਨਹੀਂ, ਤੁਸੀਂ ਕਰਨੀ ਸ਼ਰਾਰਤ ਤੁਹਾਨੂੰ ਪਬਦੀ ਹੈ। ਤੁਹਾਡੀ ਅੱਛਾ ਸ਼ਰਾਰਤ ਜੀ ਭਾਜੀ, ਤੁਹਾਡੇ ਆਉਣ ਦਾ ਮੈਨੂੰ ਗਾਣਾ ਯਾਦ ਆ ਰਿਹਾ ਮੇਰੇ ਵੀਰ ਦਾ, ਅਬਦੁਲ ਜ਼ਾਹਿਰ ਦਾ, ਕਿ ਸ਼ੱਕਰ ਵੰਡਾਰੇ ਮੇਰਾ ਪਿਆ ਉਸੇ ਮਿਲਣ। ਜਾਂ ਥੋੜਾ ਸੁਣਾ ਦੇ ਇੰਨਾ ਕੀ ਬਸ। ਸ਼ੱਕਰ ਵੰਡਾਰੇ ਮੇਰਾ ਮਾਹੀ ਮੁਸੇ ਆਇਓ, ਮੇਰਾ ਮਾਹੀ ਮੁਸੇ ਆਇਓ, ਸ਼ੱਕਰ ਵੰਡਾਰੇ। ਉਹ ਕਿੰਨੇ ਕਹਿਣਾ? ਨਹੀਂ, ਮੈਂ ਕੱਲਾ ਹੀ ਵੰਡਾ, ਤੁਸੀਂ ਵੀ ਤੇ ਨਾਲ। ਤੂੰ ਆਪਣੀ ਤੇ ਵੰਡ, ਤੂੰ ਤੇ ਇੰਨੀ ਕੁ ਰੱਖ ਲਈ, ਥੋੜੀ ਜਿਹੀ ਵੰਡ। ਤੂੰ ਹੱਥ ਪੱਲਾ ਕਰਨਾ, ਫੇਰ ਉਸ ਤੋਂ ਬਾਅਦ ਵੰਡ। ਅੱਛਾ ਜੀ ਭਾਜੀ, ਬੋਲੀ ਆਪਣੀ ਪੰਜਾਬੀ ਜੀ। ਇਧਰ ਜਦੋਂ ਆਪਾਂ ਪਾਰਟੀਸ਼ਨ ਤੋਂ ਬਾਅਦ ਨਾ ਸਾਡੀ ਬੋਲੀ ਦੇ ਵਿੱਚ ਇੰਗਲਿਸ਼ ਵੜ ਗਈ, ਉਰਦੂ ਵੜ ਗਈ, ਥੋੜਾ ਜਿਹਾ ਐਕਸੈਂਟ ਹੋਰ ਹੋ ਗਿਆ। ਤੁਸੀਂ ਉਹੀ ਰੱਖੀ ਅੱਜ ਵੀ ਲੌਡਾ ਵੇਲਾ ਤੇ ਲੌਡਾ ਵੇਲੇ ਕਹਿਣਾ, ਠੇਠ ਠੇਠ ਹੈ ਵੀ ਲੌਡਾ ਕਹਿੰਦੇ ਨਾ ਆਪਾਂ ਲੌਡਾ ਵੇਲਾ, ਬਿਲਕੁਲ ਠੀਕ ਹੈ ਨਾ। ਉਹੀ ਅਸੀਂ ਇਧਰੋਂ ਥੋੜਾ ਜਿਹਾ ਨਾ ਮੁਨਕਰ ਹੋ ਗਏ ਆਪਣੀ ਪੰਜਾਬੀ ਤੋਂ। ਸਹੀ ਗੱਲ। ਅਸੀਂ ਉਰਦੂ ਵਿੱਚ ਬਹੁਤ ਵੜ ਲਈ, ਸਹੀ ਗੱਲ। ਹੈ। ਇੱਥੇ ਰੁਕ ਮੈਂ ਆਉਣਾ, ਹਾਂਜੀ ਖੜ ਇੱਥੇ, ਖਲੋ ਇੱਥੇ, ਉਹ ਮੁੱਕ ਗਿਆ ਸਰ। ਇਹ ਜਿਹੜੇ ਲੋਕ ਨੇ ਹੈ ਨਾ, ਮਾਸ਼ਾਅੱਲਾ, ਇਹ ਯੂਐਸ ਨੇ, ਇੱਥੇ ਰੁਕੀ। ਸਰ ਇਹ ਲੋਕ ਯੂਐਸ ਨੇ, ਕੈਨੇਡਾ ਨੇ, ਯੂਰਪ ਨੇ, ਕਿਤੇ ਨੇ, ਯਕੀਨ ਕਰਨਾ ਇਹਨਾਂ ਦੇ ਉੱਤੇ ਇੰਗਲਿਸ਼ ਸਵਾਰ ਨਹੀਂ ਹੁੰਦੀ, ਉਹੀ ਪੰਜਾਬੀ ਠੇਠ ਬੋਲ ਰਹੇ ਹੁੰਦੇ। ਇਹ ਬੜੀ ਖੁਸ਼ੀ ਵਾਲੀ ਗੱਲ। ਭਾਈਜਾਨ ਇਹ ਜਿਹੜੇ ਨੇ ਨਾ ਸਾਰੇ ਬਰਾਦਰੀ, ਜਾਂ ਪੰਜਾਬੀ ਜਾਂ ਇੰਗਲਿਸ਼, ਦੋ ਲੈਂਗੁਏਜ ਪੁੱਛ ਲਾ ਪਾਉ, ਬੱਚਿਆਂ ਨੂੰ ਵੀ ਹੋਈ। ਅਸੀਂ ਤਾਂ ਸ਼ਰਮ ਮਹਿਸੂਸ ਕਰਦੇ ਹਾਂ, ਨਾ ਨਾ ਖਬਰਦਾਰ ਵਹਾਂ ਸ਼ਾਦੀ पे जाके तुमने पंजाबी बोली तो। ਤੇ ਪੰਜਾਬ 'ਚ ਹੀ ਸ਼ਾਦੀ ਆ, ਤੇ ਪੰਜਾਬ ਦਾ ਹੀ ਮਾਂ ਪਿਓ ਦੀ ਸ਼ਾਦੀ ਆ, ਤੇ ਪੰਜਾਬੀ ਦੇ ਮੁੰਡੇ ਦੀ ਸ਼ਾਦੀ ਆ, ਤੇ ਘਰਾਂ 'ਚੋਂ ਤੇ ਜੰਪਲ ਵੀ ਉਸੇ ਪੰਜਾਬ ਦੀ ਆ, ਤੇ ਉਹਨੂੰ ਕਹਿਣਾ ਖਬਰਦਾਰ ਵਹਾਂ ਜਾ ਕੇ ਪੰਜਾਬੀ ਬੋਲੀ ਹੈ। ਤੇ ਇਹ ਕੀ, ਇਹ ਭਾਜੀ ਇਹ ਕੋਈ ਮਤਲਬ ਕਿ ਹਿੰਦੀ ਵੀ ਉੱਥੇ ਬੋਲੀ ਜਾਂਦੀ ਹੈ। ਇੱਕ ਹੋਰ ਆ ਜਿਹੜੀ ਗੁਰਮੁਖੀ, ਉਹ ਤੇ ਸਾਡੀ ਜਿਹੜਾ ਸਾਡਾ ਗੁਰੂ ਗ੍ਰੰਥ ਹੈ ਨਾ, ਉਹਦੀ ਲਿਪੀ ਹੈ ਗੁਰਮੁਖੀ। ਉਹ ਲਿਖਣ ਦੇ ਵਿੱਚ ਲਿਖਿਆ ਹੋਇਆ, ਉਹਦੀ ਸਕ੍ਰਿਪਟ ਗੁਰਮੁਖੀ ਚ ਲਿਖੀ। ਨਹੀਂ, ਉਹ ਬੋਲਣ 'ਚ ਵੀ ਕੋਈ ਗੁਰਮੁਖੀ ਹੋਰ ਹੁੰਦੀ ਹੈ, ਬੋਲਣ 'ਚ ਪੰਜਾਬੀ ਹੈ। ਪੰਜਾਬੀ ਹੈ, ਲੇਕਿਨ ਉਹ ਸਾਡੇ ਗੁਰੂ ਜਿਹੜੇ ਇਲਾਕੇ ਚ ਗਏ, ਉਹਨਾਂ ਦੀ ਬੋਲੀ ਅਡਾਪਟ ਕਰਕੇ, ਉਹਨਾਂ ਦੀਆਂ ਚੰਗੀਆਂ ਚੀਜ਼ਾਂ ਲੈ ਕੇ ਵਿੱਚ ਲਿਖੀਆਂ। ਗੁਰਮੁਖੀ ਇੱਕ ਲੈਂਗੁਏਜ ਆ, ਗੁਰਮੁਖੀ ਜਿਹਦੇ ਚ ਗੁਰੂ ਗ੍ਰੰਥ ਲਿਖਿਆ ਗਿਆ, ਠੀਕ ਆ। ਉਹ ਜਿਹੜਾ ਲਿਖਣ ਦਾ ਸਟਾਈਲ ਆ, ਉਹ ਜਿਹੜਾ ਲਿਖਣ ਦਾ ਸਟਾਈਲ, ਉਹ ਵੀ ਲੈਦਾ ਉਹਦਾ ਆਪਣਾ, ਉਹਦਾ ਵੀ ਸਕ੍ਰਿਪਟ ਆਪਣਾ। ਨਹੀਂ ਅਲਫਾਜ਼ ਜਿਹੜੇ ਲਿਖਣੇ, ਅਲਫਾਜ਼ ਤੁਸੀਂ ਇੱਕ ਹਿੰਦੀ ਲਿਖਦੇ ਨਾ ਆਪਾਂ, ਇੱਕ ਨਹੀਂ, ਮੇਰੀ ਗੱਲ ਸੁਣੋ, ਤੁਸੀਂ ਪੰਜਾਬੀ ਬੋਲਦੇ ਪਰ ਲਿਖਦੇ ਉਰਦੂ ਚ ਉਹਨੂੰ। ਹਾਂ, ਇਹ ਪੰਜਾਬੀ ਚ ਹੀ ਰਹਿੰਦੇ। ਅਸੀਂ ਪੰਜਾਬੀ ਬੋਲਦੇ, ਸਾਡੀ ਆਪਣੀ ਸਕ੍ਰਿਪਟ ਹੈ ਪੰਜਾਬੀ। ਅੱਛਾ, ਲਿਖਣ ਦਾ ਵੀ, ਉਹਨੂੰ ਕਹਿੰਦੇ ਗੁਰਮੁਖੀ। ਜਿਵੇਂ ਤੁਹਾਡੇ ਅਲਫਬੇ ਪੇਟੇ ਸੇ, ਸਾਡੇ ਊੜਾ ਐੜਾ ਈੜੀ ਸੱਸਾ, ਸਕ੍ਰਿਪਟ ਹੀ ਡਿਫਰੈਂਟ ਹੈ। ਸਾਡੇ ਕੂੜਾ ਹੈਗਾ, ਅੱਗੇ ਨਹੀਂ ਪੜਾਇਆ ਸੀ। ਜਿੱਦਾਂ ਮਤਲਬ ਇਹ ਸਾਡੇ ਅਗਲਾ ਮਹਲਾ ਉੱਥੇ ਇਚ ਨੀ ਸਨ ਸ਼ੀ ਗੋ ਰੁਕ ਸਿ ਚਿਚ ਖਿਓ ਯੋ, ਹਨਾ। ਇਦਾਂ ਇਲੂ ਪੀਟਾ ਸ਼ੀਟਾ ਪਾਟਲ ਢਿੱਲਾ ਟਰਪੋਕਾ ਪੋਸਟ ਕਰਾਂ, ਇਹ ਤਾਂ ਸਾਰੇ ਇਦਾਂ ਹੀ ਆ। ਊੜਾ ਈੜਾ ਸਿ ਆੜਾ ਅਲੀ ਸ਼ੇਰ ਸਾਹਿਬ ਨੇ ਸਾਰੇ ਗਾਮਾ ਪਾਜ ਗਾ ਕੇ ਆਏ ਨੇ ਮਾਸ਼ਾਅੱਲਾ। ਮੈਂ ਦੱਸ ਰਿਹਾ ਵਾਂ, ਸਾਡਾ ਅਲਫ ਬੇ ਪੇ ਤੇ ਟੇ ਸੇ, ਔਰ ਜਿਹੜਾ ਚਾਹਤ ਮਤਲਬ ਖਾਣੇ ਨੇ ਕਿਹਾ ਏ ਬੀ ਸੀ, ਈੜਾ ਊ ਕਾ ਪਾ ਨੀ ਸੀ ਕੀ ਸਾਜੀ ਜਿਹੜੇ ਉਧਰ ਲਫ਼ਜ਼ ਬਣਦੇ ਨੇ ਕਿ ਇਸ ਤੋਂ ਖਦੂਸ ਖਿਆਲ ਸ਼ੁੰਬਰ ਲੋਕਿਸ ਪਿਸਤਾਨ ਕੋਲੇ ਡੋਟਲੇ ਪੋਟਰ ਹਿੰਗ ਬਲੰਬਾ। ठीक है, ਸਾਰੇ ਗਾਮਾ ਪਾਜ ਬੜਾ ਅੱਛਾ, ਨਹੀਂ, ਬੜੀ ਨੌਲੇਜ ਹੈ ਨਾ। ਮੈਂ ਕਹਿੰਦਾ ਇਹ ਪੂਰੀ ਦੁਨੀਆ ਫਤਹ ਕਰਕੇ ਆਏ ਨੇ, ਐਸਾ ਇਹਨਾਂ ਨੇ ਗਾਇਆ ਸੀ ਉੱਥੇ। ਲੇਕਿਨ ਇਹ ਦੇਖੋ ਨਾ, ਬਹੁਤ ਸਾਰੀਆਂ ਹਲੇ ਜਿਹੜੀਆਂ ਅੰਦਰ ਕੁਆਲਿਟੀਆਂ ਨੇ, ਉਹ ਹਲੇ ਜ਼ਾਹਰ ਨਹੀਂ ਕਰਦੇ, ਉਹ ਵਕਤ ਦੇ ਨਾਲ ਜ਼ਾਹਰ ਕਰਨਗੇ। ਠੀਕ ਹੈ ਜੀ ਭਾਜੀ, ਤੁਸੀਂ ਗੱਲ ਸੁਣਾਓ। ਨਨਕਾਣਾ ਸਾਹਿਬ मैं ननकाना साहब ਉੱਥੇ ਲਾਗੇ ਹੀ ਰਹਿੰਦੇ ਹੋ? गुरुद्वारा बिल्कुल लाके रहंदे हैं। ਅੱਛਾ, ਤੁਸੀਂ ਦੇਖਿਆ ਸ਼ੋਅ? ਮੈਂ ਗਿਆ ਸਾਂ ਉੱਥੇ, बिल्कुल ਅਸੀਂ ਉੱਥੇ ਹੀ ਸੀ। ਉੱਥੇ ਮੈਂ ਗਿਆ ਸਾਂ। ਔਰ ਅੱਜ ਵੀ ਯਾਰ ਨੋਨੀ, ਇੱਥੇ ਕੱਲ ਪਰਸੋਂ ਨਾ ਅੰਦਰ ਇੱਕ ਸ਼ਾਲ ਪਈ ਸੀ, ਪੈਕ ਸ਼ਾਲ ਨਹੀਂ ਹੁੰਦੀ ਇਸ ਤਰ੍ਹਾਂ ਦੀ ਸ਼ਾਲ, ਪੈਕ ਪਈ ਸੀ ਵਾਈਟ ਕਲਰ ਦਾ, ਇੱਕ ਕਪੜਾ ਟੈਪ, ਉਹਨੂੰ ਕੀ ਕਹਿੰਦੇ ਨੇ, ਵਾਈਟ ਹੁੰਦਾ ਨਾ, ਸਰੂਪਾ ਟਾਈਪ, ਬਿਲਕੁਲ ਵਾਈਟ ਕਲਰ ਦਾ ਇੰਜ, ਉਹ ਫੜ ਕੇ ਲਿਆ ਦੇਣਾ। ਹਾਂ ਭਾਜੀ, ਤੁਹਾਡੀ ਹੋਰ ਟੌਰ ਕੱਢਾਂ? ਵਾਹ ਵਾਹ, ਆ ਦੇਖਣਾ, ਮੈਂ ਤੁਹਾਡੀ ਹੋਰ ਟੌਰ ਕੱਢਾਂ। ਸੁਭਾਨ ਅੱਲਾਹ, ਥੈਂਕ ਯੂ ਜੀ, ਕੀ ਬਾਤ ਹੈ, ਥੈਂਕ ਯੂ। ਮੈਂ ਤੁਹਾਡੀ ਹੋਰ ਟੌਰ ਕੱਢਾਂ। ਇਹ ਮੇਰੇ ਲੋ ਤੁਸੀਂ ਲੈ ਕੇ ਜਾਣਾ। ਵਾਹ ਵਾਹ, ਕਹਿੰਦੇ ਨੇ ਕਿ ਗਿਫਟ ਆਇਆ ਹੋਵੇ ਤਾਂ ਅੱਗੇ ਗਿਫਟ ਨਹੀਂ ਦੇਈਦਾ, ਆਹਾ, ਲੇਕਿਨ ਇਹ ਗਿਫਟ, ਹਾਏ ਕੀ ਮੇਰੇ ਜ਼ਿਹਨ 'ਚ ਬਰੀਕ ਗੱਲ ਆ ਗਈ। ਕਹਿੰਦੇ ਨੇ ਗਿਫਟ ਆਵੇ ਤੇ ਅੱਗੇ ਗਿਫਟ, ਉਹ ਗਿਫਟ ਅੱਗੇ ਨਹੀਂ ਦੇਈਦਾ, ਨਹੀਂ ਦੇ, ਲੇਕਿਨ ਇਹ ਜਿਹੜਾ ਇੱਕੋ ਹੀ ਗਿਫਟ ਆਇਆ ਮੈਂ ਅੱਗੇ ਨਹੀਂ ਦਿੱਤਾ, ਇਹ ਮੇਰੇ ਕੋਲ ਹੀ ਆ। ਹਾਂ ਸਰ ਜੀ, ਇਹ ਤੁਸੀਂ ਗਿਫਟ ਜਿਹੜਾ ਮੈਨੂੰ ਦੇਣਾ, ਇਹ ਵੀ ਤੁਹਾਡੇ ਕੋਲ ਹੀ, ਨਹੀਂ ਕਿਹੜਾ? ਹਲੇ ਨਹੀਂ ਲਓ ਜੀ, ਇਹ ਵੀ ਸਮਝੋ ਤੁਹਾਡੇ ਕੋਲ ਹੀ, ਇਹ ਪਛਾਣੋ ਭਾਜੀ, ਹੈ ਹੀ ਸਮਝੋ ਤੁਹਾਡੇ ਕੋਲ ਹੀ। ਇਹ ਦੇਖੋ, ਹੈ ਹੀ ਹੈ ਭਾਜੀ। ਇਹ ਉਦੋਂ ਦੀ ਮੈਂ ਇਸ ਤਰ੍ਹਾਂ ਹੀ ਸੰਭਾਲ ਕੇ ਰੱਖੀ। ਕੀ ਬਾਤ ਹੈ। ਇਹ ਸਰੂਪਾ
ਸਰੂਪਾ ਕਿਸੇ ਗੁਰਦੁਆਰੇ ਜਾਂਦੇ ਹੈ ਨਾ, ਸਰੂਪੇ ਦਾ ਮਤਲਬ ਹੈ ਕਿ ਸਿਰ ਤੋਂ ਲੈ ਕੇ ਪਾਉ ਤੱਕ ਨਵਾਜ਼ਣਾ, ਸਿਰ ਪਾਉ। ਯੈਸ ਯੈਸ। ਇਹ- ਅੱਛਾ ਭਾਜੀ, ਮੇਰੀਆਂ ਇੱਥੇ ਮਹਿੰਗੀਆਂ ਚੀਜ਼ਾਂ ਚੁੱਕੀਆਂ ਗਈਆਂ, ਕੈਮਰੇ ਮੇਰੇ ਗੈਪ, ਬੈਟਰੀਆਂ ਗੈਪ, ਲਾਈਟਾਂ ਗੈਪ, ਇਹਨੂੰ ਨਹੀਂ ਤੁਹਾਡੇ ਵੀਰੇ ਨੇ ਇਹ ਅੱਜ ਗਾਇਬ ਹੋਣੀ। ਨਾ 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 ਨਾ, ਇਹ ਨਾ ਗੈਪ, ਇਹ ਮੇਰੇ ਕੋਲ ਹੈਗੇ ਇਹ ਮੈਨੂੰ। ਔਰ ਮੈਨੂੰ ਭਾਜੀ ਉਹ ਲੈ ਕੇ ਗਏ ਨੇ ਉੱਥੇ, ਹਰ ਬੰਦੇ ਨੂੰ ਨਹੀਂ ਅੰਦਰ ਤੱਕ ਮਤਲਬ ਨਹੀਂ ਲੈ ਕੇ ਜਾਂਦੇ। ਬਹੁਤ ਸਾਰੇ ਲੋਕ ਜਾਂਦੇ ਹੋਣਗੇ ਨਾ, ਵਲੋਗਰ ਜੀ ਇਹ ਉਹ ਸਾਰੇ, ਲੇਕਿਨ ਉਹ ਇੱਕ ਲਿਮਿਟ ਆ ਕੇ ਜੀ ਤੁਸੀਂ ਇੱਥੇ ਤੱਕ ਜਾਣਾ, ਇਸ ਤੋਂ ਅੱਗੇ ਨਹੀਂ ਜਾਣਾ। ਮੈਂ ਭਾਜੀ ਉੱਥੇ ਗਿਆ ਜਿੱਥੇ ਤੁਸੀਂ ਵੀ ਭਾਵੇਂ ਸਾਲ 'ਚ 2 ਵਾਰੀ ਜਾਂਦੇ ਹੋ, ਸਹੀ ਗੱਲ ਆ। ਹੈ ਨਾ ਉੱਥੇ ਅੰਦਰ ਐਸਾ। ਮੈਨਾਂ ਸਥਾਨ ਤੇ ਯੈਸ ਯੈਸ। ਫਿਰ ਉਹ ਦਰਖਤ ਪੂਰਾ, ਉਸ ਦਰਖਤ ਦੀ ਪੂਰੀ ਹਿਸਟਰੀ ਮੈਨੂੰ ਉਹਨਾਂ ਨੇ ਦੱਸੀ, ਇੰਨੀ ਮੁਹੱਬਤ ਮਿਲੀ। ਫਿਰ ਅੰਦਰ ਵੜਦੇ ਜਿਹੜਾ ਇੱਧਰ ਲਿਆ ਤੋਂ ਲਿਖਿਆ ਹੈ ਉਹਨਾਂ ਦਾ, ਬੜਾ ਅੱਛੀਆਂ ਗੱਲਾਂ ਲਿਖੀਆਂ ਨੇ। ਨਨਕਾਣੇ ਦੇ ਵਿੱਚ ਕਿੰਨੇ ਸਾਡੇ ਸਿੱਖ ਭਰਾ ਨੇ, ਮਤਲਬ ਆਬਾਦੀ ਕਿੰਨੀ ਉਹਨਾਂ ਦੀ? 250 ਤੋਂ 300 ਘਰ ਇਸ ਟਾਈਮ ਨਨਕਾਣਾ ਸਾਹਿਬ ਵਿੱਚ ਮੌਜੂਦ ਨੇ। ਉਹਨਾਂ ਦੀ ਉਹ ਡਿਸਟ੍ਰਿਕਟ ਦੇ ਵਿੱਚ 250 ਤੋਂ 300 ਘਰ ਆ, ਤੇ ਉਹਦੇ ਵਿੱਚ ਜ਼ਾਹਰੀ ਬਾਤ ਆ ਕੋਈ 1000-1500 ਇੰਨਾ ਬਣ ਜਾਣਾ। ਇਹਨਾਂ ਬਣ ਜਾਂਦਾ। ਤੁਸੀਂ ਸ਼ੁਰੂ ਤੋਂ ਇੱਥੇ ਹੋ, ਨਨਕਾਣਾ ਸਾਹਿਬ ਯਾਨੀ ਜਦੋਂ ਪਾਰਟੀਸ਼ਨ ਹੋਈ ਆ ਤੇ ਤੁਸੀਂ ਇੱਥੇ ਹੀ? ਨਹੀਂ, ਅਸੀਂ ਹਸਨ ਅਬਦਾਲ ਤੋਂ ਫਿਰ ਇੱਥੇ। ਕਿੱਥੋਂ? ਹਸਨ ਅਬਦਾਲ ਹਸਨ ਮਤਲਬ ਪਾਕਿਸਤਾਨ 'ਚ ਹੀ ਸੀ ਨਾ? ਪਾਰਟੀਸ਼ਨ ਤੋਂ ਬਾਅਦ ਤੁਸੀਂ ਇੱਥੇ ਹੀ ਸੀ ਨਾ ਪਾਕਿਸਤਾਨ 'ਚ ਹੀ? ਹਾਂ, ਇੱਥੇ। ਅੱਛਾ, ਜਿਸ ਤਰ੍ਹਾਂ ਉਧਰ ਬਹੁਤ ਰਹੇ ਨੇ ਨਾ, ਇੱਧਰ ਵੀ ਸਾਡੇ ਬਹੁਤ ਰਹੇ ਸਿੰਧ ਨੇ। ਦੇ ਵਿੱਚ ਕਾਫੀ ਰਹੇ ਨੇ। ਹਸਨ ਅਬਦਾਲ 50 ਸਾਲ 50 ਸਾਲ ਮੈਨੂੰ ਪਤਾ ਨਾ, ਮੈਂ ਉਹੀ ਕਹਿ ਰਿਹਾ ਨਾ ਕਿ ਇੱਧਰ ਹੀ ਰਹੇ ਨਾ, ਇੱਧਰੋਂ ਫਿਰ ਇੱਧਰ ਆ ਗਏ। ਉੱਥੇ ਗਏ ਹੋ ਤੁਸੀਂ 50 ਸਾਲ? ਹਾਂ, ਉੱਥੇ ਵੀ ਗਿਆ ਮੈਂ। ਪਾਇਣ ਸੱਖਰ ਗਿਆ ਮੈਂ, ਸੱਖਰ ਸਾਡੇ ਇਹ ਹਿੰਦੂ ਬਹੁਤ ਨੇ, ਬਹੁਤ ਉੱਥੇ ਵੀ ਮੈਂ ਉੱਥੇ ਵੀ ਗਿਆ ਸੱਖਰ ਮੰਡਾ। 50 ਸਾਲ ਯਾਨੀ ਕਿ ਮੈਂ ਯਕੀਨ ਕਰੋ ਕਿ ਤੁਹਾਡੀ ਜ਼ਿੱਦ ਨਾਲ ਨਹੀਂ ਕਿਹਾ, ਜਿਸ ਤੇ ਮੇਰੇ ਵੱਡੇ ਭਰਾ ਹੋ, ਸਾਡਾ ਫਖਰ ਹੋ। ਮੈਂ ਵੀ ਗਿਆ ਹਾਂ, 10 ਏਅਰ ਰਿਹਾ। ਵਾਹ ਵਾਹ। ਇਹਦਾ ਮੈਂ ਲਾ ਲੈਣਾ ਸਰ। ਭਾਜੀ ਬਾਹਰ ਇਹ ਆ ਕਿ ਪਿਆਰ ਮੁਹੱਬਤ ਆਪਣਾ ਆਪਣੀ ਜਗ੍ਹਾ ਤੇ, ਆਪਾਂ ਜੋ ਮਰਜ਼ੀ, ਇਹ ਮਿੱਠੀ ਚੀਜ਼ ਤੇ ਬਹਿ ਰਹੀ। ਅੱਛਾ, ਹਾਂ ਸੁਭਾਨ ਅੱਲਾਹ। ਅਲੀ ਸ਼ੇਰ ਸਾਹਿਬ ਉੱਤੋਂ ਸਾਰੇ ਸੀ, ਕੰਮ ਪਤਾ। ਉੱਤੋਂ ਸ਼ੱਕਰ ਵੀ ਵੰਡ ਦਿੱਤੀ। ਹਾਂ ਨਾ। ਅੱਛਾ ਜੀ, ਇਹ ਜਦੋਂ ਤੁਸੀਂ ਇਸ ਧਰਤੀ ਤੇ ਪੈਰ ਰੱਖਿਆ ਜਾਂ ਨਨਕਾਣਾ ਸਾਹਿਬ ਗਏ ਹੋ ਤੁਸੀਂ, ਜੀ ਕੀ ਫੀਲਿੰਗ ਸੀ ਤੁਹਾਡੀ ਹਾਏ। ਉੱਥੇ? ਮਤਲਬ ਜਿਸ ਤਰ੍ਹਾਂ ਮੈਨੂੰ ਇੱਕ ਫੀਲਿੰਗ ਬੜੀ ਖੁਸ਼ ਆ ਰਹੀ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ, ਠੀਕ ਹੈ ਨਾ, ਔਰ ਮੈਂ ਜੋ ਵੀ ਕਰ ਰਿਹਾ ਉਤੋਂ ਦੀ ਆਈ ਜਾ ਰਿਹਾ। ਇੱਕ ਮਿਸਾਲ, ਉਹ ਵੀ ਮਿੱਟੀ ਕਰੀ ਜਾ ਰਿਹਾ, ਅੱਗੋਂ ਵੀ ਮੈਨੂੰ ਸਮਝ ਨਹੀਂ ਆ ਰਹੀ। ਤੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੀ ਫੀਲਿੰਗ ਆਈ, ਮਤਲਬ ਤੁਸੀਂ ਆਏ ਕੀ ਖੁਸ਼ੀ? ਫੀਲਿੰਗ ਇਸ ਤਰ੍ਹਾਂ ਜਿੱਦਾਂ ਕੋਈ ਖਾਬ ਲਿਆ ਹੋਵੇ ਤੇ ਉਹ ਟਰੂ ਹੋ ਜਾਵੇ। ਇਸੇ ਤਰ੍ਹਾਂ ਸਾਰੀ ਸਿੱਖ ਕੌਮ ਦਾ ਇੱਕ ਖਾਬ ਹੀ ਸੀ ਵੀ ਨਨਕਾਣੇ ਦੇ ਦਰਸ਼ਨ ਹੋ ਜਾਣ, ਹਕੀਕਤ ਹੋ। ਉਹ ਸਾਡੇ ਲਈ ਹਕੀਕਤ ਹੋ। ਵਾਹ 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 ਭਾਜੀ, ਹਰ ਸਾਲ ਇੱਥੇ ਆਉਂਦੇ ਨੇ ਲੋਕ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੋਣ ਚ, ਜਾਂ ਜਿਹੜਾ ਮਰਜ਼ੀ ਆ ਸਕਦਾ ਹੈ ਜੀ ਉਹ ਉਹਨਾਂ ਦਿਨਾਂ ਦੇ ਵਿੱਚ? ਇਹ ਗਵਰਨਮੈਂਟ ਦੀ ਪਾਲਿਸੀਆਂ ਨੇ, 4 ਪ੍ਰੋਟੋਕੋਲ ਪਾਕਿਸਤਾਨ ਆਉਣ ਦੇ ਦਿੱਤੇ ਨੇ। ਇੱਕ ਵਿਸਾਖੀ, ਚੈੱਕ ਕਰ ਰਹੇ ਹੋ ਭਾਜੀ, ਉਹਨਾਂ ਦੀ ਪਾਕਿਸਤਾਨ ਚ ਲੈਂਗੁਏਜ ਚੇਂਜ ਹੋ ਗਈ, ਇਹ ਹੋਰ ਆ ਉਹ ਹੋਰ ਆ। ਇੱਕ ਵਿਸਾਖੀ ਗੌਰ ਕਰ ਰਹੇ? ਬਹੁਤ ਇੱਕ ਵਿਸਾਖੀ ਦੇ ਵਿੱਚ ਜਥਾ ਹੁੰਦਾ ਤੇ ਵਿਸਾਖੀ 5 ਸਾਲ ਚ ਮਨਾਈ ਜਾਂਦੀ। ਠੀਕ ਹੈ। ਤੇ 2 ਜੂਨ ਦੇ ਵਿੱਚ ਇੱਕ ਸ਼ਹੀਦੀ ਗੁਰੂ ਅਰਜਨ 5ਵੇਂ ਗੁਰੂ ਦੀ ਸ਼ਹੀਦੀ ਹੁੰਦੀ, ਉੱਥੇ ਜਥਾ ਹੁੰਦਾ। ਇੱਕ ਬਰਸੀ ਮਹਾਰਾਜਾ ਰਣਜੀਤ ਸਿੰਘ ਦੀ, ਉਹਦੇ ਤੇ ਆਉਂਦਾ। ਇੱਕ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ। ਇਹ 4 ਪ੍ਰੋਟੋਕੋਲ ਨੇ ਜਿਹੜੇ ਗਵਰਨਮੈਂਟ ਦੇ ਆਪਸੀ ਤਾਲਮੇਲ ਹੋ ਕੇ, ਔਰ ਇਹ 4 ਪ੍ਰੋਟੋਕੋਲ ਪਾਕਿਸਤਾਨ ਸੰਗਤ ਆਉਂਦੀ ਹੈ। ਤੁਸੀਂ ਹਰ ਸਾਲ ਜਿਹੜੇ ਲੋਕ ਉਧਰੋਂ ਆਉਂਦੇ ਨੇ, ਹਾਂ। ਮਤਲਬ ਕੋਈ ਵੀ ਆਉਣਾ ਚਾਹਵੇ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ? ਸਪੈਸ਼ਲ ਕੁਝ ਲੋਕ ਨੇ, ਕੋਈ ਨਹੀਂ, ਕਾਰਡ ਜਾਂ ਕੋਈ ਪਾਸਪੋर्ट पासपोर्ट जमा होते श्रोमणी कमेटी के पास, ਉਧਰ उधर जमा होते ने ਇੰਡੀਆ ਚ? इंडिया ਦੇ ਵਿੱਚ, ਠੀਕ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ। ਠੀਕ ਹੈ, ਉਹ 4000 3000 ਪਾਸਪੋਰਟ ਪਾਕਿਸਤਾਨ ਤੇ ਕਹਿੰਦੇ ਕਿ ਆਓ। ਓਕੇ। ਪਾਕਿਸਤਾਨ ਵੀਜ਼ਾ 3000 ਤੋਂ ਲੈ ਕੇ 4000 ਬੰਦੇ ਨੂੰ ਹਰ ਸਾਲ ਦਿਨ, ਮਤਲਬ 4 ਪ੍ਰੋਟੋਕੋਲ ਦੇ ਵਿੱਚ ਸੰਗਤ ਨੂੰ ਬੁਲਾਉਂਦੀ ਹੈ। ਇੱਕ ਲਿਮਿਟ ਉਹਨਾਂ ਨੇ ਰੱਖੀ ਕਿ 3 ਤੋਂ 4000, ਅਗਰ 10000 ਬੰਦਾ ਪਾਸਪੋਰਟ ਜਮਾ ਕਰਾ ਲੇ। 4000 ਤੋਂ 5 ਜਮਾ ਹੀ ਨਹੀਂ ਹੋਣਾ, ਇੰਨੀ ਹੁੰਦਾ ਹੈ ਉੱਥੇ। ਹਾਂ, ਇੱਕ ਲਿਮਿਟ ਹੈ, Limit ਹੈ। 4 ਤੋਂ 5000। ਤੇ ਬਾਕੀ ਇੰਨੇ ਜਿਹੜੇ ਵਿਚਾਰੇ ਆਉਣ ਨੂੰ ਤਰਸਦੇ ਨੇ, ਮਤਲਬ ਲੱਖਾਂ ਲੋਕ। ਉਹ ਚੇਂਜ ਹੁੰਦੇ ਨੇ ਕਿ ਵਿਸਾਖੀ ਚ ਹੋਰ ਆ ਗਏ, ਜੂਨ ਚ ਹੋਰ ਆ Okay, ਗਏ, okay। ਇਸ ਤਰ੍ਹਾਂ ਨਵੰਬਰ ਚ ਹੋਰ ਆ ਗਏ। ਓਕੇ 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 ਭਾਜੀ, ਹੁਣ ਜਿੱਦਣ ਆਉਣ ਨਾ, ਜਿੱਦਣ ਮੇਲਾ ਲੱਗੇ, ਤੁਸੀਂ ਨੰਬਰ ਮੇਰਾ ਲੈ ਕੇ ਜਾਣਾ। ਸੰਗਤ ਜਿਹੜੀ ਇੰਡੀਆ ਤੋਂ ਆਂਦੀ ਹੈ ਨਾ, ਤੁਸੀਂ ਮੈਨੂੰ ਬੁਲਾਉਣਾ ਭਾਜੀ ਲਾ। ਇਹਨਾਂ ਦਾ ਨਾਮ ਸਭ ਤੋਂ ਪਹਿਲੇ ਕਿ ਯਾਰ ਉਹ ਕਿੱਥੇ ਰਹਿੰਦੇ ਨੇ, ਇੱਥੇ ਲਾਗੇ ਛਾਗੇ ਨੇ, ਅਸੀਂ ਜਾ ਸਕਦੇ ਹਾਂ। ਬਹੁਤ ਨਾਮ ਵੱਜਦਾ ਇਹਨਾਂ ਦਾ। ਮੈਨੂੰ ਉਹਨਾਂ ਤੇ ਵੀ ਯਕੀਨ, ਔਰ ਮੈਨੂੰ ਮਾਸ਼ਾਅੱਲਾ ਖੁਦ ਵੀ ਪਤਾ ਕਿ ਨਹੀਂ, ਤੂੰ ਜੋ ਮਰਜ਼ੀ ਕਰ ਸਾਡੇ ਲੈ। ਪਾਕਿਸਤਾਨ ਦਾ ਫਖਰ ਨੇ, ਔਰ ਪੰਜਾਬ ਚੜ੍ਹਦਾ ਪੰਜਾਬ ਤੇ ਲਹਿੰਦਾ, ਇਹਨਾਂ ਨਾਲ ਇੰਨਾ ਕੁ ਪਿਆਰ ਕਰਦਾ, ਕੋਈ ਸ਼ੱਕ ਵਾਲੀ ਗੱਲ ਨਹੀਂ, ਕਸਮ ਵਾਲੀ ਗੱਲ। ਅੱਧੀ ਲੋਕਾਂ ਦੀ ਜਿਹੜੀ ਬਿਮਾਰੀ ਅੰਦਰ ਹੁੰਦੀ ਹੈ ਨਾ, ਜਿਹੜੇ ਹਸਨ ਆਫਤ ਤੋਂ ਹੁੰਦੀ ਹੈ, ਉਹ ਸਿਜਾਤ ਭਾਜੀ ਜਿਨ੍ਹਾਂ ਦੀ ਲੋਕਾਂ ਦੀ ਬਿਮਾਰੀ, ਕੋਈ ਸ਼ੱਕ ਨਹੀਂ, ਡਾਕਟਰ ਸੱਜਾਦ ਜਾਂਦੀ ਸਾਹਿਬ। ਬਿਲਕੁਲ ਮੰਨਦੇ ਹਾਂ ਅਸੀਂ ਚੀਜ਼ ਨੂੰ। ਸਾਰੇ ਕੰਮ ਪਾ ਵਾਲੇ ਕੇ ਦੋਸਤ। ਇਹ ਸਰਜਾ ਜਾਨੀ ਨੇ, ਇਹ ਲੋਕਾਂ ਦੇ ਦਿਲਾਂ ਦੇ ਜਾਨੀ। ਸਹੀ ਹੋ ਨਹੀਂ ਮੇਰੇ ਦਿਲ ਜਾ ਜਾਨੀ ਮਜ਼ਾਰਾ ਦੇਣਾ ਕੀ ਹੋ ਗਿਆ? ਜਾ ਤੂੰ ਸਿਰਫ ਤਲਕੜਾ ਨਹੀਂ ਆਇਆ ਇੱਥੇ।
ਦਿਲ ਦਾ ਜਾਨ ਸਈਓ ਨੀ ਮੇਰੇ ਦਿਲ ਦਾ ਜਾਨ ਵੇਖੋ ਨੀ ਮੁੱਕ ਮੋੜ ਗਿਆ ਜੇ ਲਾ ਕੇ ਨੀ ਤੋੜ ਗਿਆ ਜੇ ਸਈਓ ਨੀ ਮੇਰੇ ਦਿਲ ਦਾ ਕੀ ਬਾਤ ਸਈਓ ਨੀ ਮੇਰੇ ਭਾਈ ਹੁਣ ਚੁੱਪ ਕਰ ਜਾ ਭਵਨ ਮੇਰਾ ਵੀਰ ਜਿਹੜਾ ਨਾ ਬੋਲਿਆ ਨਹੀਂ ਉਦੋਂ ਦਾ ਦੇਖਿਆ ਚੈੱਕ ਕੀਤਾ ਤੁਸੀਂ ਹਾਂਜੀ ਹਾਂਜੀ ਨਫੀਸ ਆਦਮੀ ਹੁਣ ਮੈਂ ਸਿਰਫ ਇਹਨਾਂ ਗੱਲ ਕਰਾਂਗਾ ਭਵਨ ਬਿਲਕੁਲ ਤੂੰ ਇਹ ਨਹੀਂ ਸਮਝਣਾ ਵੀ ਪਾਪਾ ਬੈਠੇ ਨੇ ਜਾਂ ਇੱਥੇ ਜਾਂ ਕੁਝ ਹੋ ਰਿਹਾ ਜਾਂ ਕੈਮਰਾ ਜਾਂ ਨਾ ਈਜ਼ੀ ਤੂੰ ਸਮਝ ਆਪਾਂ ਇੱਕ ਕਿਤੇ ਬਾਹਰ ਥੜੇ ਤੇ ਬੈਠੇ ਆ ਕਿਤੇ ਇਕੱਲੇ ਹੀ ਆਪਾਂ ਠੀਕ ਆ ਕੀ ਫੀਲ ਕਰ ਰਹੇ ਆ ਇੱਥੇ ਆ ਕੇ ਕੈਮਰੇ ਤੇ ਆਪਣਾ ਟੀਵੀ ਤੇ ਦੇਖਿਆ ਸੀ ਅਸੀਂ ਤਾਂ ਨਹੀਂ ਨਹੀਂ ਇਸ ਧਰਤੀ ਦੇ ਆ ਕੇ ਕੀ ਅੱਛਾ ਫੀਲ ਇਸ ਧਰਤੀ ਤੇ ਆ ਕੇ ਕਿੰਨਾ ਕੁ ਸੁਣਿਆ ਸੀ ਪਾਪਾ ਦੇ ਮੂੰਹੋਂ ਜਾਂ ਲੋਕਾਂ ਦੇ ਮੂੰਹੋਂ ਇਸ ਧਰਤੀ ਦਾ ਸੁਣਿਆ ਬਹੁਤ ਸੀ, ਜਿੱਦਾਂ ਮੈਂ 뮤직 ਲਵਰ ਆ, ਹਾਂ 뮤직 ਲਵਰ ਆ ਤੇ ਮੈਂ ਖਾਣੇ ਦਾ ਵੀ ਲਵਰ ਆ। ਓਕੇ ਓਕੇ ਤੇ ਵੀਡੀਓਜ਼ ਵਗੈਰਾ ਦੇਖਦੇ ਰਹਿੰਦੇ ਸੀ YouTube ਤੇ, ਵੀ ਮਨ 'ਚ ਚਾਹ ਸੀਗਾ ਵੀ ਅਸੀਂ ਉੱਥੇ ਜਾਈਏ ਤੇ ਜਾ ਕੇ ਉਹਨਾਂ ਲੋਕਾਂ ਨੂੰ ਮਿਲੀਏ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਵੇਖਦੇ ਆ, ਤੇ ਇਸ ਧਰਤੀ ਤੇ ਇੱਕ ਵਾਰੀ ਜਾ ਕੇ ਦੇਖਣਾ ਜ਼ਰੂਰ। ਹਾਂ ਤੇ ਜਦੋਂ ਆਏ ਆ, ਕਿਉਂਕਿ ਸਾਡੇ ਲਈ ਤਾਂ ਬਹੁਤ ਹੀ ਈਜ਼ੀ ਸੀਗਾ, ਸਾਡੇ ਕੋਲ ਬਾਹਰ ਅਮਰੀਕਨ ਪਾਸਪੋਰਟ ਹੈ, ਅਸੀਂ ਤੁਰ ਕੇ ਆਏ ਆ ਇੰਡੀਆ ਤੋਂ ਆ ਕੇ ਤੇ ਪਾਕਿਸਤਾਨ ਐਂਟਰ ਹੋ ਗਏ, ਕੋਈ ਪੁੱਛਗਿੱਛ ਨਹੀਂ, ਕੋਈ ਮਤਲਬ ਕਿਸੇ ਨੇ ਪੁੱਛਿਆ ਹੀ ਕੱਖ ਨਹੀਂ ਵੀ ਤੁਸੀਂ ਕੀ ਕਰਨਾ ਹੈ ਇੱਥੇ ਕੀ ਹੈ ਨਾ। ਤੇ ਬਹੁਤ ਅੱਛਾ ਲੱਗਾ ਕਿ ਗਾਣੇ 'ਚ ਪਾਕਿਸਤਾਨ ਦਾ ਕਿਹੜਾ ਕਿਹੜਾ ਆਰਟਿਸਟ ਆ ਜਿਹਨੇ ਤੈਨੂੰ ਬਹੁਤ ਮੁਤਾਸਰ ਕੀਤਾ ਆਪਣੇ ਗਾਣੇ ਨਾਲ ਤੈਨੂੰ ਕੋਈ ਇੱਕ ਨਾਮ ਇਦਾਂ ਜੇ ਤੁਸੀਂ ਪੁੱਛੋ ਵੀ ਕੋਈ ਇੱਕ ਨਾਮ ਹੈ, ਇੱਕ ਨਾਮ ਨਹੀਂ ਦੋ ਤਿੰਨ ਖਾਨ ਸਾਹਿਬ ਨੁਸਰਤ ਹੋ ਗਏ, ਮਹਿਦੀ ਸਾਹਿਬ ਹੋ ਗਏ, ਇਜਾਜ਼ ਕੈਸਰ ਸਾਹਿਬ ਹੋ ਗਏ, ਆਪਣੇ ਗੁਲਾਮ ਅਲੀ ਸਾਹਿਬ ਹੋ ਗਏ, ਸ਼ੇਰ ਅਲੀ ਮੇਰੇ ਅਲੀ ਸਾਹਿਬ ਹੋ ਗਏ, ਫਿਰ ਹੋਰ ਮਤਲਬ ਬੜੇ ਜਾਂ ਨਵਾਂ ਸਟਾਈਲ ਅੱਜ ਕੱਲ੍ਹ ਆਤਫ ਅਸਲਮ ਔਰ ਇਹ ਉਹ ਸਾਰਾ ਹੈ ਨਹੀਂ ਉਹ ਤਬੀਅਤ ਰੂਹ ਕੀ ਆ ਗਜ਼ਲ ਵਾਲੀ ਆ ਗੀਤ ਵਾਲੀ ਆ ਗਜ਼ਲ ਕਵਾਲੀ ਵਾਲੀ ਮੇਰੀ ਤਬੀਅਤ ਹੈ, ਗਜ਼ਲ ਕਵਾਲੀ ਗਜ਼ਲ ਐਂਡ ਕਵਾਲੀ, ਓਕੇ ਗੀਤ ਨਹੀਂ ਗਾਣੇ ਗੁਣੇ। ਬਚਪਨ ਤੋਂ ਸ਼ੌਕ ਸੀ ਗਾਉਣ ਦਾ ਬਿਲਕੁਲ ਜੀ। ਪਾਪਾ ਨੂੰ ਵੀ ਹਲਕਾ ਫੁਲਕਾ ਹੈਗਾ ਨਾ ਤਬਲਾ ਵਜਾਉਂਦੇ ਸੀਗੇ, ਹਾਂ ਗਾਉਂਦੇ ਨਹੀਂ ਸੀ। ਹਾਂ ਤਬਲਾ ਦੇਖ ਲੈ ਜਿੰਨੇ ਵੀ ਸਿੰਗਰ ਨੇ ਖਾਨ ਸਾਹਿਬ ਨੁਸਰਤ ਵਜਾਉਂਦੇ ਸੀ, ਜੀ ਗੁਲਾਮ ਅਲੀ ਸਾਹਿਬ ਤਬਲਾ ਬੜਾ ਅੱਛਾ ਵਜਾਉਂਦੇ ਸੀ, ਬਿਲਕੁਲ ਬਿਲਕੁਲ ਠੀਕ ਹੈ ਨਾ। ਤੇ ਅੰਦਰ ਮੈਂ ਇੱਕ ਟਰੈਕ ਲਾਇਆ ਤੇ ਉਹਨਾਂ ਪੂਰਾ ਐ ਸੁਰ ਚ ਆ ਰਹੇ ਸੀ ਪੂਰਾ। ਅੱਛਾ ਤੇ ਇਜਾਜ਼ ਕੈਸਰ ਸਾਹਿਬ ਦਾ ਨਾਮ ਸੁਣਿਆ ਸੀ? ਬਿਲਕੁਲ ਸੁਣਿਆ ਸੀ ਉਹਨਾਂ ਦੀ ਗਜ਼ਲ ਤੂੰ ਸੁਣਾਈ, ਮੈਨੂੰ ਲੱਗਾ ਕਿ ਤੂੰ ਉਹਨਾਂ ਨੂੰ ਸੁਣਦਾ ਜੀ। ਠੀਕ ਆ। ਤੇ ਪਾਪਾ ਜਾਨ ਸਾਡਾ ਫਖਰੇ ਸਾਡੇ ਪਾਕਿਸਤਾਨ ਠੀਕ ਹੈ ਨਾ, ਤੇ ਉਹਨਾਂ ਨੂੰ ਵੀ ਸੁਣਦੇ ਸੀ। ਸਾਥ ਮੇਰੇ ਅਲੀ ਭਾਈ ਅੱਜ ਮੈਂ ਇੱਕ ਉਹ ਸੁਣਨਾ ਵਾ, ਆ ਜਾਵੇ ਸ਼ਾਮਾਂ ਪੈ ਗਈ। ਬਸ ਬਸ ਮੈਂ ਅੱਗੇ ਗੱਲ ਕਰ ਰਿਹਾ ਤਾਂ ਨਾਜ਼ਰੀਨ ਕਿ ਗੱਲ ਹੋ ਰਹੀ ਸੀ ਕਿ ਮਿਊਜ਼ਿਕ ਡਾਇਰੈਕਟਰ ਜਿਹੜੇ ਹੁੰਦੇ ਨੇ ਨਾ ਉਹ ਬਹੁਤ ਘੱਟ ਹੋਏ ਨੇ ਜਿਨ੍ਹਾਂ ਨੇ ਦੇਖਿਆ ਕਿ ਸ਼ਾਇਰੀ ਦੀ ਡਿਮਾਂਡ ਕੀ ਆ। ਮੇਰੇ ਕੋ ਭਾਵੇਂ ਸਮੁੰਦਰ ਆ ਇਲਮ ਦਾ, ਆਏ ਲਫ਼ਜ਼ ਕੀ ਕਹਿ ਰਹੇ ਨੇ, ਸ਼ਾਇਰੀ ਲਫ਼ਜ਼ ਕਿਹੜਾ ਸੁਰ ਮੰਗ ਰਹੇ ਨੇ। ਮੇਰੇ ਕੋ ਭਾਵੇਂ ਪਿੱਛੇ ਢਾਂਗਾਂ ਲੱਗੀਆਂ ਨੇ ਪਰਦਾ ਦੀਆਂ, ਕਿਆ ਕਹਿਣੇ ਵੀ ਮੇਰੇ ਕੋ ਰਾਗ ਜਿਹੜੇ ਸਾਂਭੇ ਨਹੀਂ ਜਾ ਰਹੇ, ਲੇਕਿਨ ਇਹ ਜਿਹੜਾ ਲਫ਼ਜ਼ ਆ ਇਹ ਮੈਨੂੰ ਕੀ ਕਹਿ ਰਿਹਾ, ਮੈਨੂੰ ਇੱਥੇ ਕਿਹੜਾ ਸੁਰ ਕਿਸ ਹਿਸਾਬ ਨਾਲ ਕਿੰਨਾ ਕੁ ਸਾਦਾ ਕਿੰਨਾ ਕੁ ਅੱਛਾ ਚਾਹੀਦਾ ਮੈਂ ਉਹ ਦੇਣਾ। ਇਹ ਮਿਊਜ਼ਿਕ ਡਾਇਰੈਕਟਰ ਬਹੁਤ ਘੱਟ ਹੋਏ ਨੇ, ਬਹੁਤ ਘੱਟ। ਨਹੀਂ ਤੇ ਇਹਨਾਂ ਨੇ ਐਸੇ ਮਿਊਜ਼ਿਕ ਡਾਇਰੈਕਟਰ ਨੇ ਕਿ ਸ਼ਾਇਰੀ ਦੇ ਉੱਤੇ ਆਪਣਾ ਇਲਮ ਉਹਦੇ ਚ ਠੋਕਣ ਦੀ ਕੋਸ਼ਿਸ਼ ਕਰ ਮਰ ਗਏ ਨੇ ਵੀ ਇਹਦੇ ਚ ਮੈਂ ਆ ਵੀ ਰਾਗ ਪਾ ਦਿਆਂ ਚ ਵੀ ਉਹਦੀ ਡਿਮਾਂਡ ਕੀ ਹੈ ਵੀ ਪਤਾ ਹੀ ਕੋਈ ਨਹੀਂ। ਇੱਕ ਮਿਸਾਲ ਆ ਤੇ ਉਹ ਗੱਲ ਹੋ ਰਹੀ ਸੀ ਤੇ ਮਦਨ ਮੋਹਨ ਸਾਹਿਬ ਦੀ ਇਸ ਗੱਲੋਂ ਗੱਲ ਹੋਈ, ਫਿਰ ਹੋਰ ਇੱਕ ਦੋ ਨਾਮ ਨੇ ਅੱਛੇ, ਫਿਰ ਇਹਨਾਂ ਸਾਡੇ ਬਜ਼ੁਰਗ ਜਿਹੜੇ ਸ਼ੇਰ ਅਲੀ ਮੇਰੇ ਅਲੀ ਸਾਹਿਬ ਉਹਨਾਂ ਦਾ ਕਿ ਆ ਜਾਵੇ ਸ਼ਾਮਾਂ ਪੈ ਗਈਆਂ ਤੇ ਉਹ ਪੈਂਦੀਆਂ ਨੇ ਸ਼ਾਮਾਂ ਹੈਨਾ। ਉਹ ਦੂਸਰਾ ਇੱਕ ਹੋਰ ਦਾ ਜਿਹੜਾ ਜ਼ਿਕਰ ਹਾਂ ਵੇਖੋ ਨਾ, ਅੱਲਾ ਜਾਣੇ ਵੇ ਮਾਹੀ ਇਹਨੂੰ ਐਕਟ ਕਰ ਸਕਦੇ ਤੁਸੀਂ, ਇਹਦੀ ਕੋਈ ਹੋਰ ਤਰਜ਼ ਬਣਾ, ਵੈਸੇ ਸਿੰਪਲ ਕੋਈ ਬਣਾ ਹੋਣਾ ਅੱਲਾ ਜਾਣੇ ਵੇ ਮਾਹੀ ਕਿਸੇ ਹੋਰ ਤਰੀਕੇ ਨਾਲ ਕਹਿ ਮੈਂ ਯਾਰ ਵੈਸੇ ਕਹਿ ਰਿਹਾ ਮੈਂ ਇੱਕ ਐਗਜ਼ਾਮਪਲ ਬੜੀ ਬੜੀ ਗੱਲ ਹੈ, ਮੈਂ ਕਰਾਂਗਾ ਨਹੀਂ ਕਿਉਂਕਿ ਜੋ ਇਹਨਾਂ ਨੇ ਬਣਾ ਦਿੱਤਾ ਹੈ ਨਾ ਨਹੀਂ ਉਹ ਲੱਗਾ ਹੈ ਕਿ ਮੈਂ ਕਹਿ ਰਿਹਾ ਕਿ ਐਗਜ਼ਾਮਪਲ ਕਿ ਐਦਾਂ ਵੀ ਬਣ ਸਕਦੀ ਸੀ। ਹਾਂ ਸਭ ਕੁਝ ਹੋਰ ਬਣ ਸਕਦਾ, ਮੇਰੇ ਕੋਲ ਤੇ ਫੌਰੀ ਜਰਾ ਪੜਨਾ ਮੁਸ਼ਕਲ ਹੈ, ਕੱਖ ਨਹੀਂ ਬਣ ਸਕਦਾ। ਉਹ ਕੁਛ ਕਹਦੇ ਅੱਲਾ ਮਾਹੀ 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 ਮੈਨੂੰ ਛੱਲਾ ਪਵਾ ਦੇ, ਮਾਹੀ ਮਾਹੀ ਮੈਨੂੰ ਛੱਲਾ ਪਵਾ ਦੇ, ਖਿੱਚ ਮੇਰੀ ਫੋਟੋ ਤੇ ਫਟੂ ਵਿੱਚ ਲਾ ਇਹਨੇ ਖਿੱਚ ਮੇਰੀ ਫੋਟੋ ਤੇ ਹੋ ਅਲੀ ਕਰਕੇ ਪਤਾ ਕੀ ਅਲੀ ਐਕਸਪੈਰੀਮੈਂਟ ਕਰਿਆ ਕਰ ਕੋਈ, ਮਤਲਬ ਮਾਹੀ 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 ਮੈਨੂੰ ਛੱਲਾ ਪਵਾ ਦੇ ਤੂੰ ਗਾਣਾ ਕਰ, ਇਹਨੂੰ ਕਲਾਸੀਕਲ ਲਿਆ, ਕਲਾਸੀਕਲ ਚ ਜ਼ਰਾ ਜੀ ਕੀ ਯਾਰ ਸ਼ੁਗਲ ਕਰਦੇ ਪਏ ਬੈਠੇ, ਤੂੰ ਕਿਉਂ ਸਮਝ ਰਿਹਾ ਸ਼ੋਅ ਚ ਬੈਠੇ? ਨਹੀਂ ਮੈਂ ਗਾਉਂਦਿਆਂ ਨਾਲ ਇਟਾਂ ਫੜਾ ਨਹੀਂ ਕਲਾਸੀਕਲ 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 ਤੇਰੇ ਮੇਰੇ ਪਿਆਰ ਕਰ ਚੱਲ ਕੁਛ ਨਹੀਂ। ਮਾਹੀ ਮਾਹੀ ਮੈਨੂੰ ਛੱਲਾ ਪਵਾ
ਪਵਾ ਦੇ ਭਾਈ ਮਾਹੀ ਮੈਨੂੰ ਛੱਲਾ ਪਵਾ ਖਿੱਚ ਮੇਰੀ ਫੋਟੋ ਦੇ ਖਿੱਚੇ ਮੇਰੀ ਫੋਟੋ ਖਿੱਚ ਮੇਰੀ ਫੋਟੋ ਤੇ ਬਟੂਏ ਚਲਾ ਦੇ ਮਾਹੀ ਆਏ ਮਾਹੀ ਮੈਨੂੰ क्यों भाई? ये हमारा फैसलाबाद है, इसको कहते हैं लायनपुर की धरती। ਹਾਂ ਕੀ ਬਾਤ और की कहते ने ਜ਼ਰਖੇਜ਼ ਖੇਸ ਮਿੱਟੀ ਇਹ ਸਾਡਾ ਫੈਸਲਾਬਾਦ ਹੈ, ਸਾਡਾ ਪੰਜਾਬ ਆ। ਦੇਖ ਲਓ ਕੈਸੀ ਗੱਲ ਹੈ ਨਾ ਭਾਜੀ। ਮੈਂ ਤੁਸੀਂ ਉਹ ਕਰਤਾਰਪੁਰ ਗਏ ਹੋ? ਨਹੀਂ ਨਹੀਂ, ਉਹ ਦੂਰ ਹੈ। ਤੁਸੀਂ ਕਿਹੜੇ ਸ਼ਹਿਰ ਚ ਫਿਰੇ ਹੁਣ ਤੱਕ? ਕਿੰਨੇ ਦਿਨ ਹੋ ਗਏ ਤੁਹਾਨੂੰ? ਚੌਥਾ ਦਿਨ ਹੈ ਅੱਜ। ਲਾਹੌਰ 2 ਦਿਨ ਲਾਹੌਰ ਲਾਗੇ, ਫਿਰ ਨਨਕਾਣਾ ਸਾਹਿਬ ਅਸੀਂ ਗਏ, ਗੁਜਰਾਂਵਾਲੇ ਗੁਜਰਾਂਵਾਲਾ ਵੀ ਗਏ ਜੀ। ਅੱਛਾ ਚਲੋ ਹੁਣ ਬਾਕੀ ਸ਼ਹਿਰ ਜਾਂ ਪਾਕਿਸਤਾਨ। ਲਾਹੌਰ ਦੀ ਇੱਕ ਆਪਣੀ ਖਿੱਚ ਹੁੰਦੀ ਹਾਏ ਉਧਰਲੇ ਪੰਜਾਬ 'ਚ। ਲਾਹੌਰ ਲਾਹੌਰ ਦੀ ਇੱਕ ਆਪਣੀ ਖਿੱਚ ਆ, ਠੀਕ ਆ ਜੀ। ਉਹ ਕੀ ਉੱਥੇ ਦੇਖਿਆ, ਜੋ ਸੁਣਿਆ ਸੀ ਉਹਦੇ ਬਾਰੇ 'ਚ? ਜਿੱਦਾਂ ਮੇਰੀ ਬਹੁਤ ਹੈ ਕਿ ਮੈਂ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਫਿਰਾਂ, ਚੰਡੀਗੜ੍ਹ ਦੇ ਬਾਜ਼ਾਰਾਂ 'ਚ ਭੁੱਲ ਜਾਵਾਂ ਮੈਂ ਕਿ ਮੈਂ ਸਜਾਦ ਜਾਨੀ ਆ, ਕੋਈ ਮੈਨੂੰ ਪਛਾਣੇ ਨਾ, ਮੈਂ ਗਵਾਚ ਜਾਵਾਂ, ਓਹ ਮੈਂ ਕੱਲਾ ਜਾਂਦਾ ਰਵਾਂ, ਮੈਂ ਨਾ ਦੇਖਾਂ ਵੀ ਮੈਨੂੰ ਵਾਪਸੀ ਦਾ ਰਸਤਾ ਨਹੀਂ। ਜਿੱਥੇ ਮੈਂ ਗਵਾਚਾ ਉੱਥੇ ਮੈਂ ਫੋਨ ਕਰਦੇ ਮੈਨੂੰ ਇੱਥੋਂ ਲੈ ਜਾਓ। ਯਾਨੀ ਇਹ ਮੇਰੀ ਇੱਕ ਖੁਆਇਸ਼ ਹੈ। ਮੈਨੂੰ ਮਾਫ ਕਰਨਾ, ਮੈਂ ਗੱਲ ਕੱਟ ਰਿਹਾ ਓਵਰਲੈਪ ਕਰ। ਜੀ। ਯਕੀਨ ਕਰਨਾ, ਮੇਰਾ ਵੀ ਇਹ ਦਿਲ ਕਰਦਾ, ਕਿਉਂਕਿ ਅਸੀਂ ਹੈ ਅੰਮ੍ਰਿਤਸਰੀ। ਇਹ ਨਹੀਂ ਗੱਲ ਕਿ ਤੁਸੀਂ ਵੀ ਕਰਤਾਰਪੁਰ ਗਏ ਤੇ ਮੈਂ ਵੀ ਗਿਆ, ਐਸੀ ਕੋਈ ਗੱਲ ਨਹੀਂ। ਮੈਂ ਕਰਤਾਰਪੁਰ ਐਂਡ ਜਿੱਥੇ ਕਰਤਾਰਪੁਰ ਐਂਡ ਮੈਂ ਉੱਥੇ ਤੱਕ ਗਿਆ ਜਨਾਬ। ਭਾਜੀ ਮੈਂ ਉੱਤੋਂ ਵੀ ਅੱਗੇ ਗਿਆ। ਹਾਂ, ਉਹ ਫਿਰ ਕਰਤਾਰਪੁਰ ਨਾ ਰਿਹਾ, ਉਹ ਕੋਈ ਹੋਰ ਇਲਾਕਾ ਆ ਜਾਂਦਾ। ਹਾਂ, ਉਹ ਫਿਰ ਉਹ ਗਲਤ ਹੋ ਗਿਆ ਕੰਮ। ਹਾਂ, ਮੇਰਾ ਮਤਲਬ ਮੈਂ ਦੱਸ ਰਿਹਾ ਸਾਂ ਕਿ ਮੇਰਾ ਜਿੱਦਾਂ ਦਿਲ ਕਰਦਾ, ਬਹੁਤ ਖੁਆਇਸ਼ ਆ ਕਿ ਮੈਂ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਹੋਰ ਫਿਰ ਆਪਣੇ ਜਿਹੜੇ ਮੇਰੇ ਦਾਦਕਿਆਂ ਦਾ ਪਿੰਡ ਸੀ ਫਤਿਹਗੜ੍ਹ ਚੂੜੀਆਂ, ਓਕੇ, ਉੱਥੇ ਜਾਵਾਂ। ਔਰ ਉੱਥੇ ਇੰਜ ਫਿਰਾਂ ਜਿਵੇਂ ਇੱਕ ਅਣਜਾਣ ਕੋਈ ਬੱਚਾ ਕੋਈ ਫਿਰਦਾ, ਕੋਈ ਸੈਲੇਬ੍ਰਿਟੀ ਬਣ ਕੇ ਨਹੀਂ, ਠੀਕ ਹੈ ਨਾ। ਇੰਜ ਹੀ ਉਧਰੋਂ ਖੇਚਾ ਲਾਹੌਰ ਦੀ। ਗੁਰਦਾਸ ਮਾਨ ਸਾਹਿਬ ਨੇ, ਮੈਂ ਉਹਦੇ ਬੜੇ ਗਾਣੇ ਸੁਣੇ ਜਿਨ੍ਹਾਂ ਚ ਉਹਨੇ ਲਾਹੌਰ ਦਾ ਜ਼ਿਕਰ ਕੀਤਾ, ਰਾਵੀ ਦਾ ਕੀਤਾ, ਚਨਾਬ ਹੈ ਸਾਰਾ। ਤੇ ਤੁਸੀਂ ਜਦੋਂ ਲਾਹੌਰ ਇੰਟਰ ਹੋਏ ਤੇ ਕੀ ਉਹ ਫੀਲਿੰਗ ਸੀ? ਕਿੱਥੇ ਕਿੱਥੇ ਫਿਰੇ, ਕੀ ਦੇਖਿਆ ਐਸਾ? ਫੀਲਿੰਗ ਤਾਂ ਪਹਿਲੀ ਗੱਲ, ਪੰਜਾਬ ਦਾ ਮੇਨ ਹਿੱਸਾ ਲਾਹੌਰ, ਹਾਂ, ਫਿਰ ਇਹਦੇ ਨਾਲ ਹਿਸਟਰੀ ਬਹੁਤ ਜੁੜੀ ਹੈ, ਉਹ ਦੇਖਣ ਦਾ ਮੌਕਾ ਮਿਲਿਆ। ਤੇ ਫਿਰ ਗਾਣਿਆਂ ਸੁਣਿਆ ਤਾਂ ਲਾਹੌਰ ਹੈ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਉਹ ਬਿਲਕੁਲ ਹਕੀਕਤ ਬਾਤ ਹੈ। ਐਵਰੀ ਪਰਸਨ ਇਜ਼ ਲਿਵਿੰਗ ਅ ਲੈਜੈਂਡ ਲਾਈਫ। ਜੀ ਰਿਹਾ ਹਰ ਬੰਦਾ ਇੱਥੇ, ਜੀ ਰਿਹਾ। ਕੋਈ ਮੁਫਲਸੀ ਚੀਜ਼ ਤਾਂ ਵੀ ਜੀ ਰਿਹਾ, ਕੋਈ ਅਰੂਜ ਤੇ ਉਹ ਵੀ ਜੀ ਰਿਹਾ। ਇਹ ਲਾਹੌਰ ਦੀ ਖਾਸੀਅਤ ਆ, ਹਰ ਬੰਦੇ ਨੂੰ ਐਕਸੈਪਟ ਕਰ ਰਿਹਾ ਔਰ ਹਰੇਕ ਨੂੰ ਖੁਸ਼ੀ ਦੇ। ਸਭ ਤੋਂ ਪਹਿਲੇ ਤੇ ਸਾਡੇ ਉਹ ਜਿਹੜੇ ਆਰਟਿਸਟ ਨੇ ਲਾਹੌਰੇ, ਤਾਫੂ ਸਾਹਿਬ ਦੇ, ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਦੇ ਇਸ ਗਾਣੇ ਦੀ ਵਜ੍ਹਾ ਤੋਂ ਲੋਕਾਂ ਦੇ ਦੇਖੋ ਕਿੱਥੇ ਰੈਫਰੈਂਸ ਉਹਨਾਂ ਨੇ ਦਿੱਤਾ, ਉਹਦੇ ਲਿੰਕ ਕੀਤਾ। ਇਹ ਉਹਨਾਂ ਦੀ ਬਹੁਤ ਸ਼ੁਕਰੀਆ ਉਹਨਾਂ ਦਾ ਕਿ ਸਾਡੇ ਪਾਕਿਸਤਾਨ ਵਾਸਤੇ ਉਹਨਾਂ ਨੇ ਇੱਕ ਸ਼ਹਿਰ ਨੂੰ। ਦੂਜੀ ਗੱਲ ਹੈ, ਲਾਹੌਰ ਜਿਹਨੇ ਲਾਹੌਰ ਨੇ ਵੇਖਿਆ ਜੰਮਿਆ ਨਹੀਂ। ਇਹਦੀ ਕੀ ਲੌਜਿਕ ਹੈ, ਕਿੱਥੋਂ ਗੱਲ ਨਿਕਲੀ ਹੋਏਗੀ? ਔਰ ਇਹਦੇ ਪਿੱਛੇ ਕੀ ਵਜ੍ਹਾ ਕੀ ਵੀ ਲਾਹੌਰ ਨਹੀਂ ਵੇਖਿਆ ਤੇ ਤੂੰ ਲਾਹੌਰ ਵੇਖਿਆ? ਪਤਾ ਨਹੀਂ ਕਿਹੜੀ ਚੀਜ਼ ਦਾ ਨਾਮ ਲਾਹੌਰ। ਨਾ ਭਾਜੀ, ਲਾਹੌਰ ਸ਼ਹਿਰ ਦੀ ਗੱਲ ਹੋ ਰਹੀ ਹੈ। ਸਰ ਜੀ ਹੁਣ ਤੁਸੀਂ ਜਿੱਥੇ ਜਿੱਥੇ ਗਏ ਨਾ, ਉੱਥੇ ਮੈਂ ਨਹੀਂ ਗਿਆ ਹੁਣ ਅੱਜ ਤੋਂ ਬਾਅਦ। ਮੈਨੂੰ ਮਾਫੀ ਦੇ ਦੇ, ਮੈਂ ਸਮਝ ਗਿਆ। ਨਹੀਂ, ਮੈਂ ਕਹਿਣ ਲੱਗਾ ਸਾਂ ਕਿ ਇਹਨੇ ਅਗਰ ਲਾਹੌਰ ਨਹੀਂ ਵੇਖਿਆ ਜਾਂ ਮੈਂ ਲਾਹੌਰ ਨਹੀਂ ਗਿਆ, ਮੈਂ ਨਹੀਂ ਵੇਖਿਆ, ਤੇ ਅਸੀਂ ਜੰਮੇ ਹੀ ਨਹੀਂ। ਅਸੀਂ ਕਿੱਥੇ ਆ ਫਿਰ? ਅਸੀਂ ਜੰਮੇ ਤੇ ਆਏ ਨਹੀਂ। ਅਸੀਂ ਕਿਤੇ ਤੁਸੀਂ ਤਾਂ ਹੈ ਹੀ ਲਾਹੌਰ। ਹਸਪਤਾਲ ਦੇ ਸ਼ੀਸ਼ੇ 'ਚ ਪਏ ਆ ਕਿਤੇ, ਉਹਦੇ ਅਸੀਂ ਜੰਮੇ ਨਹੀਂ ਆਏ। ਜਾਂ ਅਸੀਂ ਮਾਂ ਦੀ ਗੋਸ਼ਟ ਹੀ ਫਿਰ ਰਹੇ ਹਾਂ। ਖੂਬਸੂਰਤੀ ਇੰਨੀ ਹੈ ਸ਼ਹਿਰ ਦੀ, ਜਿਹੜਾ ਸਟਰਕਚਰ ਆ, ਇਨਫਰਾਸਟ੍ਰਕਚਰ, ਜੇ ਮੈਂ ਕਹਾਂ ਵੀ ਕਮਾਲ ਹੀ ਕੀਤੀ ਪਈ ਹੈ। ਜਿਹੜੇ ਮੋਟਰਵੇ ਨੇ, ਰਿੰਗ ਰੋਡਸ ਬਣਾਈਆਂ, ਫਿਰ ਜਿਹੜਾ ਪਬਲਿਕ ਦਾ ਇਨਫਲੂਐਂਸ ਹੈ ਨਾ, ਸਾਨੂੰ ਵੇਖ ਕੇ ਹਰ ਬੰਦਾ ਪਿਆਰ ਹੀ ਕਰ ਰਿਹਾ। ਇੱਕ ਪਿਕਚਰ ਲੈ ਲੈ, ਇੱਕ ਫੋਟੋ ਲੈ ਲੈ, ਸਰਦਾਰ ਜੀ। ਅੱਛਾ, ਜਿਹੜੀਆਂ ਗੱਲਾਂ ਇੱਕ ਬਹੁਤ ਸਾਰੀਆਂ ਹੁੰਦੀਆਂ ਨੇ ਕਿ ਮੇਰਾ ਇੱਕ ਦੋਸਤ ਆ ਪ੍ਰਾਂਤਿਕ, ਜਿਹਦੇ ਮੈਂ ਤੁਹਾਨੂੰ ਗਾਣੇ ਹੁਣੇ ਸੁਣਾਏ ਨੇ ਨਾ, ਮਿਊਜ਼ਿਕ ਸੁਣਾਇਆ ਜੀ, ਜਿਹਦਾ ਆਪਣੇ ਦੁਬਈ ਦੇ ਸ਼ੋਆਂ ਜੀ ਦੂਜੇ ਪਿੱਛੇ ਇੱਕ ਗੁਲਾਬੀ ਅੱਖਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਚੱਲ ਰਿਹਾ ਹੁੰਦਾ ਜਦੋਂ ਮੈਂ ਸ਼ੋਅ ਕਰ ਰਿਹਾ ਹੁੰਦਾ, ठीक है ना। वो उन्हें बनाया प्रांतिक, वो उर्दू में कह देता हूँ ताकि वो देखे तो उसे समझ आ जाए, क्योंकि पंजाबी उसे कम समझ आती। तो वो प्रांतिक भैया ट्रैक्स उन्हें कितने अच्छे बनाए, क्या कहने, फील के साथ, बहुत खूबसूरत। हमारी तरफ से भी उनको बहुत ज्यादा एप्रिसिएशन। और प्रांतिक भैया, ये मैं स्पेशल आपको भेज रहा हूँ ये क्लिप, और ये मेरे भाई हैं, हमारे सीनियर, हमारे उस्तादों में से। तो मैं इंशाल्लाह 2 4 5 अली शेर है और है,
तो टाइम निकालना है। तो ये मेरे जो भाई हैं इनका आपने जो भी कहें ये काम करना है, पहले तो लाइव में आपको कह दूं जी ठीक है जी। Thank you. तो क्योंकि आपका पसंद बहुत आया, आप इस काबिल हैं कि आपसे No, no, काम no, करवाया no, जाए। no. पहली बात कमाल। कमाल। वाह। दूसरी का बात ये है कि ये प्रांतिक सर जब मेरा ना इसका म्यूजिक सुन के ना, म्यूजिक में जो फील देता है, ये पियानो बजा रहा है या वो दूसरा वो बजा रहा है कुछ भी, तो उसमें फील बहुत होती है। तो मेरा ना उससे मिलने को बहुत दिल किया, मैंने कहा यार प्रांतिक मैंने तेरे से मिलना है। अब वो दुबई नहीं आया था कभी, तो मैंने कहा यही हो सकता है कि भाई आप उधर दुबई आ जाओ, मैं भी दुबई आ जाऊं। एक बहुत बड़ा कीबोर्ड मैंने उसके लिए खरीदा, काफी बड़ा था वो, जो नेटिव इंस्ट्रूमेंट का, वाह, बहुत बड़ा डिजिटल पूरा उसमें आ जाता है, वो मैं उसे गिफ्ट देना था। तो वो अब इतना बड़ा था कि वो एयरपोर्ट पे ले जाना उधर, ये बहुत मुश्किल काम था। तो मैं वो लेके गया दुबई, उससे मैंने वीजा भेजा, मतलब उसे लगवा के भेजा, वो आया। तो कितने महीने, 2 से 3 महीने उस बंदे को तो डर नहीं था, लेकिन वो कहता कि मेरे इर्द गिर्द वाले हर बंदे ने कहता वो ना जाई, वो ऐसे होते तुझे बुला रहे, यानी एक अजीब ਜਿਹਾ ਸਾਡਾ ਕ੍ਰੀਏਟ ਕੀਤਾ ਹੈ ਨਾ ਸਾਡੇ ਬਾਰੇ ਚ, ਇੱਧਰ ਦਾ ਉਧਰ, ਉਧਰ ਦਾ ਉਧਰ। ਭਾਵੇਂ ਨੂੰ 2 ਮਹੀਨੇ ਵਿਚਾਰਾ ਮੈਨੂੰ ਡਰਦਾ ਹੀ ਰਿਹਾ, ਉਹਨੇ ਮੈਨੂੰ ਹਾਮੀ ਨਹੀਂ ਭਰੀ। मैं कि यार प्रांतिक मसला क्या है, क्या बात है, तू नहीं आना क्या, सब कुछ। कभी कहता है ओदा दिल कहता है यार भाई मैं सीधा बताऊं ना, मुझे बहुत डरा रहे हैं मेरे इर्द गिर्द वाले दोस्त के, तू अकेला जा रहा है और वो उधर और पाकिस्तान और उधर दुबई। भाई वो बंदा आया, एयरपोर्ट से मैंने रिसीव किया, थोड़ा थोड़ा पहले वो थोड़ा डरा हुआ था, फिर वो एंजॉय किया हमने, वाह। इतना एंजॉय किया। अब वो वापस चला गया, फिर मैंने उसे जब कीबोर्ड दी वो हैरान हुआ, कहता भाई अबे तू लेके कैसे आया, कहता ये इतना। मैं कहा यार तुझे छोड़ दो, तो ये देख आ गया कि नहीं। अब वो लेके गया वहां पे, उसने फिर पियानो उसकी बड़ी अच्छी है फील, फिर उसने मुझे वीडियो भेजी, तो वो सुन रहा है माशाल्लाह। और फिर अब मैं कह रहा हूँ कि आ जा, तो लेकिन उसे ना, आपने ट्रैक उसके सुन लिए, क्या बात। इससे ज्यादा उसे खुद गाने का शौक है, वाह। हटता ही नहीं है, वाह वाह। हटता ही नहीं है, गाना गाना। मैं कहता हूँ यार ट्रैक बना, नहीं मेरा फलां शो है, मेरा फलां शो है, और है भी बड़ा क्यूट सा बच्चा, कभी मैं मिलवाऊंगा आपको इंशाल्लाह ताला। जरूर, जरूर। तो वो ये अच्छा, ਇਹ ਮੈਂ ਪੁੱਛ ਰਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਵੀ ਕੋਈ ਥੋੜਾ ਸੇ ਕੋਈ ਤਾਂ ਹੈ ਸੀ, ਕੋਈ ਡਰ ਖੌਫ ਕਿ ਪਾਕਿਸਤਾਨ ਚੱਲੇ ਹੋ ਤੇ ਉੱਥੇ ਆ, ਤੁਸੀਂ ਕਿਹਾ ਨਾ ਕਿ ਜਿਹੜਾ ਸਾਨੂੰ ਵੇਖ ਰਿਹਾ ਸੈਲਫੀ ਲੈ ਰਿਹਾ, ਮੁਹੱਬਤ ਮਿਲ ਰਹੀ ਹੈ ਹਰ ਪਾਸੇ ਤੁਹਾਨੂੰ, ਪਿਆਰ ਇਹ ਪਹਿਲੇ ਉੱਥੇ ਤੁਰੰਤ ਤੋਂ ਹੀ ਤੁਸੀਂ ਇਹਨੂੰ ਐਕਸੈਪਟ ਕਰਦੇ ਸੀ ਇਸ ਚੀਜ਼ ਨੂੰ ਕਿ ਸਾਨੂੰ ਉੱਥੇ ਇਦਾਂ ਹੋਏਗਾ, ਜਾਂ ਕੋਈ ਕਿਤੇ ਡਰ ਹੈ ਸੀ ਥੋੜਾ? ਨਹੀਂ, ਡਰ ਤੇ ਕਦੇ ਰਿਹਾ ਹੀ ਨਹੀਂ ਜ਼ਿੰਦਗੀ 'ਚ, ਪਰ ਇੰਨਾ ਪਤਾ ਸੀ ਵੀ ਲੋਕ ਪਿਆਰ ਵਾਲੇ ਆ। ਹਾਂ, ਸਿਰਫ ਸਾਡਾ ਕਲਚਰ ਇੱਕੋ, ਸਾਡੀ ਬੋਲੀ ਇੱਕੋ, ਸਾਡੇ ਖਾਬੇ ਇੱਕੋ, ਖਾਣ ਪੀਣ ਇੱਕੋ ਜਿਹਾ ਹੀ ਹੈ। ਸਾਡੇ ਵਿਆਹਾਂ ਸ਼ਾਦੀਆਂ ਦੇ ਜੋ ਫੰਕਸ਼ਨ ਇੱਧਰ ਹੁੰਦੇ ਨੇ ਉਹੀ ਉੱਧਰ ਹੁੰਦੇ ਨੇ। ਤੇ ਇਸ ਲਈ ਕੋਈ ਡਰ ਤੇ ਹੈ ਨਹੀਂ। ਤੇ ਪਰ ਜਦੋਂ ਪਾਰ ਆਏ ਆ ਬਾਰਡਰ ਤੋਂ, ਪਿਆਰ ਵਾਲੇ ਲੋਕ ਮਿਲੇ, ਮੁਸਕਰਾ ਕੇ ਮਿਲੇ, ਤੇ ਉਹ ਸਾਰਾ ਡਰ ਨਿਕਲ ਗਿਆ। ਹੁਣ ਤੁਸੀਂ ਜਿਹੜਾ ਇਸਤਕਬਾਲ ਹੋਇਆ ਹਾਏ। ਉਹਦੇ ਨਾਲ ਸਾਰਾ ਹੀ ਡਰ ਨਿਕਲ ਹੁਣ ਗਿਆ। ਤੁਸੀਂ ਵਾਪਸ ਜਾਓ, ਯੂਐਸਏ ਜਾਓਗੇ ਇੱਥੋਂ, ਨਹੀਂ, ਇੱਥੋਂ ਇੰਡੀਆ ਜਾਵਾਂਗੇ ਹੁਣ ਫਿਰ। ਤੁਸੀਂ ਇੰਡੀਆ ਜਾਓ, ਤੁਹਾਨੂੰ ਉੱਥੇ 에ਅਰਪੋਰਟ ਤੇ ਕੋਈ ਬੰਦਾ ਪੁੱਛੇ ਸਰਦਾਰ ਜੀ ਇੱਧਰ ਕਿੱਧਰ ਗਏ ਸੀ, ਨਹੀਂ। ਇੰਜ ਮੂੰਹ ਕਰਕੇ, ਫੇਰ ਉਹ ਨਹੀਂ ਭਾਈ ਜੀ, ਇਗਨੋਰ ਕਰ ਦਈਦਾ ਇਹੋ ਜਿਹੇ ਬੰਦਿਆਂ ਨੂੰ। ਅਸੀਂ ਕੀ ਲੈਣਾ ਉਹਦਾ। ਅੱਛੀ ਗੱਲ। ਭਾਜੀ ਮੈਂ ਜੇ ਤੁਹਾਨੂੰ ਤੂੰ ਗੱਲ ਅੰਦਰੋਂ ਸੜਿਆ, ਤੂੰ ਸੜਿਆ ਰਹਿ। ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਜਦੋਂ ਛੋਟਾ ਹੁੰਦਾ ਸੀ ਨਾ 12-13 ਸਾਲ, ਬੜਾ ਖੂਬਸੂਰਤ ਹੁੰਦਾ ਸੀ। ਸਾਡੇ ਮਹੱਲੇ 'ਚ ਇੱਕ ਮੁੰਡਾ ਹੁੰਦਾ ਸੀ ਬੜਾ ਜਵਾਨ ਜਿਹਾ, ਭਾਜੀ ਉਹਨੇ ਮੈਨੂੰ ਕਦੀ ਐਨ ਨੂੰ ਲੈ ਜਾਣਾ, ਕਦੀ ਐਨ ਲੈ ਜਾਣਾ, ਕਦੀ ਐਨ। ਬੜਾ ਅੱਛਾ, ਬੜਾ ਮੇਰਾ ਉਹਦੇ ਨਾਲ ਪਿਆਰ ਸੀ। ਵਾਹ। ਸਰ ਜੀ ਤੁਸੀਂ ਆਪ ਧਿਆਨ ਪਾਉਂਦੇ ਹੋ ਇਦਾਂ ਦੀ ਜਿਹੜੀਆਂ ਕਿ ਨਹੀਂ ਨਹੀਂ ਆ ਰਹੀ ਰੇਂਜ ਕੋਈ? ਨਹੀਂ, ਸਵਾਲ ਗੰਦਾ ਜਵਾਬ ਜਮਾ ਹੋ ਰਿਹਾ। ਨਹੀਂ ਕੋਈ ਤੇਰੇ ਨਹੀਂ ਆ ਰਿਹਾ ਅੱਗੇ ਕਿਤੇ ਗੱਲ ਤੋਰਨੀ? ਨਹੀਂ ਨਹੀਂ, ਵਾਧਾ ਪਾਉਣ ਨੂੰ। ਮੈਂ ਤੋਰਨਾ ਨਹੀਂ ਚਾਹ ਰਿਹਾ। ਨਹੀਂ ਇੱਥੇ ਕੋ ਚੁੱਪ ਕਰ ਗਿਆ ਮੈਂ। ਹਾਂ ਨਹੀਂ, ਇੱਥੇ ਤਾਂ ਰੱਖ ਬੰਦਾ ਸੀ ਕਿ ਭਾਈ ਮੇਰੇ ਉਦੋਂ ਦੇ 2 ਮੈਂ ਦੇਣੇ ਕਿਸੇ ਨਾ, ਫਿਰ ਤਾਂ ਅਸੀਂ ਰਾਤ ਨੂੰ ਕਿਸੇ ਨੂੰ। ਇੱਕ ਉਹਨਾਂ ਨੂੰ ਗੱਲ ਯਾਦ ਆ ਗਈ, ਉਹ ਲਤੀਫਾ ਹੀ ਹੈ। ਕੋਈ ਨਾ ਬੰਦਾ ਸੀ, ਕਿਸੇ ਦੇ ਰਿਸ਼ਤੇ ਵਾਸਤੇ ਨਾ ਚਲਾ ਗਿਆ ਉਹ, ਤੂੰ ਹੁਣ ਨਾ ਵਿਚੋਲਾ ਸੀ, ਤੂੰ ਹੁਣ ਉਹਦੇ ਬਾਰੇ ਨਾ ਉਹ ਗੱਲ ਦੱਸ ਰਿਹਾ। ਉਹਨੇ ਕਿਹਾ ਜੀ ਮੁੰਡਾ ਕੀ ਕੰਮ ਕਰਦਾ ਜੀ? ਇੱਕ ਮੁੰਡੇ ਕੋਲ ਗੱਡੀ ਹੈਗੀ, ਕਹਿੰਦਾ ਜੀ ਇਹਦੇ ਕੋਲ 2 ਗੱਡੀਆਂ। ਹਾਂ। ਅੱਛਾ, ਵਾਹ ਜੀ ਵਾਹ। ਅੱਛਾ ਜੀ ਘਰ? ਕਹਿੰਦਾ 2 ਘਰ ਇਹਦੇ ਕੋਲ। ਵਾਹ ਜੀ ਵਾਹ। ਕੰਮ ਕੀ ਕਰਦਾ ਜੀ? 3-4 ਕੰਮ ਬਿਜ਼ਨਸ ਕਰਦਾ ਹੈ। ਹਾਂ। ਵਾਹ ਜੀ ਵਾਹ। ਉਹ ਮੁੰਡਾ ਥੋੜਾ ਜਿਹਾ ਖੰਗੇ ਹੀ ਯਾਰ, ਕਹਿੰਦਾ ਜੀ ਕਹਿੰਦੇ ਜੀ ਖਾਂਸੀ, ਕਹਿੰਦਾ ਨਹੀਂ ਟੀਵੀ। ਟੀਵੀ ਉਹ ਵੱਡਾ ਕੰਮ। ਵਾਹ 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 ਵਾਹ, ਇਹੋ ਗੱਲ ਹੈ। ਹਾਂ ਜੀ, ਹੈ ਜੀ। ਹਾਂ। ਇੱਕ ਜੀ ਨਹੀਂ ਹੁਣ ਬੋਲੇ ਨਹੀਂ ਅੱਗੋਂ ਹਰ ਗੱਲ ਤੇ 2। ਅੱਛਾ ਚਲੋ। ਅੱਛਾ ਜੀ ਭਾਜੀ, ਮੈਂ ਤੁਹਾਨੂੰ ਹੁਣ ਗਾਣਾ ਸੁਣਾਉਣਾ। ਅਲੀ ਸ਼ੇਰ ਵੀ ਮੇਰਾ ਵੀਰ ਬਹੁਤ ਅੱਛਾ ਸਿੰਗਰ, ਬਹੁਤ ਅੱਛਾ ਗਾਉਂਦਾ। ਭਾਈ ਜਾਜ਼ ਵੀ, ਭਾਜੀ ਕੋ ਵੀ ਸੁਣਨਾ ਵਾ, ਮਾੜਾ ਚੰਗਾ ਨਾ ਨਾ ਨਾ, ਜਿੱਦਾਂ ਦਾ ਭਾਜੀ ਮਰਜੀ। ਨਹੀਂ ਭਾਜੀ ਹਿੱਸਾ ਪਾਉਣਾ,
ਭਾਜੀ ਕੋ ਵੀ ਸੁਣਾਂਗੇ ਤੇ ਮੈਂ ਤੁਹਾਨੂੰ ਪਤਾ ਵਾ ਕਿ ਮੈਂ ਅਗਰ ਮੇਰੇ ਕੋਲ ਨਾ ਸੁਣਿਆ ਤੇ ਇਹਨਾਂ ਨੇ ਕਿੱਦਾਂ ਗਾਉਣਾ ਹੈਨਾ। ਭਵਨ ਭਾਜੀ ਕੀ ਸੁਣਾ ਰਹੇ ਹੋ? ਮੈਂ ਅੱਖੀਆਂ ਨੇ ਝੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ। ਅੱਜ ਯਾਦਾਂ ਤੇਰੀਆਂ ਆਈਆਂ, ਵਤਨਾਂ ਨੂੰ ਆ ਜਾ ਢੁਰਨਾ। ਹਾਏ ਉਸਤਾਦ ਨੁਸਰਤ ਅਲੀ ਖਾਨ ਵਾਹ ਵਾਹ ਸਰ, ਪਲੀਜ਼ 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 ਇਜਾਜ਼ਤ ਹੈ ਜੀ। ਸਰ। ਅੱਖੀਆਂ ਨੇ ਝੜੀਆਂ ਲਾਈਆਂ, ਅੱਖੀਆਂ ਨੇ ਝੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਨੇ, ਵਤਨਾਂ ਨੂੰ ਆ ਜਾ ਢੋਲਣਾ, ਢੋਲਣਾ, ਵਤਨਾਂ ਨੂੰ ਆ ਜਾ ਢੋਲਣਾ। ਅੱਖੀਆਂ ਨੇ ਝੜੀਆਂ ਲਾਈਆਂ, ਅੱਖੀਆਂ ਨੇ ਝੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਨੇ, ਵਤਨਾਂ ਨੂੰ ਆ ਜਾ ਢੋਲਣਾ, ਢੋਲਣਾ, ਵਤਨਾਂ ਨੂੰ ਆ ਜਾ ਢੋਲਣਾ। ਦੋ ਬੋਲ ਪਿਆਰ ਵਾਲੇ ਮੇਰੇ ਨਾਲ ਬੋਲ ਕੇ ਬੈਠੀਆਂ ਉਦਾਸ ਸਾਰੀ ਜ਼ਿੰਦਗੀ ਨੂੰ ਰੋੜ ਕੇ। ਦੋ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ ਬੈਠੀਆਂ ਉਦਾਸ ਸਾਰੀ ਜ਼ਿੰਦਗੀ ਨੂੰ ਰੋੜ ਕੇ। ਮੇਰੇ ਪਰਛਾਵੇਂ ਕੋਲੋਂ ਲੋਕੀ ਤੁਰ ਨੱਸਦੇ, ਗਲੀਆਂ ਦੇ ਕੱਖ ਮੇਰੇ ਹਾਲ ਉੱਤੇ ਹੱਸਦੇ। ਤਕਦੀਰ ਨੇ ਸ਼ਮਾਂ ਪਾਈਆਂ, ਤਕਦੀਰ ਨੇ ਸ਼ਮਾਂ ਪਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਨੇ, ਵਤਨਾਂ ਨੂੰ ਆ ਜਾ ਢੋਲਣਾ, ਢੋਲਣਾ, ਵਤਨਾਂ ਨੂੰ ਆ ਜਾ ਢੋਲਣਾ। ਅੱਖੀਆਂ ਨੇ ਝੜੀਆਂ ਲਾਈਆਂ, ਅੱਖੀਆਂ ਨੇ ਝੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਵੇ, ਵਤਨਾਂ ਨੂੰ ਆ ਜਾ ਢੋਲਣਾ। ਅੱਖੀਆਂ ਨੇ ਝੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਵੇ, ਵਤਨਾਂ ਨੂੰ ਆ ਜਾ ਢੋਲਣਾ, ਢੋਲਣਾ, ਵਤਨਾਂ ਨੂੰ ਆ ਜਾ ਢੋਲਣਾ, ਢੋਲਣਾ, ਵਤਨਾਂ ਨੂੰ ਆ ਜਾ ਢੋਲਣਾ। ਸਭ ਤੋਂ ਖੂਬਸੂਰਤ ਮੈਂ ਜਿਹੜੀ ਚੀਜ਼ ਦੇਖ ਰਿਹਾ, ਮੈਂ ਸਦੀਕ ਸਾਹਿਬ ਨੂੰ ਮਿਲਿਆ, ਲਾਹੌਰ ਰਫੀ ਸਾਹਿਬ ਦੇ ਸਕੇ ਛੋਟੇ ਭਾਈ ਸੀ ਸਦੀਕ ਸਾਹਿਬ, ਤੇ ਉਹਨਾਂ ਨੇ ਮੈਂ ਬਹੁਤ ਕੁਝ ਪੁੱਛਿਆ ਨਾ, ਜਿਵੇਂ ਪਤਾ ਨਹੀਂ ਕਿੰਨਾ ਕੁ ਆ ਕਿੱਦਾਂ ਕਰਦੇ ਸੀ ਆ, ਕਿਉਂਕਿ ਉਹ ਸੀ ਜਿਨ੍ਹਾਂ ਨੇ ਬਿਲਕੁਲ ਉਹ ਦੱਸਣਾ ਵੀ ਜੋ ਸਹੀ ਸੀ। ਸਹੀ। ਬਾਕੀ ਤੇ ਹੋਰ ਹੈ ਨਾ, ਜੀ ਰਫੀ ਸਾਹਿਬ ਨੇ ਦੁਨੀਆ ਕਰ ਖਵਾ ਲਗਾਇਆ ਤੇ ਗਲੇ ਚੋਂ ਖੂਨ ਆ ਗਿਆ ਤੇ ਇਦਾਂ ਦੀਆਂ ਬਹੁਤ ਗੱਲਾਂ ਨੇ, ਲੇਕਿਨ ਉਹਨਾਂ ਨੂੰ ਮੈਂ ਪੁੱਛਿਆ ਕਿ ਨਾਲ ਸੀ, ਤੇ ਮੈਂ ਕਿਹਾ ਜੀ ਉਹਨਾਂ ਦਾ ਮਤਲਬ ਗਲੇ ਚੋਂ ਆਵਾਜ਼ ਕੱਢਣ ਦਾ ਕੀ ਸਟਾਈਲ ਸੀ, ਲਾਊਡ ਜਾਂ ਸੌਫਟ? ਉਹ ਕਹਿੰਦੇ ਜੀ ਦੁਨੀਆ ਕਰ ਖਵਾਲੇ ਸੁਣ ਦਰਦ ਭਰੇ ਮੇਰੇ ਨਾਲੇ। ਤੁਸੀਂ ਉਹਨਾਂ ਕੋਲ ਛੋਟੀ ਜਿਹੀ ਅਕੈਡਮੀ 'ਚ ਅਸੀਂ ਬੈਠੇ ਸੀ ਬਸ਼ਾਰਤ ਭੱਟ ਸਾਹਿਬ ਦੀ ਲਾਹੌਰ, ਕਹਿੰਦੇ ਤੁਸੀਂ ਇੱਥੋਂ ਸੁਣੋਗੇ ਨਾ ਤੁਹਾਨੂੰ ਬਾਹਰ ਵਾਦਾ ਨਹੀਂ ਲੱਗਣਾ ਅੰਦਰ ਕੋ ਗਾ ਰਿਹਾ। ਉਹ ਮੈਂ ਇਹਦੇ 'ਚ ਦੇਖਿਆ ਅੱਜ, ਉਹ ਤਾਂ ਸੁਣ ਰਹੇ ਸੀ ਆਵਾਜ਼ ਕਿੰਨਾ ਕਾ, ਲੇਕਿਨ ਯਕੀਨਨ ਜਦੋਂ ਐਸੀ ਰਿਕਾਰਡਿੰਗ ਸੁਣਾਂਗੇ ਸਾਨੂੰ ਲੱਗੇਗਾ ਕਿ ਪਤਾ ਨਹੀਂ ਕਿੰਨਾ ਖੁੱਲਾ ਗਾ ਰਿਹਾ। ਬਹੁਤ ਅੱਛਾ। ਮਾਈਕ ਦੀ ਜਿਹੜੀ ਯਾਨੀ ਕਿ ਜਿਹੜੀ ਪਲੇਸ ਮਾਈਕ ਵਾਲਾ ਆਵਾਜ਼ ਜਿਹੜਾ ਹੁੰਦਾ, ਤੇ ਬਹੁਤ ਅੱਛੇ, ਬਹੁਤ ਮਜ਼ਾ ਆਇਆ। ਇੱਕ ਦੋ ਸਿੱਖ ਵੀ ਰਹੇ, ਕੋਈ ਉਸਤਾਦ ਵੀ ਇਹਨਾਂ ਦੇ ਉੱਥੇ, ਕਿਤੋਂ ਰਿਆਜ਼ ਰਿਊਜ਼ ਕੋਈ ਬੇਸਿਕ ਇਹਨਾਂ ਨੂੰ ਮੈਂ ਇੱਕ ਸਾਡੇ ਉਸਤਾਦ ਹੁੰਦੇ ਸੀ ਮੋਹਨ ਸਿੰਘ ਲੁਧਿਆਣੇ, ਓਕੇ, ਇਹ ਜਦੋਂ ਛੋਟੇ ਹੁੰਦੇ ਸੀ ਮੈਂ ਪ੍ਰੋਗਰਾਮ ਤੇ ਚਲੇ ਜਾਣਾ ਆਪਣੇ, ਤੇ ਮੈਂ ਇਹਦੀ ਮਾਂ ਨੂੰ ਕਹਿਣਾ ਵੀ ਭਾਵੇਂ ਰਕਸ਼ੇ ਤੇ ਲੈ ਕੇ ਜਾਓ, ਜਿੱਦਾਂ ਵੀ ਲੈ ਕੇ ਜਾਣਾ। ਉਹਨਾਂ ਕੋ ਉਸਤਾਦਾਂ ਕੋ ਹਾਂ, ਉਹ ਬੇਸਿਕ ਕਰਾਉਂਦੇ ਰਹੇ, ਫਿਰ ਅੱਗੇ ਇਹ ਸਿੱਖਦੇ ਰਹੇ। ਮਤਲਬ ਹੁਣ ਕੋ ਪ੍ਰੈਕਟਿਸ ਵਗੈਰਾ ਕਰਦਾ ਤੂੰ ਘਰ? ਨਹੀਂ ਪ੍ਰੈਕਟਿਸ ਨਹੀਂ ਕਿਉਂ? ਤੇ ਕੰਮ ਤੇ ਰਹੀਦਾ। ਨਹੀਂ ਸ਼ੌਕ ਗਾਉਣ ਦਾ ਵਾ, ਸ਼ੌਂਕ ਤਾਂ ਗਾਉਣ ਦਾ ਹੀ ਤੇ ਹੈ, ਪ੍ਰੈਕਟਿਸ ਨਹੀਂ ਕਰਨੀ। ਪ੍ਰੈਕਟਿਸ ਨਹੀਂ ਕਰਨੀ, ਪਰ ਸੁਣਦਾ ਮੈਂ ਇਹੀ ਚੀਜ਼ਾਂ ਹੈ, ਸਵਾਦ ਵਾਲੀਆਂ ਚੀਜ਼ਾਂ ਤੂੰ ਸੁਣਦਾ। ਜਦੋਂ ਜਾਣਾ ਵਾ, ਅੱਛਾ ਹੁਣ ਮੈਂ ਤੈਨੂੰ ਜਿਹੜਾ ਤੂੰ ਕਹਿ ਰਿਹਾ ਨਾ, ਉਹ ਨਿੱਕੇ ਵੀਰ ਵਾਂਗੂ ਕਹਿ ਰਿਹਾ। ਠੀਕ ਹੋ ਗਿਆ। ਇਹਨੂੰ ਉਹ ਨਹੀਂ ਸਮਝਣਾ ਕਿ ਮੈਂ ਤੈਨੂੰ ਤੁਸੀਂ ਕਹਾਂ ਨਾ ਤੇ ਮੈਨੂੰ ਇੰਜ ਲੱਗਣਾ ਮੈਨੂੰ ਅਪਣਾਈਅਤ ਨਹੀਂ ਆ ਰਹੀ। ਬਿਲਕੁਲ ਮੈਂ ਤੈਨੂੰ ਤੂੰ ਕਹਿ ਰਿਹਾ ਤੇ ਚ ਮੁਹੱਬਤ ਆ ਰਹੀ। ਬਿਲਕੁਲ। ਇਹ ਮੈਂ ਉਹ ਤੂੰ ਕਹਿ ਰਿਹਾ ਜ਼ਿਹਨ 'ਚ ਰੱਖੀ ਪਹਿਲੇ। ਠੀਕ ਹੈ ਨਾ? ਤੇ ਤੂੰ ਜਦੋਂ ਜਾਣਾ ਜਿੱਥੇ ਉਹ ਟਰੱਕ ਲੈ ਕੇ, ਜੀ, ਠੀਕ ਹੈ ਜੀ, ਕਿੰਨਾ ਸਫ਼ਰ ਹੁੰਦਾ? ਉਹੀ ਕੁਝ 2-2.5
ਦਿਨਾਂ ਦਾ ਦਿਨਾਂ ਦਾ। ਦਿਨਾਂ ਦਾ ਤੇ ਉੱਥੇ ਰਸਤੇ 'ਚ ਸਟੇ ਵੀ ਹੁੰਦਾ ਹੈ? 10 ਘੰਟੇ ਸੌਂਈਦਾ ਅਸੀਂ 11 ਘੰਟੇ ਡਰਾਈਵ ਕਰਕੇ 10 ਘੰਟੇ ਆਰਾਮ ਬੇਵਕੂਫਾ ਵਾਜਾ ਰੱਖ ਵਿੱਚ। ਮੈਂ ਵਾਜਾ ਇਸ ਤੋਂ ਨਹੀਂ ਰੱਖਦਾ, ਰੋਡ ਰਫ ਹੁੰਦੀ ਹੈ, ਕਿਤੇ ਸੁਰ ਮਾੜੀ ਮੋਟੀ ਵੀ ਹਿਲ ਗਈ ਤੇ ਮੇਰਾ ਸਾਰਾ ਹੀ ਵਾਜਾ। ਨਹੀਂ ਉਹਦਾ ਕੋਈ ਇੰਤਜ਼ਾਮ ਕਰ ਲੈਣਾ, ਉਹਦੀ ਕੋਈ ਐਸੀ ਪੈਕਿੰਗ ਕਰ ਲੈਣਾ, ਉਹਨੂੰ ਕੋਈ ਉਹ ਜਿਸ ਤਰ੍ਹਾਂ ਕੋਈ ਨਰਮ ਚੀਜ਼ ਕੋਈ ਸ਼ਾਕ ਇੱਥੇ ਨਾ ਵੱਜੇ, ਠੀਕ। ਜਿੱਥੇ ਤੈਨੂੰ ਮੌਕਾ ਮਿਲੇ, ਠੀਕ ਹੈ ਨਾ, ਉੱਥੇ ਤੂੰ ਆਪਣਾ 15-20 ਮਿੰਟ ਅੱਧਾ ਘੰਟਾ ਇੱਥੇ ਪ੍ਰੈਕਟਿਸ ਕਰ ਲਾ, ਤਾਨਪੁਰਾ ਰੱਖ ਲਾ। ਜੀ ਉਹ ਠੀਕ ਹੈ, ਯਾਨੀ ਪ੍ਰੈਕਟਿਸ ਲਾਜ਼ਮੀ ਹੈ, ਪ੍ਰੈਕਟਿਸ ਤੋਂ ਬਗੈਰ। ਬਿਲਕੁਲ ਜੀ ਬਿਲਕੁਲ। ਹਾਂ ਤੂੰ ਗ੍ਰਾਮ ਚੈੱਕ ਕਰ ਰਿਹਾ ਮੇਰੇ ਗਲੇ ਦਾ, ਹਾਂਜੀ ਇਹ ਪ੍ਰੈਕਟਿਸ ਆ। ਵਾਹ ਹਾਂ ਮਤਲਬ ਇਹ ਨਹੀਂ ਕਿ ਵੀ ਮੈਂ ਐਵੇਂ ਮਤਲਬ ਦੇਖ ਰਿਹਾ ਨਾ ਬੇਸੀ, ਠੀਕ ਹੈ ਨਾ। ਉਹਨਾਂ ਨੂੰ ਵੀ ਪੁੱਛ ਦੇਖ ਰਿਹਾ ਬਾਜੀ ਦੇਣਾ ਇੱਕ ਮਿਸਾਲ ਪਿੱਛੇ ਦੇਖਣਾ ਨਾਲ ਨਾਲ ਹੀ ਆ ਵੀ ਕਰ ਇੱਕ ਮਿਸਾਲ ਨਾਲ ਦੇਖ, ਇੱਕ ਮਿੰਟ, ਇੱਕ ਸਕਿੰਟ ਦਾ ਰਦਾ। ਲਓ ਜੀ। ਐ ਹੁਣ ਵੱਡੇ ਲੋਕ ਬੈਠੇ ਸਮਝਣਗੇ ਮੈਂ ਕੀ ਕਰਨ ਲੱਗਾ। ਲਾਈਕ ਸਾ ਨੀ ਧਾ ਪਾ ਮਾ ਗਾ ਰੇ ਸਾ। ਵੀਕ ਸਭ ਤੋਂ ਥੱਲੇ ਆ जैसे ਗਏ ये रियाज है पूरा, क्या पूरा कहते रियाज हैं? है। बहुत अच्छा माशाल्लाह माशाल्लाह। ਚੈੱਕ ਕਰ ਰਹੇ क्या ਬਹੁਤ कहते ਅੱਛਾ ਇੱਥੇ ਵੀ ਆਵਾਂ। ਹਾਂ ਸਭ ਔਰ ਸਭ ਤੋਂ ਵੱਡੀ ਗੱਲ, ਇੱਥੇ ਸਿੰਗਰ ਆਉਣਗੇ ਨਾ, ਉਹਨਾਂ ਨੂੰ ਆਪ ਨੂੰ ਮਾੜੀ ਜਿਹੀ ਆਵਾਜ਼ ਆਏਗੀ, ਤੁਹਾਨੂੰ ਨਹੀਂ ਆਉਣੀ। ਮੇਰੀ ਆਵਾਜ਼ 6 ਬੰਦਿਆਂ ਨੂੰ ਆਏਗੀ ਕਿ ਮੈਂ ਸੁਰ ਤੇ ਆ। ਇਹ ਵੱਡੀ ਗੱਲ ਆ। ਦੁਬਾਰਾ ਦਰਾਗਰ ਹੋ ਗਿਆ। ਸਾ ਸਾ ਨੀ ਧਾ ਪਾ ਮਾ ਗਾ ਰੇ ਸਾ। माशाल्लाह बड़ी बात बड़ी बात। क्या बात है। ਪੂਰੀ ਸਭ ਤੋਂ ਥੱਲੇ ਆ मतलब उन्होंने कहने का मतलब है कि प्रैक्टिस मेक्स अ मैन परफेक्ट। अच्छी गल है जिन्ने बड़े बड़े ਵੱਡੇ ਸਿੰਗਰ ਨਹੀਂ, ਬੜੇ ਬੜੇ ਸਿੰਗਰ ਨਹੀਂ ਕਰਦੇ, ਮਤਲਬ ਦੁਨੀਆ 'ਚ ਹਰ ਜਗ੍ਹਾ ਗਾਏ ਲੇਕਿਨ ਨਹੀਂ ਪ੍ਰੈਕਟਿਸ ਹੈ। ਕਰਤਾਰਪੁਰ ਵੀ ਮਗਰ ਜਾਏ, ਮੈਂ ਕਹਿੰਦਾ ਉਸਤਾਦ ਪਿੱਛੇ ਜੀ, ਜਾਏ। ਮੈਂ ਕਹਾਂ ਜੀ ਜਿੰਨੇ ਵੀ ਨੇ ਨਾ ਸਾਰੇ ਹੀ ਗਾਮਾ ਪਾਚ ਗਾਏ ਨੇ, क्या बात है। सारे गाँव ਸਾਰੇ ਹੀ ਗਾਮਾ ਪਾਚ ਗਾਏ, ਸਾਰੇ। ਰਿਆਜ਼ ਨਹੀਂ ਕਰ ਰਹੇ। ਬਿਲਕੁਲ। ਔਰ ਉਹਨਾਂ ਨੂੰ ਮੈਂ ਕਹਿੰਦਾ ਸਾਡੇ ਉਹਨਾਂ ਬੱਚਿਆਂ ਨੂੰ ਕੁੱਟ ਕੇ ਰਿਆਜ਼ ਕਰਾਉਣਾ ਚਾਹੀਦਾ, ਮਾਰ ਕੇ। मैं करवाना ਲੇਕਿਨ ਇਹ ਉਸਤਾਦ ਜੀ ਇਹ ਬੰਦਾ ਇਹਨੇ ਤਾਨਪੁਰਾ ਦੇਖਿਆ ਨਾ, ਕਿਸ ਬੰਦੇ ਸਿਆਣੇ ਬੰਦੇ ਕੱਚ 'ਚ ਕੋਈ ਚੀਜ਼ ਲਈ ਹੁੰਦੀ, ਇਹਨੇ ਇਦਾਂ ਆਪਣਾ ਇੱਕ ਤਾਨਪੁਰਾ ਰੱਖਿਆ। ਇਹ ਮੇਰੇ ਘਰ ਰਿਹਾ ਲਾਹੌਰ 5-7-8 ਦਿਨ ਨਾ ਮੇਰੇ ਘਰ ਰਹੇ, ਵੀ ਸਵੇਰੇ ਸਵੇਰੇ ਸ਼ੁਰੂ ਆਪੇ ਹੀ। ਵਾਹ ਜੀ। ਮਤਲਬ ਇਹਦਾ ਮੈਂ ਤੁਹਾਨੂੰ ਇਹਦੀ ਇਹ ਜੈਨੂਇਨ ਗੱਲ ਦੱਸ ਰਿਹਾ, ਉਹ ਤੇ ਮਜ਼ਾਕ ਆਪਣੀ ਗੱਲ, ਲੇਕਿਨ ਮੈਂ ਇਹਨੂੰ ਦੇਖਿਆ, ਇਹਨੂੰ ਜਿੱਥੇ ਟਾਈਮ ਮਿਲੇ ਇਹਨੂੰ ਭਾਣ ਇਹ ਨਾ ਉਹ ਨਹੀਂ, ਉਹ ਕਹਿੰਦੇ ਕਿ ਵੀ ਸੱਪ ਤੇ ਪਤਾ ਨਹੀਂ ਕੀ, ਉਹ ਜਿੱਥੇ ਲੱਭੇ ਮਾਰ ਦਿਓ। ਹਾਂਜੀ। ਉਹ ਇਹਦਾ ਹਿਸਾਬ ਹੈ, ਇਹਨੂੰ ਜਿੱਥੇ ਟਾਈਮ ਲੱਭੇ, ਇਹਨੂੰ ਜਿੱਥੇ ਉਹ ਲੱਭਦਾ ਨਾ, ਮਤਲਬ ਕਿ ਕੋਈ ਮੌਕਾ, ਇਹਨੇ ਨਹੀਂ ਵੇਖਣਾ ਮੈਂ ਕਿਸੇ ਦੇ ਘਰ ਪ੍ਰਾਹੁਣਾ ਵਾਂ, ਉਹਦੇ ਬੱਚੇ ਸੁੱਤੇ ਨੇ ਨਾ, ਢੇਠਾ ਪੂਰਾ। ਮੈਂ ਸਹੀ ਕਹਿ ਰਿਹਾ। ਔਰ ਇਹ ਕਾਮਯਾਬੀ ਦਾ ਰਾਜ਼ ਆ ਭੈਣ, ਕਿ ਤੂੰ ਭਾਈ ਮੈਂ ਰਿਆਜ਼ ਤੁਸੀਂ ਇੰਨੇ ਮਤਲਬ ਅੱਛੇ ਹੋ, ਤੁਸੀਂ ਸਿੰਗਰ ਨੂੰ ਨਾ ਵਾੜੋ ਘਰ। ਤੁਹਾਨੂੰ ਇੱਕ ਮਸਾਲ ਅਗਰ ਤੁਸੀਂ ਵਾੜ ਲਿਆ ਤੇ ਹੁਣ ਭੁਗਤੋ। ਇਹ ਸਵੇਰੇ 6:30 ਵਜੇ ਉੱਠ ਕੇ, ਮਤਲਬ ਅਸੀਂ 4 ਵਜੇ ਸੁੱਤੇ ਆ, ਬੱਚੇ ਮੇਰੇ 4 ਵਜੇ ਸੁੱਤੇ ਨੇ, 6:30 ਉਹ ਕਹ ਰਹੇ ਪਾਪਾ, ਮੈਂ ਕਿਹਾ ਬੇਟੇ ਚੁੱਪ ਕਰ। ਚਾਚੂ ਹੈ ਉਹ, ਮੈਂ ਚਾਚੂ ਕਹਿ ਕੇ ਨਾ ਮੇਰੇ ਕਸਮੇ ਉਹ ਤੇ ਦਿਲ ਕਰੇ ਅਗਲੀ ਆਉਂਦਾ ਤੇ ਪਾਪਾ ਘਰ ਹੀ ਨਹੀਂ। ਸਹੀ ਗੱਲ ਆ। ਨਹੀਂ ਇਹ ਫਿਰ ਪੁੱਤਰ ਵੀ ਆ, ਮੈਂ ਮਾਸ਼ਾਅੱਲਾ ਮੇਰਾ ਭਰਾ ਵੀ ਆ ਛੋਟਾ, ਤੇ ਲੇਕਿਨ ਇਹਦੀ ਵਾਕਈ ਇਹਦੀ ਖੂਬੀ ਹਾਂ ਕਿ ਉਹ ਇਲੈਕਟ੍ਰਿਕ ਤਾਨਪੁਰਾ ਨੇ ਰੱਖਿਆ। ਔਰ ਫਿਰ ਤਾਨਪੁਰੇ ਦੇ, ਇਹ ਨਹੀਂ ਕਿ ਵਾਜੇ ਤੇ, ਤਾਨਪੁਰੇ ਦੇ ਅੱਧਾ ਘੰਟਾ ਇਹਨੇ ਡੇਲੀ ਆਵਾਜ਼ ਆਪਣੀ ਉਹਨੇ ਕਰਨੀ। ਤੇ ਪਾਇਨ ਤੁਸੀਂ ਵੀ ਉਹ ਲਾਜ਼ਮੀ ਕਰਨਾ। ਠੀਕ ਹੈ ਜੀ। ਛੋਟਾ ਤਾਨਪੁਰਾ ਰੱਖ ਲਓ, ਹਾਂਜੀ। ਇੱਕ ਸੁਰ ਤੇ ਭਾਵੇਂ। ਕਿਉਂ ਅਲੀ ਭਾਈ? ਇਜਾਜ਼ ਭਾਈ, ਮੈਂ ਯਕੀਨ ਕਰੋ, ਮੈਂ ਕਾਫੀ ਦਫਾ ਇਹ ਗੱਲ ਕਰ ਚੁੱਕਿਆ ਤੇ ਬਰਬਲਾ ਮੈਂ ਗੱਲ ਕਰਦਾ ਬਹੁਤ ਦਫਾ, ਹੁਣ ਔਨ ਕੈਮਰਾ ਵੀ ਕਰਨ ਲੱਗਾ, ਕੀਤੀ ਹੈ ਪਹਿਲੇ ਵੀ, ਕਿ ਮੇਰਾ ਜਿਹੜਾ ਪਹਿਲਾ ਆਡੀਸ਼ਨ ਸੀ ਉਹਦੇ ਚ ਸਜਾਦ ਜਾਨੀ ਸਾਹਿਬ ਦਾ ਇਸ ਕਦਰ ਵੱਡਾ ਰੋਲ ਸੀ। ਮੇਰੇ ਵੱਡੇ ਭਰਾ ਨੇ, ਮੇਰੇ ਮੋਹਸਨ ਵੀ ਨੇ, ਕਿ ਮੈਂ ਇੱਕ 27-83 ਕਲਾਸੀਕਲ ਅਲਬੇਲਾ ਸਜਨਾਵਰੀ, ਉਹ ਇੱਕ ਲਾਸਟ ਤੇ ਮੈਂ ਨਾ ਇੱਕ ਕੋਈ ਤਾਨ ਮੁਰਖੀ ਕਈ ਛੋਟੀ ਮੋਟੀ ਜੀ। ਨਹੀਂ ਇੰਜਨ ਸੀ ਹੋਇਆ। ਯਾਨੀ ਇਹ ਜਦੋਂ ਇੰਡੀਆ ਗਿਆ ਨਾ, ਪਤਾ ਹੀ ਹੋਏਗਾ ਤੁਹਾਨੂੰ। ਹਾਂਜੀ ਹਾਂਜੀ। ਤੇ ਉਹ ਜਿਹੜਾ ਆਡੀਸ਼ਨ ਭੇਜਿਆ ਸੀ ਨਾ ਉੱਥੇ, ਜਿੱਥੋਂ ਪਾਸ ਹੋਇਆ, ਉਹ ਮੈਂ ਰਿਕਾਰਡ ਕੀਤਾ ਸੀ। ਹਾਂਜੀ ਠੀਕ। ਵਾਹ ਵਾਹ ਜੀ। ਉਹ ਮੇਰੇ ਕੋਲ ਰਿਕਾਰਡ ਹੋਇਆ ਸੀ। ਇਹ ਤੇ ਨਾਲ ਹਾਫਿਜ਼ ਸਾਹਿਬ ਦੇ ਦੋ ਸੀ, ਦੋਵਾਂ ਦਾ ਭੇਜਿਆ ਸੀ, ਲੇਕਿਨ ਇਹਦਾ ਉਹ ਪਾਸ ਹੋ। ਉਹਦੇ ਚ ਨਾ ਇਹਨੇ ਉਹਦੇ ਚ ਇੱਕ ਇਹ ਵੀ ਸੀ ਕਿ ਥੱਲੇ ਕੋਈ ਚੀਜ਼ ਨਹੀਂ ਲਾਉਣੀ, ਤਾਨਪੁਰਾ ਨਹੀਂ ਲਾਉਣਾ, ਕੋਈ ਬੀਟ ਨਹੀਂ ਲਾਉਣੀ। ਯਾਨੀ ਉਹ ਉਹਨਾਂ ਨੇ ਕਿਹਾ ਹੁੰਦਾ ਕਿ ਸਿਰਫ ਸਾਨੂੰ ਵੋਕਲ ਸੁਣਾਈ ਦੇਵੇ। ਐਡਿਟ ਤੇ ਨਹੀਂ ਹੋਇਆ, ਇਹਨੂੰ ਕੋਈ ਟਿਊਨਰ ਤੇ ਨਹੀਂ ਲੱਗਾ, ਇਹਨੂੰ ਕਿਤੇ ਕੱਟ ਕਰਕੇ ਬਾਰ-ਬਾਰ ਕਹਿ ਕੇ ਤੇ ਨਹੀਂ ਕਿਤੇ ਇਹਨੇ ਕੀਤਾ। ਉਹ ਸਾਰਾ ਉਹ ਦੇਖਦੇ ਸੀ, ਇਹਨੂੰ ਅਸੀਂ ਰਿਕਾਰਡ ਕੀਤਾ। ਹੁਣ ਇਹਨੇ
ਸਟਾਰਟ ਕਹਿ ਕੇ ਇਹਨੇ ਵਿੱਚ ਸਰਗਮ ਕਹੀ, ਅੰਤਰਾ ਕੇ ਅੰਤਰੇ ਤੋਂ ਬਾਅਦ ਨੇ ਸਰਗਮ ਤੋਂ ਬਾਅਦ ਨੇ ਫਿਰ ਜਦੋਂ ਸਟਾਰਟ ਨੇ 27 ਕਹੀ ਨਾ, ਉਹਦੇ 'ਚ ਇਹਨੇ ਇੱਕ ਵਰਤ ਬਹੁਤ ਅੱਛੀ ਲਈ ਐਂਡ ਤੇ। ਅੱਛਾ ਇਹ ਹੁਣ ਚਲਾ ਗਿਆ ਘਰ, ਮਤਲਬ ਸਾਰੀ ਦਿਹਾੜੀ ਅਸੀਂ ਉਹਨੇ ਇੱਕ ਨਾ ਮਤਲਬ 1.25 ਮਿੰਟ ਦੇ ਤੇ ਅਸੀਂ ਲੱਗੇ ਰਹਿੰਦੇ ਨਾ ਮਿਹਨਤ ਕਰਨ ਕੇ ਇਸ ਤਰ੍ਹਾਂ ਗਾ ਰਿਹਾ। ਤੇ ਮੈਂ ਹੁਣ ਬਾਅਦ 'ਚ ਸੋਚ ਰਿਹਾ ਜੇ ਸੱਚੀ ਗੱਲ ਕਹੀ ਯਾਰ, ਮੈਂ ਸੋਚਿਆ ਉਸਤਾਦ ਜੀ ਇਸਮਾਈਲ ਦਰਬਾਰ ਸਾਹਿਬ ਨੇ, ਅੱਛਾ ਹੁਣ ਉਹ ਇੰਨਾ ਅੱਛਾ ਇਹਨੇ ਗਾਇਆ ਇੰਨਾ ਸੁਰ 'ਚ, ਤੇ ਉਹ ਇੰਝ ਲੱਗੇ ਕਿ ਉਹ ਮੈਨੂੰ ਚੀਖ ਕੇ ਕਹਿ ਰਿਹਾ ਕਿ ਮੇਰੇ ਥੱਲੇ ਕੋਈ ਤੇ ਥੋੜਾ ਤਾਨਪੁਰਾ ਟਾਈਪ ਚੀਜ਼ ਲਾ, ਯਾਨੀ ਉਹ ਜਿਹੜੀ ਗਾਇਕੀ ਮੈਨੂੰ ਕਹਿ ਰਹੀ ਕਿ ਕੁਛ ਤੇ ਮੈਂ ਸਾਜੀ ਥੱਲੇ ਤਾਨਪੁਰਾ। ਉਸ ਤੋਂ ਬਾਅਦ ਹਲਕੀ ਜੀ ਬੇਸ, ਉਸ ਤੋਂ ਬਾਅਦ ਡਰਮ, ਤੇ ਉਹਨਾਂ ਨੇ ਕਿਹਾ ਕੁਛ ਨਹੀਂ ਲਾਉਣਾ, ਸਾਰਾ ਕੁਝ ਲਾਇਆ। ਇਹ ਮੈਨੂੰ ਕਹਿ ਰਿਹਾ ਕਿ ਮੈਂ ਕਿਹਾ ਉਸਤਾਦ ਮੈਂ ਜ਼ਿੰਮੇਦਾਰ, ਮੈਨੂੰ ਪਤਾ ਇਹ ਵੋਕਲ ਉਹਨਾਂ ਨੇ ਸੁਣਨਾ ਨਾ, ਮੈਨੂੰ ਪਤਾ ਉਹਨਾਂ ਨੇ ਇਹ ਗੱਲ ਕਿਉਂ ਕਹੀ ਹੈ। ਉਹਨਾਂ ਨੇ ਇਸ ਤੋਂ ਕਹੀ ਕਿ ਸਾਨੂੰ 100% ਵੋਕਲ ਆਵੇ ਕਰਨਾ, ਵੋਕਲ ਉਹਨਾਂ ਨੂੰ ਆਏਗਾ। ਕੋਈ ਮਿਊਜ਼ਿਕ ਐਸਾ ਨਹੀਂਗਾ ਕਿ ਜਿਹੜਾ ਹਰ ਮਿਊਜ਼ਿਕ ਦੇ ਉੱਪਰ ਤੇਰਾ ਵੋਕਲ ਰੱਖਿਆ, ਮੈਂ ਉਹਨੂੰ ਵਿੱਚ ਮਰਜ ਨਹੀਂ ਕੀਤਾ। ਵਾਹ ਲੋ ਜੀ, ਉਹ ਇਹ ਹੁਣ ਗਿਆ ਤੇ ਮੈਂ ਸੁਣ ਰਿਹਾ, ਮੈਂ ਕਿਹਾ ਯਾਰ ਉਹ ਵੱਡੇ ਬੰਦੇ ਨੇ ਉੱਥੇ ਬੈਠੇ, ਉਹਨਾਂ ਕੋਲ ਪਤਾ ਨਹੀਂ 10,000 ਆਡੀਸ਼ਨ ਆਏ ਹੋਣੇ ਨੇ ਛੋਟੇ ਛੋਟੇ। ਉਹ ਇਹਦਾ ਅਲਬੇਲਾ ਸੱਜਣ ਸੁਣਨ ਸਟਾਰਟ ਤੇ ਸਿੰਪਲ ਇੱਕ ਅਲਬੇਲਾ ਸੱਜਣ ਦੀ 27 ਹੈ, ਜਿਹੜੀ ਮਤਲਬ ਕਿ ਕੋਈ ਵੀ ਇੱਕ ਸੁਰੀਲਾ ਬੰਦਾ ਕਹਿ ਸਕਦਾ। ਸਪੈਸ਼ਲਿਟੀ ਇਹਦੀ ਜਿਹੜੀ ਇਹ ਨਹੀਂ ਸੀ ਕਿ ਉਹਦੇ 'ਚ 27 ਜਿਹਨੇ ਕੁਝ ਕਿਹਾ, ਇਹਨੇ ਸਰਗਮ ਕਹੀ ਉਹ ਵੀ ਸਰਗਮ ਹੈ ਸੀ, ਇਹਨੇ ਅੰਤਰਾ ਕਿਹਾ ਉਹ ਵੀ ਅੰਤਰਾ ਉਹਦੇ, ਇਹਨੇ ਜਿਹੜੀ ਐਂਡ ਤੇ ਵਰਤ ਕਹੀ ਨਾ ਉਹ ਨਵੀਂ ਚੀਜ਼ ਸੀ ਬਿਲਕੁਲ। ਮੈਂ ਕਿਹਾ ਉਹ ਇੱਥੇ ਤੱਕ ਸੁਣ ਨਹੀਂ ਨਾ, ਉਹ ਪਹਿਲੀ 27 ਸੁਣ ਕੇ ਬੰਦ ਕਰਕੇ ਕਹਿੰਦੇ ਯਾਰ ਇਹ ਤਾਂ ਜੇ ਸਭ ਗਾ ਸਕਤੇ ਹੈ, ਯਸ ਅੰਤਰਾ ਸੁਣ ਕੇ ਇਸ ਵਰਤ ਨੇ ਮੈਂ ਕਿਹਾ ਉਹਨਾਂ ਨੂੰ ਨਾ ਹਿਲਾਉਣਾ। ਇਹ ਹੈ ਕਿ ਇਹਨੇ ਕੀਤਾ ਵਿੱਚ, ਉਹ ਮੈਂ ਐਂਡ ਦੀ 27 ਤੋਂ ਚੁੱਕ ਕੇ ਨਾ ਦੂਜੇ ਬੋਲ ਤੇ ਰੱਖ ਦਿੱਤੀ, ਯਾਨੀ ਇਹਨੇ ਕਿਹਾ ਬੇਲਾ ਸੱਜਣ ਆਇਓ ਰੇ ਆਸੋ ਮੋਰਾ ਪਾਇਓ ਰੇ, ਤੇ ਮੈਂ ਉੱਥੇ ਉਹ ਚੁੱਕ ਕੇ ਤੇ ਮੈਂ ਇਸ ਕਿਸਮ ਦਾ ਉਹਨੂੰ ਜੋੜ ਟਾਂਕਾ ਲਾਇਆ ਹੈੱਡਫੋਨ 'ਚ। ਮੈਂ ਸੁਣਿਆ ਕਿ ਕਿਤੋਂ ਟੱਕ ਟੁੱਕ ਕਿਤੋਂ, ਤੇ ਉਹਨੂੰ ਮੈਂ ਫੇਡ ਔਨ ਫੇਡ ਇਟ ਇੰਜ ਕੀਤਾ ਕਿ ਉਹ ਵੀ ਅਗਰ ਜੋੜ ਬਿਲਕੁਲ ਮਤਲਬ ਇੰਜ ਕਰ ਦਿੱਤਾ ਫੇਡ ਇਨ ਫੇਡ ਆਊਟ। ਵਾਹ ਲਓ ਜੀ ਇਹਨੂੰ ਹੁਣ ਮੈਂ ਗੱਲ ਲੈ ਵੀ ਬੜੀ ਬੜੀ ਭਾਜਨ ਹੁਣ ਹੋਇਆ ਕਿ ਦੇਖੋ ਤੁਸੀਂ, ਇਹਦਾ ਮੈਨੂੰ ਇਹਨੇ ਭੇਜ ਦਿੱਤਾ। ਉਹ 2 ਦਿਨ ਬਾਅਦ ਮੈਂ ਸਾਡੇ ਰਾਜ਼ਾਬਾਦ 'ਚ ਇੱਕ ਮਨਿਆਰੇ ਵਾਲੀ ਦੁਕਾਨ ਦੇ ਬਾਹਰ ਖੜਾ ਸਿਗਰਟ ਪੀ ਰਿਹਾ ਤੇ ਮੈਨੂੰ ਫੋਨ ਆਇਆ, ਕਹਿੰਦਾ ਭੈਣ ਕਿੱਥੇ ਹੋ ਤੁਸੀਂ। ਇਹਦਾ ਅੱਜ ਵੀ ਸਟਾਈਲ ਆ, ਜਦੋਂ ਜਜ਼ਬਾਤੀ ਹੁੰਦਾ ਨੇ ਨਹੀਂ ਪੁੱਛਣਾ ਸਲਾਮ ਅਲੈਕੁਮ, ਕਿੱਥੇ ਹੋ ਤੁਸੀਂ, ਠੀਕ ਹੈ ਜੀ। ਇਹਨੇ ਕਿਹਾ ਕਿੱਥੇ ਹੋ ਤੁਸੀਂ, ਮੈਂ ਕਿਹਾ ਮੈਂ ਘਰ, ਮੈਂ ਮਿਲਣਾ ਤੁਹਾਨੂੰ ਹੁਣ। ਮੈਂ ਕਿਹਾ ਹੋਇਆ ਕੀ, ਉਹ ਭੈਣ ਉਹਨਾਂ ਨੇ ਇਹ ਉਹ ਮੈਂ ਪਾਸ ਹੋ ਗਿਆ ਫਲਾਣਾ ਢਿੰਗੜਾ। ਔਰ ਇਹਨੇ ਗੱਲ ਕਹੀ ਕਿ ਉਹਨਾਂ ਨੇ ਮੈਨੂੰ ਕਿਹਾ ਇਹ ਜੋ ਵਰਤ ਕਹੀ ਹੈ ਇਹ ਤੁਮਨੇ ਕਹੀ, ਉਹੀ ਵਰਤ। ਇਹਨੇ ਕਿਹਾ ਹਾਂਜੀ। ਉਹਨਾਂ ਨੇ ਕਿਹਾ ਕਹਿ ਕੇ ਸੁਣਾ, ਐਸਾ ਹੀ ਫੋਨ 'ਚ ਉੱਥੇ ਫੌਰਨ ਕਹੀ ਫੋਨ, ਉਹਨੇ ਕਿਹਾ ਅਭੀ ਕਹਿ ਕੇ ਸੁਣਾ, ਉਹ ਇਹਨੇ ਕਹੀ ਸੀ, ਇਹਨੇ ਫੌਰਨ ਕਹੀ। ਉਹਨਾਂ ਨੇ ਕਿਹਾ ਓਕੇ ਡਨ ਆਪ ਆ ਰਹੇ ਹੈ ਉਸ ਵਰਤ ਦੀ ਗੱਲ। ਸਹੀ ਗੱਲ ਹੈ, ਇਹਨਾਂ ਲਈ ਕਲੈਪ ਬਣਦੀ ਹੈ, ਇਹਨਾਂ ਨੂੰ ਕਲੈਪ ਜਾਂਦਾ ਪੰਜਾਬ ਮੈਗਜ਼ੀਨ ਇਹ ਉਹ ਫਿਰ ਅੱਲਾ ਨੇ ਕਰਮ ਕੀਤਾ ਗਿਆ, ਮਤਲਬ ਬੜਾ ਉਹਨੂੰ ਕੀ ਕਹਿੰਦੇ ਨੇ ਕਿ ਦੁਆਵਾਂ ਹੁੰਦੀਆਂ ਨੇ ਇੱਕ ਮੇਰੀ, ਉਦੋਂ ਮੇਰੀ ਇਹ ਬੜੀ ਸੀ ਕਿ ਯਾਰ ਕਾਮੇਡੀ ਦੇ ਲਿਹਾਜ਼ ਨਾਲ ਵੀ ਬਹੁਤ ਬਰੀਕ ਨੇ ਹਰ ਲਿਹਾਜ਼ ਨਾਲ ਮਾਸ਼ਾਅੱਲਾ। ਲੇਕਿਨ ਸੀਰੀਅਸਲੀ ਮੈਂ ਇਹਨਾਂ ਦਾ ਮਤਲਬ ਐਜ਼ ਅ ਮਿਊਜ਼ਿਕ ਦੇ ਵਿੱਚ ਵੀ ਬਹੁਤ ਬਰੀਕ ਨੇ ਹਰ ਲਿਹਾਜ਼ ਨਾਲ। ਅਸੀਂ ਬੈਠੇ ਸੀ ਜਦੋਂ ਬੈਕ ਕੈਮਰਾ ਤੁਸੀਂ ਦੇਖਦੇ ਸੀ ਕਿ ਕਿਸ ਕਦਰ ਅੱਛੇ ਟਰੈਕਸ ਇਹਨਾਂ ਨੇ ਬਣਵਾਏ ਹੋਏ ਨੇ ਖੁਦ, ਔਰ ਉਹ ਨਾਲ ਗਾ ਵੀ ਰਹੇ ਸਨ। ਤੇ ਇਹ ਮਾਸ਼ਾਅੱਲਾ ਮਿਊਜ਼ੀਕਲੀ ਵੀ ਚੀਜ਼ ਨੂੰ ਬਹੁਤ ਉਮਦਾ ਸਮਝਦੇ ਨੇ, ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਬੜਾ ਹੀ ਪਿਆਰ ਕੀਤਾ। ਉਹ ਹਾਲਾਂਕਿ ਤੁਸੀਂ ਉਹ ਗਾਣਾ ਸੁਣੋ ਉਹਦੇ 'ਚ ਕਿੱਕਾਂ ਬੇਸ ਤਾਨਪੁਰਾ ਸਾਰਾ ਕੁਝ ਸੀ, ਤੇ ਉਹਨਾਂ ਨੇ ਕਿਹਾ ਸੀ ਕੁਝ ਵੀ ਨਹੀਂ ਅਸੀਂ ਕਰਨਾ, ਲੇਕਿਨ ਮੈਨੂੰ ਪਤਾ ਸੀ ਕਿ ਉਹਨਾਂ ਨੇ ਸੁਣਨਾ ਕੀ ਹੈ। ਫਿਰ ਉਹਨਾਂ ਨੇ ਲਾਈਵ ਸੁਣ ਲਿਆ, ਓਕੇ ਹੋ ਗਿਆ, ਠੀਕ ਹੈ ਜੀ। ਤੇ ਗੱਲ ਸ਼ੁਰੂ ਕਿੱਥੋਂ ਕੀਤੀ ਸੀ ਮੈਂ, ਕੀ ਗੱਲ ਹੋਈ ਸੀ, ਤੂੰ ਕਰਨ ਲੱਗਾ ਸੀ ਗੱਲ ਸ਼ੁਰੂ, ਤੇ ਮੈਂ ਕਿਹਾ ਮੈਂ ਦੱਸਦਾ ਵਾਂ। ਹਾਂਜੀ ਮੈਂ ਕਹਿਣ ਲੱਗਾ ਸੀ ਕਿ ਸਜਾਦ ਜੱਟ ਸਾਹਿਬ ਨੇ ਮੇਰਾ ਆਡੀਸ਼ਨ, ਤੇ ਫਿਰ ਉਸ ਤੋਂ ਬਾਅਦ ਆਇਆ, ਫਿਰ ਉਸ ਤੋਂ ਬਾਅਦ ਮੈਂ ਲਾਹੌਰ ਹੋਣਾ ਸੀ, ਰਿਆਜ਼ ਫਿਰ ਆਇਆ ਤਾਨਪੁਰਾ ਇਹਦੇ ਕੋਲ, ਠੀਕ ਹੈ ਜੀ। ਉਹ ਫਿਰ ਇਹਨੇ ਭਾਈ, ਮੈਂ ਕਿਹਾ ਯਾਰ ਅੱਛੀ ਗੱਲ ਹੈ ਕਿ ਸੁਬਹ ਰਿਆਜ਼ ਕਰ ਰਿਹਾ, ਔਰ ਇੰਜ ਕਰਕੇ ਅੰਗੂਠਾ ਵੀ ਰਾਤ ਹੁੰਦਾ ਹੈ ਹਨਾ। ਹਾਂਜੀ ਉਹ ਜੀ ਆਸ਼ਾ ਜੀ ਨੇ ਵੀ ਦੱਸਿਆ ਕਿ ਜਿਹੜਾ ਰਿਆਜ਼ ਹੈ ਉਹ ਪੂਰਾ ਮੂੰਹ ਖੁੱਲਾ ਹੋਣਾ ਚਾਹੀਦਾ, ਕਿਉਂਕਿ ਰਿਆਜ਼ ਗਲਾ ਸੀਨਾ ਪੇਟ ਦਾ ਰਿਆਜ਼ ਹੁੰਦਾ ਹੈ, ਯਾਨੀ ਇੱਥੋਂ ਆਵਾਜ਼ ਆਉਣੀ ਚਾਹੀਦੀ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਮੂੰਹ ਖੁੱਲਾ ਰੱਖੀਏ। ਤੇ ਮੂੰਹ ਕਿੰਨਾ ਖੁੱਲਾ, ਲਾਈਕ ਇੰਨਾ, ਠੀਕ ਹੈ। ਇਹ ਮੂੰਹ ਤੁਸੀਂ ਅਸੀਂ ਸੋਨੂ ਨਿਗਮ ਜੀ ਨੂੰ ਦੇਖਦੇ ਹਾਂ ਜਾਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਜੋ ਰਿਆਜ਼ ਕਰਦੇ ਨੇ, ਉਹ ਮੂੰਹ ਨੂੰ ਪੂਰਾ ਖੋਲ ਕੇ ਤੇ ਫਿਰ ਭਾਜੀ ਤੁਸੀਂ ਹੁਣ ਚੈੱਕ ਕਰੋ ਕਿ ਤੁਹਾਡੇ ਘਰ ਇੱਕ ਮਹਿਮਾਨ ਆਇਆ ਹੋਵੇ, ਤੁਸੀਂ ਉਹਦੀ ਬੜੀ ਸਵੇਰੇ ਸਵੇਰੇ ਤੁਹਾਡੀਆਂ ਛਾਤੀ ਪਵੇ ਤੋਂ ਐ ਕਰਕੇ ਬੈਠੋ, ਕੀ ਆਲਮ ਹੋਏ ਤੁਸੀਂ ਇਹ ਹਿਸਾਬ ਲਾ ਲਓ। ਹੁਣ ਉਹਨੂੰ ਤਾਂ ਨਹੀਂ ਪਤਾ ਵੀ ਇਹ ਕੀ ਕਰ ਰਿਹਾ, ਵੀ ਇਹਦੇ ਜ਼ਿਹਨ 'ਚ ਗੁਲਾਮ ਅਲੀ ਸਾਹਿਬ ਨੇ ਇਸ ਟਾਈਮ ਜਾਂ ਆਸ਼ਾ ਜੀ ਨੇ, ਇੱਕ ਪ੍ਰਾਹੁਣਾ ਮਹਿਮਾਨ ਵੀ ਤੁਸੀਂ ਇਹ ਨਾਸ਼ਤਾ ਲੈ ਕੇ ਆਉਂਦੇ ਬਣਾ ਕੇ ਅੰਦਰ ਜਾਓ ਤਾਂ ਅੱਗੋਂ ਤੁਹਾਡਾ ਪ੍ਰਾਹੁਣਾ ਬੈੱਡ ਤੇ ਆਇਆ ਹੈ, ਬੱਚੇ ਦੌੜਾ ਲਾ ਗੱਲ। ਆਹੋ ਭਾੜੇ ਵੀ ਗੱਲ ਸਹੀ ਆ, ਆਹੋ, ਲੇਕਿਨ ਇਹ ਹੈ ਕਿ ਥੋੜਾ ਨਿਜ਼ਾਮ ਕਿਤੇ ਵੀ ਹੁਣ ਐਸਾ ਹੋਵੇ ਥੋੜਾ ਜਿਹਾ, ਤੁਹਾਨੂੰ ਪਤਾ ਇੱਧਰ ਦਰਵਾਜ਼ਾ ਤੇ ਐ ਕਰ ਲਿਆ
ਹਾਂ ਪਰ ਜੀ ਉਹਦੇ ਚ ਇਹ ਹੈ ਕਿ ਹਿਚਕਚਾਣਾ ਨਹੀਂ, ਹੈਜ਼ਿਟੇਟ ਨਹੀਂ ਕਰਨਾ, ਪੂਰਾ ਮੂੰਹ ਖੋਲ ਕੇ ਉਹ ਯੈਸ, ਇਹ ਮੈਂ ਕਹਿ ਰਿਹਾ, ਰਿਆਜ਼ ਦੇ ਤਰੀਕੇ ਹੁੰਦੇ। ਜਿੱਦਾਂ ਖਾਣਾ ਨਹੀਂ ਜ਼ਰੂਰੀ, ਹਾਏ ਉਹ ਇੰਜੀ ਰਿਆਜ਼ ਜ਼ਰੂਰੀ। ਬਿਲਕੁਲ। ਜਿੱਦਾਂ ਕੱਪੜੇ ਪਾਏ ਆ ਨਾ, ਇਹਨਾਂ ਤੋਂ ਬਗੈਰ ਤੂੰ ਨਹੀਂ ਫਿਰ ਸਕਦਾ। ਪਾਉਣੇ ਆ ਮਾੜੇ ਚੰਗੇ ਢੱਕਣਾ, ਇੰਜੀ ਰਿਆਜ਼ ਜ਼ਰੂਰੀ। ਠੀਕ ਹੈ ਨਾ? ਉਹ ਤੂੰ ਜਾ, ਉਹ ਤਾਨਪੁਰਾ ਰਹ ਲਾ, ਜਿੱਥੇ ਲੱਗੇ ਉੱਥੇ ਕੋਈ ਇੱਕ ਭਾਵੇਂ ਸਿੰਗਲ ਸੁਰ ਤੇ ਆਵਾਜ਼ ਲਾ ਲਾ ਅੱਧਾ ਘੰਟਾ, ਲੇਕਿਨ ਰਿਆਜ਼ ਜ਼ਰੂਰੀ ਹੈ। ਅੱਛਾ, ਹੁਣ ਟਾਈਮ ਵੀ ਤਕਰੀਬਨ ਪੂਰਾ ਆ ਗਿਆ ਭਾਜੀ, ਕੋਈ ਹੋਰ ਗੱਲ ਤੁਹਾਡੇ ਦਿਲ 'ਚ ਹੋਵੇ ਸਾਡੀ ਆਡੀਅנס ਨੂੰ ਕਹਿਣੀ ਹੋਵੇ, ਬਲਕਿ ਹੁਣ ਤੇ ਤੁਸੀਂ ਉਹਨਾਂ ਦੇ ਵਿੱਚੋਂ ਨਿਕਲ ਕੇ ਇੱਥੇ ਆ ਗਏ ਹੋ ਨਾ, ਹੁਣ ਬਾਕੀ ਤੁਹਾਨੂੰ ਦੇਖ ਰਹੇ ਨੇ ਸਾਰੇ, ਕੋਈ ਐਸੀ ਗੱਲਬਾਤ, ਕੋਈ ਐਸਾ ਕੋਈ ਤੁਹਾਡੇ ਦਿਲ 'ਚ ਹੋਵੇ, ਤੁਹਾਨੂੰ ਮੈਂ ਸੁਣਦਾ ਠਹਿਰ, ਜੋ ਤੁਹਾਡੀ ਬੋਲੀ ਤੇ ਮੈਨੂੰ ਨਾ ਅਜੀਬ, ਕਿ ਇੱਕ ਵਾਰੀ ਬੋਲਦੇ ਆ ਲੱਗਦਾ ਪਠਾਨ ਪੰਜਾਬੀ ਬੋਲ ਰਿਹਾ, ਦੂਜੀ ਗੱਲ ਕਰਦੇ ਆ ਲੱਗਦਾ ਕੋਈ ਸਰਾਇਕੀ ਪੰਜਾਬੀ ਬੋਲ ਰਿਹਾ, ਹੈਨਾ? ਇਹ ਕੋਈ ਹੈ ਰੌਲਾ? ਫਲੇਵਰਡ ਪੰਜਾਬੀ ਬੋਲਦੇ ਨੇ। ਹਾਂ, ਫਲੇਵਰ। ਤੇ ਕੁਛ ਕਹਿਣਾ ਚਾਹੋ ਭਾਜੀ ਤੁਸੀਂ? ਸ਼ਿਕਵੇ ਹੀ ਮੁੱਕ ਗਏ ਸਾਰੇ, ਕੀ ਹਾਏ ਆਹਾ ਬਹੁਤ ਪਿਆਰ ਮਿਲਿਆ, ਬਹੁਤ ਮੁਹੱਬਤ ਮਿਲੀ, ਜ਼ਿਆਰਤ ਵੀ ਹੋ ਗਈ। ਸਾਡੇ ਗੁਰੂਆਂ ਦੀ ਧਰਤੀ ਹੈ ਇਹ, ਹਾਂ, ਪੀਰਾਂ ਦੀ ਧਰਤੀ ਹੈ, ਤੇ ਹਿਸਟਰੀ ਔਰ ਕਲਚਰ ਵੀ ਦੇਖਿਆ, ਤੇ ਜਿਹੜੇ ਦਿਲਾਂ ਦੇ ਜਾਨੀ ਹੈ ਉਹਨਾਂ ਨਾਲ ਵੀ ਮੁਲਾਕਾਤ ਹੋ ਗਈ, ਤੇ ਭਾਜੀ ਤੇ ਇੱਕ ਗਿਲੇ ਗੱਲ, ਸ਼ਿਕਵੇ ਸਾਰੇ ਖਤਮ ਹੋ ਗਏ। ਮਾਦਰਤ ਨਾਲ ਇੱਕ ਗੱਲ ਮੈਂ ਸੁਣੀ ਸੀ, ਇੱਕ ਬਜ਼ੁਰਗ ਸੀ ਸਾਡੇ ਬਾਬੇ ਮੁਖਤਾਰ ਸਾਹਿਬ, ਤਬਲਾ ਨਵਾਜ਼ ਸੀ ਫੈਸਲਾਬਾਦ 'ਚ, ਉਹ ਮੇਰੇ ਕੋਲ ਇੱਕ ਕੇਸਟ ਲੈ ਗਿਆ, ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਸੁਣਾਈ, ਤੇ ਮੈਨੂੰ ਕਹਿੰਦੇ ਪੁੱਤਰ ਹੈ ਨਾ ਕੇਸਟ 'ਚ ਜਿਹੜਾ ਗਾਣਾ ਨਾ, ਇਹਨੂੰ ਨਾ ਇਹਦੇ 'ਚ USB 'ਚ ਕਰਦੇ, ਮੈਂ ਨਾ ਆਪਣੇ ਸਰਕਾਰਾਂ ਤੇ ਜਾ ਕੇ ਨਾ, ਤੇ ਮੈਂ ਉਹਨਾਂ ਨੂੰ ਪੇਸ਼ ਕਰਨਾ, ਮੈਂ ਸੁਣਨਾ, ਸਾਈਂ ਸਾਈਂ ਵੇ ਸਾਡੀ ਫਰਿਆਦ ਐ, ਸਤਿੰਦਰ ਸਰਤਾਜ ਭਾਜੀ। ਹਾਂ, ਤੇ ਉਹ ਮੈਂ ਉਦੋਂ ਸੁਣਿਆ ਪਹਿਲੀ ਵਾਰੀ, ਉਹ ਐਟਮ ਬਾਬੇ ਮੁਖਤਾਰ ਦੇ ਕੇਸਟ ਜੋ ਮੈਂ ਉਹ ਰਿਕਾਰਡਿੰਗ ਵਾਲੀ ਪ੍ਰੀ ਮੰਗਾਈ ਨਾਲ ਵਾਲੇ ਚੌਕ ਚੋਂ, ਲਿਆਕਤ ਸਾਊਂਡ ਵਾਲੇ ਕੋ, ਉਹ ਚੋਂ ਲਾਈ, ਉਹਦੀ ਤਾਰ ਕੰਪਿਊਟਰ 'ਚ ਲਾਈ, ਉਹਨੂੰ ਪਲੇ ਕਰਕੇ ਉਧਰ ਲਾਇਆ, ਫਿਰ USB 'ਚ ਕੀਤੀ, ਯਾਨੀ ਇਹਦੇ ਦੌਰਾਨ ਮੈਂ ਉਹ ਸੁਣਿਆ, ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ, ਮੈਂ ਕਿਹਾ ਬਾਬਾ ਜੀ ਇਹ ਜਿਹੜੇ ਸਿੱਖ ਹੁੰਦੇ ਨੇ, ਇਹਨਾਂ ਦੇ ਮੈਂ ਗਾਣੇ ਸੁਣਦਾ ਵਾਂ, ਇਹ ਜਿਹਦੇ ਲਈ ਵੀ ਗਾਉਣ, ਭਾਵੇਂ ਇਹ ਕਿਸੇ ਦੁਸ਼ਮਣ ਨੂੰ ਲਲਕਾਰਨ ਵਾਸਤੇ ਗਾਉਣ, ਭਾਵੇਂ ਇਹ ਮਾਂ ਦੀ ਤਾਰੀਫ ਵਾਸਤੇ ਗਾਉਣ, ਭਾਵੇਂ ਧੀ ਦੀ ਤਾਰੀਫ ਵਾਸਤੇ, ਭਾਵੇਂ ਡੋਲੀ ਕਿਸੇ ਮਸ਼ੂਕ ਵਾਸਤੇ ਗਾਉਣ, ਇਹ 100% ਭਿੱਜ ਕੇ ਰੂਹ ਦੇ ਨਾਲ ਔਰ ਦਿਲ ਦੇ ਨਾਲ ਉਹ ਗੱਲ ਕਰਦੇ ਨੇ। ਇਹਦੀ ਕੀ ਵਜ੍ਹਾ? ਮੈਂ ਕੋਈ ਵੀ ਸਿੱਖ ਸਿੰਗਰ ਫਿੱਕਾ ਜਿਹਾ ਕੋਈ ਨਹੀਂ ਵੇਖਿਆ ਕਿ ਯਾਰ ਹੈ ਨਾ ਇਹਦੇ ਐਕਸਪ੍ਰੈਸ਼ਨ ਇਦਾਂ ਕਿਉਂ ਨਹੀਂ, ਤੇ ਉਹਨਾਂ ਨੇ ਮੈਨੂੰ ਗੱਲ ਕਹੀ, ਕਹਿੰਦੇ ਪੁੱਤਰ ਜਿਹੜੇ ਸਿੱਖ ਹੁੰਦੇ ਨੇ ਨਾ, ਇਹ ਮਾਨੀ ਬਹੁਤ, ਯਾਨੀ ਭੈੜੇ ਹੁੰਦੇ ਨੇ, ਤਾਰੀਫ ਦੇ ਜ਼ੁਮਰੇ 'ਚ ਬਹੁਤ ਜ਼ਿਆਦਾ ਹੁੰਦੇ ਨੇ, ਜਿਵੇਂ ਕਹਿੰਦੇ ਯਾਰ ਇਹ ਬੰਦਾ ਗੁੱਸੇ ਦਾ ਬਹੁਤ ਭੈੜਾ ਹੈ, ਯਾਨੀ ਬਹੁਤ, ਕਹਿੰਦੇ ਇਹ ਮਾਨੀ ਬਹੁਤ ਭੈੜੇ ਹੁੰਦੇ ਨੇ, ਮੰਨਣ ਦੇ ਬੜੇ ਪੱਕੇ। ਮੰਨਣ ਦੇ ਭੈੜੇ ਹੁੰਦੇ ਨੇ, ਮਤਲਬ ਕਿ ਜਿਹਨੂੰ ਮੰਨ ਲੈਣ ਤੇ ਫਿਰ ਐਡੇ ਭੈੜੇ ਨੇ, ਹਟਦੇ ਨਹੀਂ। ਹਾਂ, ਤੇ ਇਹਨਾਂ ਦੇ ਨਾ ਦਰਮਿਆਨੀ, ਇਹਨਾਂ ਕੋਲ ਦਰਮਿਆਨੀ ਆਪਸ਼ਨ ਨਹੀਂ ਹੁੰਦੀ ਕਿ ਮੰਨ ਵੀ ਲਿਆ ਤੇ ਵਿੱਚ ਥੋੜੀ ਜਿਹੀ ਮੁਨਾਫਕਤ ਟੈਪ ਵੀ, ਤੇ ਜਦੋਂ ਆਏ ਸਰਦਾਰ ਜੀ ਤੇ ਜਾਂ ਭਾਜੀ, ਤੇ ਜਦੋਂ ਚਲੇ ਗਏ ਤੇ ਪਿੱਛੋਂ ਆਇਆ, ਇਹ ਨਹੀਂ ਕਰਦੇ। ਇਹ ਜਾਂ ਕਿਸੇ ਨੂੰ ਮੰਨ ਲੈਂਦੇ ਆ ਤੇ ਜਾਂ ਨਹੀਂ ਮੰਨਦੇ, ਇਹਨਾਂ ਕੋਲ ਦੋ ਹੀ ਆਪਸ਼ਨ ਹੈ। ਤੇ ਜਦੋਂ ਇਹ ਗਾਉਂਦੇ ਨੇ ਤੇ ਜ਼ਾਹਰੀ ਬਾਤ ਆ, ਉਹਨੂੰ ਮੰਨਿਆ ਹੁੰਦਾ, ਲਿਖਿਆ ਹੁੰਦਾ, ਉਹਨੂੰ ਤਾਰੀ ਕਰਦੇ ਨੇ। ਇਹਨਾਂ ਦਾ ਇਸ ਗੱਲ 'ਚ ਕਿੰਨੀ ਸਦਾਕਤ ਆ, ਕਿੰਨੀ ਸੱਚਾਈ ਹੈ। ਜਿੰਨੇ ਵੀ ਇਹ ਗੱਲ ਫੀਲ ਦੀ ਆ ਜਾਂਦੀ ਔਰ ਮੰਨਣ ਦੀ, ਮੰਨਣ 'ਚ ਅਸੀਂ ਪੱਕੇ ਆ। ਵੀ ਜਦੋਂ ਤੁਸੀਂ ਕਿਸੇ ਨੂੰ ਮੰਨ ਲਿਆ ਤੇ ਫਿਰ ਮੰਨ ਲਿਆ, ਪਰ ਉਹਨੂੰ ਭਾਵੇਂ ਸਾਰੀ ਦੁਨੀਆ ਬੁਰਾ ਕਹਿੰਦੀ ਰਹੇ। ਨਹੀਂ ਦੁਨੀਆ ਕਿਉਂ, ਜਿਹਨੂੰ ਤੁਸੀਂ ਮੰਨਦੇ ਹੋ ਉਹਨੂੰ ਬੁਰਾ ਕੋਈ ਕਹਿ ਨਹੀਂ ਸਕਦਾ। ਉਹ ਖੈਰ, ਤੁਹਾਡੇ ਸਾਹਮਣੇ ਨਹੀਂ ਕੋਈ ਕਹਿ ਸਕਦਾ, ਵਿੱਚੋਂ ਕੋਈ ਕਹੀ ਜਾਂਦਾ ਵਾਹ 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 ਨਾ, ਵਾਹ ਵਾਹ, ਉਹਨੂੰ ਮੰਨ ਲਿਆ, ਉਹਨੂੰ ਬੁਰਾ ਕਿਉਂ? ਉਹਨੂੰ ਫਿਰ ਕਿਸੇ ਦੀ ਜ਼ਰੂਰਤ ਨਹੀਂ, ਯਾਨੀ ਕਿ ਵੀ ਇਹ ਨਹੀਂ ਕਿ ਵੀ ਬੁਰਾ ਕਹੀ ਜਾਣ, ਮੈਂ ਕਹਿੰਦਾ ਸਮਝਦਾ ਨਹੀਂ, ਕਹਿੰਦੇ ਕੋਈ ਵੀ ਕਿੱਦਾਂ ਕਵੇ। ਜਿਵੇਂ ਮੈਂ ਕਿਹਾ ਸੀ ਕਿ ਇਹਨੂੰ ਰਿਸ਼ਤਾ ਵੇਖਣ ਵਾਲੇ ਆ ਗਏ, ਇੱਕ ਉਹ ਕਲਿੱਪ ਮੇਰਾ ਬੜਾ ਵਾਇਰਲ ਵੀ ਹੋਇਆ ਸੀ, ਕੁੜੀ ਵਾਲੇ ਆ ਕੇ ਰਿਸ਼ਤਾ ਵੇਖਣ, ਤੇ ਉਹਦੇ ਭਰਾ ਨੇ ਜਦੋਂ ਵੇਖਿਆ ਇਹਨੂੰ, ਤੇ ਉਹਨੇ ਕਿਹਾ ਭਾਜੀ ਮੇਰੇ ਵੱਲੋਂ ਤਾਂ ਨਾਮ ਆ, ਲੇਕਿਨ ਮੈਂ ਹਰਾਮ ਦਾ ਹੋਵਾਂ ਇਹਦਾ ਕਿਤੇ ਵੀ ਹੁੰਦੇ ਇਹਦਾ ਕੋਈ ਲਿੰਕ ਵੀ ਨਹੀਂ, ਲੇਕਿਨ ਉਹਨੇ ਬਤੱਕਾ ਲਾ ਲਿਆ, ਇਹਦਾ ਕਿਤੇ ਨਹੀਂ ਆਉਣ ਕਿਤੇ ਵੀ ਨਹੀਂ ਹੋਣਾ। ਉਹ ਹਿਸਾਬ ਆ ਕਿ ਇਹ ਨਹੀਂ ਕਿ ਵੀ ਭਾਜੀ ਸਾਰੀ ਦੁਨੀਆ ਭਾਵੇਂ ਬੁਰਾ ਕਹਿੰਦੀ ਹੈ, ਲੇਕਿਨ ਮੈਂ ਤਾਂ ਨਹੀਂ ਨਾ ਕਹਿੰਦਾ। ਕਹਿੰਦੇ ਨਹੀਂ ਮੈਂ ਨਹੀਂ ਕਹਿੰਦਾ, ਮੈਂ ਕਹਿਣ ਵੀ ਨਹੀਂ ਦੇਣਾ। ਇਹ ਕੈਸੀ ਵੱਡੀ ਗੱਲ। ਵਾਹ 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 ਭਾਜੀ, ਖੁਸ਼ ਰਹੋ। ਅੱਛਾ ਭਾਜੀ, ਆ ਜਾਵੇ ਸ਼ਾਮਾਂ ਪੈ ਗਈ। ਹੁਣ ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਸਾਡੇ ਪਾਕਿਸਤਾਨ ਦਾ ਨਾਮ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ, ਜਿਹੜੇ ਨਾਮ ਦੋ ਸੀ ਲੇਕਿਨ ਉਹ ਜਾਨ ਇੱਕੋ ਹੀ ਸੀ, ਸਰ ਸ਼ੇਰ ਅਲੀ, ਸਰ ਮੇਰ ਅਲੀ। ਕਮਾਲ, ਠੀਕ ਹੈ ਜੀ। ਤੇ ਉਹਨਾਂ ਚੋਂ ਜਿਹੜੇ ਸਾਡੇ ਉਸਤਾਦ ਸ਼ੇਰ ਅਲੀ ਸਾਹਿਬ ਸੀ, ਉਹਨਾਂ ਦਾ ਪਿਛਲੇ ਮਹੀਨੇ 25 ਨੂੰ ਇੰਤਕਾਲ ਹੋਇਆ, ਜਿਹੜੇ ਕਿ ਸਾਡੇ ਇਜਾਜ਼ ਭਾਈ ਦੇ ਵਾਲਦ ਸਾਹਿਬ ਸੀ, ਔਰ ਉਹ ਸਾਰਿਆਂ ਦੇ ਵਾਲਦ ਸਾਹਿਬ ਸੀ, ਨਾ ਬਜ਼ੁਰਗ ਸੀ, ਉਹ ਸਾਰਿਆਂ ਦੇ ਵਾਲਦ ਸਾਹਿਬ ਸੀ। ਤੇ ਇਸ ਸ਼ੋਅ 'ਚ ਸਟਾਰਟ ਤੇ ਮੈਂ ਇਸ ਤੋਂ ਨਹੀਂ ਦੱਸਿਆ ਕਿ ਸਟਾਰਟ ਤੇ ਸਾਡੇ ਮਹਿਮਾਨ ਵੀ ਆਏ ਸੀ, ਇਹ ਵੀ ਉਧਰ ਗਏ ਨੇ, ਇਹਨਾਂ ਨੇ ਵੀ ਪੂਰਾ ਅਫਸੋਸ ਕੀਤਾ, ਰਹੇ ਵੀ ਨੇ 2-4 ਦਿਨ ਇਹਨਾਂ ਦੇ ਕੋਲ। ਤੇ
ਸਾਰੇ ਦੁਆ ਕਰੋ ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਅੱਲਾਹ ਪਾਕ ਰਹਿਮਤਾਂ ਕਰੇ ਆਪਣੀਆਂ। ਔਰ ਬਹੁਤ ਅੱਛੇ ਬਜ਼ੁਰਗ। ਔਰ ਆ ਜਾਵੇ ਸ਼ਾਮਾਂ ਪੈ ਗਈਆਂ। ਮੈਂ ਇਹੀ ਗੱਲ ਕਰ ਰਿਹਾ ਸਾਂ, ਅੱਗੇ ਗੱਲ ਹੋ ਰਹੀ ਸੀ ਕਿ ਮਦਨ ਮੋਹਨ ਸਾਹਿਬ ਦੀ ਸ਼ਾਇਰੀ ਦੇ ਹਿਸਾਬ ਨਾਲ ਤੇ ਜਿਹੜੇ ਬਜ਼ੁਰਗ ਨੇ ਸਾਡੇ, ਉਹਨਾਂ ਨੇ ਵੀ ਇਦਾਂ ਦਾ ਹੀ ਕੰਮ ਕੀਤਾ ਹੈ ਕਿ ਵੀ ਮਤਲਬ ਆ ਜਾਵੇ ਸ਼ਾਮਾਂ ਪੈ ਗਈਆਂ ਤੇ ਸ਼ਾਮਾਂ ਪੈ ਗਈਆਂ ਨੇ। ਵਾਹ। ਤੇ ਇਹ ਇੱਕ ਗੱਲ ਸੀ ਜਿਹੜੀ ਕਿ ਇਜਾਜ਼ ਭਾਈ, ਜਿਹੜੀ ਮੈਂ ਸਟਾਰਟ ਤੇ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਕੀ ਲਾਸ ਹੋਇਆ ਸਾਨੂੰ, ਕਿਸ ਨੁਕਸਾਨ ਤੋਂ ਅਸੀਂ ਗੁਜ਼ਰੇ ਹਾਂ। ਲੇਕਿਨ ਦੁਨੀਆ ਮਾਮਲਾ ਤਾਂ ਇਹ ਚੱਲਦੇ ਹੀ ਰਹਿਣੇ ਨੇ, ਠੀਕ ਹੈ ਨਾ। ਇਹ ਹੱਸਣਾ ਵੀ ਪੈਂਦਾ ਸਾਨੂੰ, ਖੇਡਣਾ ਵੀ ਪੈਂਦਾ। ਮਾਂ ਪਿਓ ਨੂੰ ਭੇਜਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਨੇ, ਮਾਂ ਵੀ ਚਲੀ ਗਈ, ਪਿਓ ਵੀ ਹੱਸਣ ਖੇਡਣ ਵੀ ਦੇ, ਕਿਉਂਕਿ ਦੁਨੀਆ ਚੱਲਦੀ, ਅਸੀਂ ਵੀ ਚਲੇ ਜਾਣਾ ਕੱਲ ਨੂੰ, ਸਾਡੇ ਬੱਚਿਆਂ ਨੇ ਵੀ ਇਦਾਂ ਇਹੀ ਚੱਲਦਾ ਆ ਰਿਹਾ। ਤੇ ਉਹ ਇੱਕ ਬਹੁਤ ਵੱਡਾ ਨੁਕਸਾਨ ਆ ਸਾਡੇ, ਮਤਲਬ ਇਸ ਸਾਲ 'ਚ, ਪਿਛਲੇ ਸਾਲ 'ਚ ਸਾਡੇ ਬਹੁਤ ਆਰਟਿਸਟ, ਭਾਈ ਨਜ਼ਾਕਤ ਅਲੀ, ਇਜਾਜ਼ ਕੈਸਰ ਸਾਹਿਬ, ਯਾਨੀ ਹੈ ਅੱਗੜ ਪਿਛੜੀ ਕਹਿ ਲਓ, ਵੱਡੇ ਨਾਮ, ਠੀਕ ਹੈ ਨਾ। ਤੇ ਅੱਲਾਹ ਪਾਕ ਇਹਨਾਂ ਤੇ ਆਪਣੀ ਰਹਿਮਤ ਕਰੇ। ਔਰ ਉਹਨਾਂ ਦੀ ਯਾਦ 'ਚ ਕਹਿ ਲਓ ਕਿ ਅਸੀਂ ਉਹਨਾਂ ਦਾ ਇੱਕ ਬਣਾਇਆ ਸ਼ਾਹਕਾਰ ਜਿਹੜਾ ਆ ਜਾਵੇ ਸ਼ਾਮਾਂ ਪੈ ਗਈਆਂ, ਜਿਹੜਾ ਪੂਰੀ ਦੁਨੀਆ ਸੁਣੇਗੇ, ਅਸੀਂ ਉਹ ਅੱਜ ਸੁਣਾਂਗੇ ਤੇ ਤੁਹਾਨੂੰ ਵੀ ਸੁਣਾਵਾਂਗੇ ਸਰ। ਵਾਹ। ਤੱਕਦੀਆਂ ਰਾਵੇ, ਤੱਕਦੀਆਂ ਰਾਵੇ, ਛੇਤੀ ਛੇਤੀ ਆਵੇ, ਛੇਤੀ ਛੇਤੀ ਆਵੇ, ਮੈਨੂੰ ਤੇਰੇ ਵੇਖਣੇ ਦਾ ਚਾਅ, ਸਾਂਵਲਾ ਵੇ ਮੁੜ ਕਰ ਆ, ਸ਼ਾਮਾਂ ਪੈ ਗਈ, ਆ ਜਾ ਸ਼ਾਮਾਂ ਪੈ ਗਈਆਂ, ਵੇ ਤੱਕਦੀਆਂ ਰਾਵੇ, ਛੇਤੀ ਛੇਤੀ ਆਵੇ, ਮੈਨੂੰ ਤੇਰੇ ਵੇਖਣੇ ਦਾ ਚਾਅ, ਸਾਂਵਲਾ ਵੇ ਮੁੜ ਕਰ ਆ, ਸ਼ਾਮਾਂ ਪੈ ਗਈ, ਵੇ ਆ ਜਾ ਸ਼ਾਮਾਂ ਪੈ ਗਈ। ਧੋਤੀਆਂ ਪੱਤੜ ਖਲੋਤੀਆਂ, ਧੋਣੀਆਂ ਧੋਤੀਆਂ ਏ ਪੱਤੜ ਖਲੋਤੀਆਂ, ਚਲੇ ਜਾਣੇ ਕਰਾਂ ਨੂੰ ਵਾਲਾ, ਇਸ ਵੇੜੀ ਤੂੰ ਵੀ ਚੜ ਆਵੇ, ਸ਼ਾਮਾਂ ਪੈ ਗਈ, ਆ ਜਾ ਸ਼ਾਮਾਂ ਪੈ ਗਈਆਂ, ਸਾਰਾ ਦਿਲ ਲੈ ਗਿਆ, ਸਾਰਾ ਦਿਲ ਲੈ ਗਿਆ, ਮਾਇਆ ਕਿੱਥੇ ਬਹਿ ਗਿਆ, ਮਾਇਆ ਕਿੱਥੇ ਬਹਿ ਗਿਆ, ਪੰਛੀ ਵੀ ਕਰ ਗਏ ਨੇ ਆ, ਦਿਲੋਂ ਕਿਨੇ ਵੇ ਗਲੀ ਲਾ ਲਿਆ, ਸ਼ਾਮਾਂ ਪੈ ਵੇ ਆ ਜਾ ਅੱਜ ਰੋ ਗਈਆਂ, ਸਈਆਂ ਅੱਜ ਰੋ ਗਈਆਂ, ਸਈਆਂ ਅੱਜ ਰੋ ਗਈਆਂ, ਨਬਜ਼ਾਂ ਖਲੋ, ਨਬਜ਼ਾਂ ਖਲੋ ਗਈਆਂ, ਨਬਜ਼ਾਂ ਖਲੋ ਗਈਆਂ, ਰੁਕ ਰੁਕ ਆਮਦਾ ਏ ਸਾਹ, ਅੱਲਾ ਜਾਣੇ ਓਏ ਵਕਤ ਨਜ਼ਾ, ਸ਼ਾਮਾਂ ਪੈ
ਵੇ ਆ ਜਾ ਸ਼ਾਮਾਂ ਪੈ ਵੇ ਆ ਜਾ ਸ਼ਾਮਾਂ ਪੈ ਗਈਆਂ ਸ਼ਾਮਾਂ ਪੈ ਗਈਆਂ ਸ਼ਾਮਾਂ ਪੈ ਵੇ ਆ ਜਾ ਸ਼ਾਮਾਂ ਪੈ ਵੇ ਆ ਜਾ ਸ਼ਾਮਾਂ ਪੈ ਗਈਆਂ ਖੁਸ਼ ਹੋ ਖੁਸ਼ ਹੋ ਕੀ ਕਹਿਣਾ ਵਾਹ ਵਾਹ ਇਹ ਕੰਪੋਜੀਸ਼ਨ ਉਸਤਾਦਾਂ ਦੀ ਅੱਛਾ ਜਦੋਂ ਕੰਪੋਜੀਸ਼ਨ ਬਣਾਉਂਦੇ ਸੀ ਇਕੱਠੇ ਬੈ ਕੇ ਬਣਾਉਂਦੇ ਸੀ ਦੋਵੇਂ ਸਲਾਹ ਜੀ ਮਸ਼ਵਰੇ ਜੀ ਉਹ ਕੰਪੋਜੀਸ਼ਨਾਂ ਸਾਰੀਆਂ ਪਾਪਾ ਹੀ ਬਣਾਉਂਦੇ ਸਨ ਔਰ ਇੱਕ ਬੜੀ ਹੈਰਾਨਕੁਨ ਗੱਲ ਹੈ ਕਿ ਕਦੀ ਵੀ ਉਹ ਹਾਰਮੋਨੀਅਮ ਤੇ ਵੀ ਜੇ ਬੈਠੇ ਨੇ ਤੇ ਸਿਰਫ 2 ਸੁਰ ਦਬੜੇ ਬਾਕੀ ਸਾਰੀ ਕੰਪੋਜੀਸ਼ਨ ਦਿਮਾਗ 'ਚ ਬਣ ਰਹੀ ਹੈ ਔਰ ਟਾਈਮਿੰਗ ਇੰਨੀ ਕੁ ਹੁੰਦੀ ਸੀ ਕੰਪੋਜੀਸ਼ਨ ਦੀ ਕਿ ਇਨ ਫਿਊ ਸੈਕਿੰਡਸ ਕੰਪੋਜੀਸ਼ਨ ਬਣ ਗਈ ਹਾਂ ਐ ਨਹੀਂ ਸੀ ਕਿ ਸੋਚ ਵਿਚਾਰ ਸਿਰਫ ਇੱਕ ਕੰਪੋਜੀਸ਼ਨ ਦਾ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਇਜਾਜ਼ ਸਾਰੀ ਜ਼ਿੰਦਗੀ ਸਿਰਫ ਇੱਕ ਕੰਪੋਜੀਸ਼ਨ ਮੈਂ ਬਣਾਈ ਸੀ ਤੇ ਮੈਨੂੰ ਉਹਦੇ ਤੇ ਬੜਾ ਟਾਈਮ ਲੱਗਾ ਉਹਦੇ ਬੋਲ ਐਸੇ ਸੀ ਭਾਜੀ ਕਿ ਉਹ ਬੜੀ ਸਤਾਈ ਬੜੀ ਲੰਬੀ ਹੈ ਕਿ ਬਥੇਰੇ ਹੱਥ ਜੋੜੇ ਅੱਖਾਂ ਅਥਰੂ ਵੀ ਡੋਲੇ ਬੜੀਆਂ ਮਿਹਨਤਾਂ ਮੈਂ ਪਾਈਆਂ ਮੇਰਾ ਪੀਆ ਨਾ ਬੋਲੇ ਇੱਕ ਲਾਈਨ ਤੁਸੀਂ ਸੁਣਾਓ ਜਰਾ ਕਿੱਦਾਂ ਬਣੀ ਅੱਛਾ ਜੀ ਉਹ ਕਹਿੰਦੇ ਮੈਂ ਜਦੋਂ ਇਹਨੂੰ ਬਣਾਉਂਦਾ ਸੀ ਨਾ ਲੈਚ ਇਕੱਠੀ ਕਰਦਾ ਸੀ ਤੇ ਇਹਦਾ ਰਚਾਓ ਟੁੱਟ ਜਾਂਦਾ ਸੀ ਜੇ ਮੈਂ ਇਹਦੇ ਰਚਾਓ ਵਾਲੇ ਜਾਂਦਾ ਸੀ ਤੇ ਬੋਲ ਨਹੀਂ ਸੀ ਇਕੱਠੇ ਹੁੰਦੇ ਹਾਂ ਉਹ ਤੁਹਾਡੇ ਨਜ਼ਰ ਕਰਨਾ ਬਥੇਰੇ ਹੱਥ ਜੋੜੇ ਅੱਖਾਂ ਅਥਰੂ ਵੀ ਡੋਲੇ ਬਥੇਰੇ ਹੱਥ ਜੋੜੇ ਅੱਖਾਂ ਅਥਰੂ ਵੀ ਡੋਲੇ ਬੜੀਆਂ ਮਿਲਤਾਂ ਮੈਂ ਪਾਈਆਂ ਮੇਰਾ ਪੀਆ ਨਾ ਬੋਲੇ ਬਥੇਰੇ ਹੱਥ ਜੋੜੇ ਅੱਖਾਂ ਅਥਰੂ ਵੀ ਓਏ ਡੋਲੇ ਬੜੀਆਂ ਮਿਲਤਾਂ ਮੈਂ ਪਾਈਆਂ ਮੇਰਾ ਪੀਆ ਨਾ ਬੋਲੇ ਬਥੇਰੇ ਹੱਥ ਜੋੜੇ ਜੋੜੇ ਸਵਾਲ ਮੇਰੀ ਖਨ ਦੇ ਮੈਨੂੰ ਮਾਪੇ ਵੀ ਨਹੀਂ ਚੰਦੇ ਮੈਂ ਬੜਾ ਸਮਝਾਇਆ ਸਾਰੀ ਦੁਨੀਆ ਤੋਂ ਲੈ ਬੜੀਆਂ ਮਿਲਤਾਂ ਮੈਂ ਪਾਈਆਂ ਮੇਰਾ ਪੀਆ ਨਾ ਬੋਲੇ ਬਥੇਰੇ ਹੱਥ ਜੋੜੇ ਬਥੇਰੇ ਹੱਥ ਜੋੜੇ ਕੀ ਬਾਤ ਓਏ ਹੋਏ ਹੋਏ ਭਾਜੀ ਕੈਸੀ ਗੱਲ ਆ ਕੀ ਬਾਤ ਆ ਭਾਜੀ ਅੱਲਾਹ ਪਾਕ ਤੁਹਾਨੂੰ ਰੱਬ ਸਬਰ ਦੇਵੇ ਤੁਹਾਨੂੰ ਔਰ ਹੁਣ ਖਾਨ ਸਾਹਿਬ ਜਿਹੜੇ ਮੇਰੇ ਲਈ ਸਾਹਿਬ ਨੇ ਉਹਨਾਂ ਦਾ ਅੱਗੇ ਨਾਲੋਂ 100 ਗੁਣਾ ਜ਼ਿਆਦਾ ਖਿਆਲ ਰੱਖਣਾ ਤੁਸੀਂ ਬਿਲਕੁਲ ਜੀ ਉਹਦੀ ਵਜ੍ਹਾ ਇਹ ਹੈ ਕਿ ਵੀ ਠੀਕ ਹੈ ਇੱਕ ਬੇਟੇ ਦਾ ਬਾਪ ਗਿਆ ਇੱਕ ਔਰਤ ਦਾ ਖਾਮਨ ਜਾਂਦਾ ਜਾਂ ਮਤਲਬ ਜੋ ਲੇਕਿਨ ਉਹ ਐਸਾ ਉਹਨਾਂ ਦੀ ਜੋੜੀ ਐਸੀ ਸੀ ਕਿ ਉਹ ਸਿਰਫ ਵੇਖਣ 'ਚ ਹੀ ਦੋ ਲੱਗਦੇ ਸੀ ਉਹ ਕਿੰਨਾ ਇਕੱਲਾ ਔਰ ਕਿੰਨਾ ਆਪਣੇ ਆਪ ਨੂੰ ਅੱਧਾ ਫੀਲ ਕਰਦੇ ਹੋਣਗੇ ਕਿ ਯਾਰ ਮੇਰੇ ਕਿਹੜੀ ਚੀਜ਼ ਮੇਰੀ ਚਲੀ ਗਈ ਉਹ ਉਹਨਾਂ ਦਾ ਇਸ ਤੋਂ ਉਹਨਾਂ ਦਾ ਹੁਣ ਬਹੁਤ ਖਿਆਲ ਰੱਖਣਾ ਬਿਲਕੁਲ ਪੈਂਦਾ ਕਿਉਂ ਨਹੀਂ ਮੈਂ ਬਲਕਿ ਇਹ ਕਹਾਂਗਾ ਵੱਡੇ ਤਾਇਆ ਬੂ ਮੇਰੇ ਵੱਡੇ ਬੂ ਮੇਰੇ ਉਸਤਾਦ ਵੀ ਨੇ ਉਹ ਅੱਬੂ ਤੋਂ 5 ਸਾਲ ਵੱਡੇ ਸਨ ਲੇਕਿਨ ਨਬਜ਼ਾਂ ਦਾ ਐਸਾ ਅੱਲਾ ਨੇ ਉਹਨਾਂ ਨੂੰ ਇੰਜ ਲੱਗਦੇ ਸੀਗੇ ਜਿੱਦਾਂ ਟਵਿੰਸ ਨੇ ਹਾਂ ਕਿ ਜੇ ਅੱਬੂ ਦੇ ਸਿਰ 'ਚ ਦਰਦ ਹੋ ਰਿਹਾ ਹੈ ਤਾਂ ਮੇਰੇ ਵੱਡੇ ਬੂ ਦਾ ਵੀ ਹੋ ਰਿਹਾ ਅੱਛਾ ਇੱਕ ਗੱਲ ਇੱਥੇ ਬੜੀ ਜ਼ਰੂਰੀ ਮਾਦਰਾ ਤਾਂ ਤੁਹਾਡੀ ਗੱਲ ਕੱਟ ਰਿਹਾ ਅਕਸਰ ਕੀ ਬਲਕਿ 99% ਸਾਡੇ ਮੁਆਸ਼ਰੇ 'ਚ ਇਦਾਂ ਹੁੰਦਾ ਕਿ ਥੋੜੀ ਦੇਰ ਚੱਲਦੇ ਨੇ ਭਾਵੇਂ ਸਕੇ ਭਰਾ ਹੋਣ ਸਕੀਆਂ ਭੈਣਾਂ ਹੋਣ ਸਿੰਗਰ ਜਾਂ ਕੋਈ ਕਾਰੋਬਾਰ ਥੋੜੀ ਦੇਰ ਚੱਲਦੇ ਨੇ ਕਿਤੇ ਨਾ ਕਿਤੇ ਕੋਈ ਪੰਗਾ ਪੈਂਦਾ ਤੇ ਉਹ ਜੀ ਉਧਰ ਚਲੇ ਗਏ ਜੀ ਉਧਰ ਚਲੇ ਗਏ ਬਸ ਮੈਂ ਨਹੀਂ ਇਹਦਾ ਨਾ ਕਰਨਾ ਬਸ ਮੈਂ ਨਹੀਂ ਇਹਦਾ ਨਾ ਕਰਨਾ ਇਹ ਮੇਰੀ ਨਹੀਂ ਮੰਨਦਾ ਇਹ ਮੇਰੀ ਨਹੀਂ ਮੰਨਦਾ ਔਲਾਦ ਜਵਾਨ ਹੋਈ ਤੇ ਸਗੋਂ ਮਸਲਾ ਬਣ ਔਲਾਦ ਨੇ ਕਹਤਾ ਪਾਪਾ ਹਮ ਆਪਣਾ ਕਰਤੇ हैं
ਉਹਨੇ ਕਹਤਾ ਅੱਬੂ ਜੀ ਅਸੀਂ ਆਪਣਾ ਕਰਦੇ ਹਾਂ। ਇੰਨੇ ਸਾਲ ਮਤਲਬ 50-60 ਸਾਲ 62 ਸਾਲ 62 ਸਾਲ ਨਾਲ ਰਹਿ ਕੇ ਉਹਨਾਂ ਦੀਆਂ ਔਲਾਦਾਂ ਜਵਾਨ ਹੋਈਆਂ, ਹਜ਼ਾਰ ਮਸਾਇਲ ਬਣਦੇ ਹੋਣਗੇ, ਹਰ ਘਰ 'ਚ ਬਣਦੇ ਨੇ, ਉਹਨਾਂ ਦੇ ਵਿੱਚ ਇਹ ਤਰੇੜ ਕਿਉਂ ਨਹੀਂ ਪਈ? ਕੀ ਉਹਨਾਂ ਦਾ ਐਸਾ ਆਪਸ ਦੇ ਵਿੱਚ ਖਾਸ ਕਰਮ ਹੈ ਜੀ ਉਹਨਾਂ ਦੇ ਉੱਤੇ। ਬਲਕਿ ਇੱਕ ਵਾਕਿਆ ਗੁਜ਼ਰਾ, ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਖਾਨ ਸਾਹਿਬ ਮੈਂ ਹੈਰਾਨ ਹਾਂ ਤੁਹਾਡੇ ਤੇ ਕਿ ਵੈਸੇ ਤੇ ਅੱਜ ਕੱਲ੍ਹ ਇਹ ਹਵਾ ਚੱਲੀ ਹੈ ਕਿ ਕੋਈ ਇਕੱਠਾ ਰਹਿੰਦਾ ਨਹੀਂ, ਯਾਨੀ ਕਿ ਜਿੰਨੀਆਂ ਜੋੜੀਆਂ ਹਾਂ ਨਜ਼ਾਕ ਇਸਲਾਮ ਲੈਦਾ ਹੋ ਗਏ, ਗੁਲਾਮ ਫਰੀਦ ਸਾਹਿਬ, ਮਕਬੂਲ ਸਾਬਰੀ ਲੈਦਾ ਹੋ ਗਏ, ਪਾਕਿਸਤਾਨ ਦੀਆਂ ਜਿੰਨੀਆਂ ਰਿਆਜ਼ ਨੇ ਇਮਤਿਆਜ਼ ਅਲੀ ਲੈਦਾ ਹੋ ਗਏ, ਇੱਕ ਵਾਹਦ ਅੱਬੂਆਂ ਦੀ ਜੋੜੀ, ਦੋਵਾਂ ਭਰਾ, ਉਹ ਇਹੀ ਤੇ ਕਹਿ ਰਿਹਾ। ਉਹ ਇਕੱਠੇ ਸ਼ੁਰੂ ਹੋਏ ਤੇ ਇਕੱਠੇ ਉਹਨਾਂ ਨੇ ਛੱਡਿਆ। ਤਰੀਕਾਕਾਰ ਕੀ ਸੀ? ਅਗਰ ਉਹਨਾਂ ਨੂੰ ਕੋਈ ਬੰਦਾ ਜਾ ਕੇ, ਇੱਕ ਮਿਸਾਲ ਆ, ਕੋਈ ਜਾ ਕੇ ਪਖਾਉਂਦਾ ਵੀ ਹੈ, ਹੋ ਸਕਦਾ ਕੋਸ਼ਿਸ਼ਾਂ ਕੀਤੀਆਂ ਉਹਨਾਂ ਲੋਕਾਂ ਨੇ ਐਵੇਂ, ਬਹੁਤ ਕੁਝ ਹੈ, ਤੇ ਉਹ ਕੀ ਐਸਾ ਕੋਈ ਤਰੀਕਾ ਕਿ ਬਈ ਨਹੀਂ ਮੈਂ ਨਹੀਂ ਇਹਦੀ, ਉਹ ਸੁਣਦੇ ਹੀ ਨਹੀਂ ਹੋਣੇ ਗੱਲ ਉਹਦੀ, ਜਾਂ ਕੋਈ ਉਹਦੇ ਚ ਇੱਕੋ ਹੀ ਗੱਲ ਸੀ ਜੀ, ਉਹ ਦੋਵੇਂ ਇੱਕ ਦੂਜੇ ਨਾਲ ਇਸ਼ਕ ਕਰਦੇ ਸੀ। ਹਾਂ ਮੈਂ ਉਹਨੇ ਕਿਹਾ ਵੀ ਇਹਨੂੰ ਕਹਿ ਰਿਹਾ ਤੇ ਤੂੰ ਮੈਨੂੰ ਕਹਿ ਰਿਹਾ, ਹਾਂਜੀ, ਤੂੰ ਉਹਦੀ ਬੁਰਾਈ ਕਰ ਰਿਹਾ ਤੇ ਮੇਰੀ ਕਰ ਰਿਹਾ, ਇੱਥੇ ਤੱਕ ਗੱਲ। ਅੱਜ ਮੈਂ ਬੈਠੇ ਸਨ ਤੇ ਉੱਥੇ ਗੱਲ ਹੋਈ ਕਿ ਇੱਕ ਵਾਰੀ ਅਮਰੀਕਾ ਦਾ ਸਾਡਾ ਜਾਣਾ ਸੀ ਜੀ, ਤੇ 2007-8 ਦੀ ਗੱਲ ਹੈ, ਤੇ ਉਦੋਂ ਜਾਣਾ ਸੀ ਤੇ ਸਾਡੇ ਵੀਜ਼ੇ ਨਹੀਂ ਆਏ। ਮਤਲਬ ਵੀਜ਼ੇ 4 ਵੀਜ਼ੇ ਆਏ, ਜਿਹਦੇ ਚ ਮੈਂ, ਭਾਈ ਆਬਦ, ਭਾਈ ਕਮਰ ਔਰ ਖਾਸ ਮੇਰੇ ਖਾਨ ਸਾਹਿਬ ਦਾ। ਤੇ ਉਹ ਸਾਡੇ ਜਿਹੜੇ ਲੈ ਕੇ ਜਾ ਰਹੇ ਸਨ ਕਿ ਜੀ ਪਹਿਲੇ ਵਰਕਸ਼ਾਪਸ ਨੇ, ਤੁਸੀਂ ਚਲੇ ਜਾਓ, ਵੀਜ਼ੇ ਦੂਜਿਆਂ ਦੇ ਵੀ ਲੱਗ ਗਏ। ਸਾਨੂੰ 3 ਦਿਨ ਲੱਗ ਗਏ ਸੀ ਵੱਡੇ ਖਾਨ ਸਾਹਿਬ ਨੂੰ ਮਨਾਉਂਦੇ ਆ। ਅੱਬੂ ਖੁਦ ਕਹਿ ਰਹੇ ਸੀ ਕਿ ਭਾਜੀ ਚਲੇ, ਉਹਨੇ ਕਿਹਾ ਮੈਂ ਜਾਣਾ ਹੀ ਨਹੀਂ ਤੇਰੇ ਤੋਂ ਨਾ। ਮੈਂ ਇੰਜ ਲੱਗ ਰਿਹਾ ਕਿ ਮੈਂ ਉੱਥੇ ਗਿਆ ਗੱਲਾਂ ਤਾਂ ਮੈਨੂੰ ਕੁਝ ਹੋ ਜਾਣਾ, ਇਹ ਪਤਾ ਨਹੀਂ ਕੋਈ ਵਿਛੜਨ ਦੀ ਘੜੀ ਆ ਗਈ। ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇਕੱਲੇ ਇਕੱਲੇ ਵੀ ਗਏ ਨੇ ਕਿਤੇ? ਉਹ ਫਿਰ ਹਾਂ, ਉਹ ਐਸੇ ਵਕਤ ਆਏ, ਕੋਈ ਜਦੋਂ ਖਾਨ ਸਾਹਿਬ ਬਿਮਾਰ ਸਨ, ਵੱਡੇ ਖਾਨ ਸਾਹਿਬ ਦਾ ਹਾਰਟ ਦਾ ਆਪਰੇਟ ਹੋਇਆ ਔਰ ਅੱਬੂ ਦੀ ਲੱਤ ਫ੍ਰੈਕਚਰ ਹੋ ਗਈ ਸੀ, ਬਾਮਰੇ ਮਜਬੂਰੀ ਤੋਂ ਜਾਣਾ ਪਿਆ। ਉਦਾਂ ਨਹੀਂ ਕਿ ਦੋਵੇਂ ਠੀਕ ਨੇ ਲੇਕਿਨ ਕਿਸੇ ਵਜੂਹਾਤ ਦੀ ਵਜ੍ਹਾ ਤੋਂ ਨਹੀਂ ਜਾ ਰਹੇ, ਕੋਈ ਐਸਾ ਫਰਕ ਦੇ ਚ ਜਾਂ ਕੋਈ ਗੁੱਸੇ ਦੇ ਵਿੱਚ। ਅੱਛਾ, ਕਦੀ ਆਪਸ ਚ ਦੋਵਾਂ ਨੂੰ ਕਿਸੇ ਗੱਲ ਤੋਂ ਬਹਿਸਦਿਆਂ ਦੇਖਿਆ ਕਿਤੇ? ਮਤਲਬ ਇੱਕ ਦੂਜੇ ਨੂੰ ਸਮਝਾਉਂਦੇ ਆ ਕਿ ਤੂੰ ਏਦਾਂ ਕੋ ਕਰਨ ਡਿਆ, ਤੈਨੂੰ ਏਦਾਂ ਕਿਹਾ ਸੀ ਆਪਸ ਚ? ਕਦੀ ਨਹੀਂ ਕਦੀ। ਸ਼ਾਂਤ ਤਬੀਅਤ, ਬੜੀ ਸ਼ਾਂਤ। ਬਲਕਿ ਮੇਰੇ ਅੱਬੂ ਟੋਟਲ ਕਿੰਨੇ ਭਾਈ ਸੀ ਤੁਹਾਡੇ ਕੋਲ? 2 ਹੀ ਭਾਈ। ਬਲਕਿ ਐਸਾ ਹੋਇਆ ਕਿ ਇਹ ਇੱਕ ਨਾ ਮੁਹੱਬਤ ਔਰ ਅਦਬ ਦਾ ਇੱਕ ਸੀਨ ਹੈ ਕਿ ਛੋਟੇ ਭਰਾ ਨੇ ਅਦਬ ਕੀਤਾ, ਵੱਡੇ ਨੇ ਮੁਹੱਬਤ ਕੀਤੀ। ਹਾਂ, ਵਾਹ ਵਾਹ, ਬਹਰਹਾਲ ਮਿਸਾਲ ਆ ਭਾਜੀ। ਇੱਕ 62 ਸਾਲ ਲਾਦਾਂ ਜਵਾਨ ਹੋ ਜਾਣ ਨਾ ਤੇ ਧੱਕੇ ਨਹੀਂ ਪਾੜ ਪੈ ਜਾਂਦੇ, ਬੁੱਢੀਆਂ ਪਵਾ ਦਿੰਦੀਆਂ ਨੇ ਲਾਦਾਂ, ਪੁੱਤਰ ਫਿਰ ਅੱਗੋਂ ਪੁੱਤਰ ਵੀ ਉਸੇ ਫੀਲਡ 'ਚ, ਤੇ ਆਪਸ 'ਚ ਕੰਪੀਟੀਸ਼ਨ ਤੇ ਪਤਾ ਨਹੀਂ ਕੀ ਪੈਦਾ ਹੋ ਜਾਂਦਾ। ਲੇਕਿਨ ਉਹ ਦੋਵੇਂ ਸਤੂਨ ਐਸੇ ਖੜੇ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਜਾਓ ਰਲ ਕੇ ਸਾਰੀਆਂ ਲਾਦਾਂ, ਸਾਡੇ 'ਚ ਤੁਸੀਂ ਨਹੀਂ, ਲਕੀਰ ਵੀ ਨਹੀਂ, ਤੀਲਾ ਵੀ ਨਹੀਂ ਲਗਾ ਸਕਦੇ। ਇਹ ਇੱਕ ਮਿਸਾਲ ਹੈ ਸਾਡੇ ਲਈ। ਕੀ ਬਾਤ ਹੈ ਯਾਰ। ਇਸੇ ਤੋਂ ਮੈਂ ਕਹਿ ਰਿਹਾ ਕਿ ਉਹਨਾਂ ਦਾ ਹੁਣ ਬਹੁਤ ਖਿਆਲ ਰੱਖਣਾ। ਇਹ ਸਾਰੀਆਂ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ, ਉਹਦਾ ਸਬੂਤ ਆ ਕਿ ਉਹਨਾਂ ਦੇ ਉਹ ਕੀ ਫੀਲ ਕਰ, ਜਿਹੜਾ ਇੱਕ ਸ਼ੋਅ ਤੇ ਨਹੀਂ ਜਾ ਰਿਹਾ। ਮੈਨੂੰ ਇੱਕ ਜੁਮਲਾ ਕਿਹਾ, ਉਹ ਮੈਨੂੰ ਕਹਿੰਦੇ ਤੇਰਾ ਬਾਪ ਫੌਤ ਹੋਇਆ ਤੇ ਮੇਰਾ ਪੁੱਤਰ ਚਲਾ ਗਿਆ। ਤੋ ਇਹ ਜੁਮਲਾ ਜਿਹੜਾ ਨਾ, ਵਾਹ ਵਾਹ, ਹੁਣ ਸਾਡੇ ਤੇ ਉਹ ਸੱਚੀ ਗੱਲ ਹੈ। ਮੇਰੇ ਬਾਪ ਉਹ ਮੇਰੇ ਸਿਰ ਤੇ ਹੈ ਨੇ, ਗਿਆ ਤੇ ਉਹਨਾਂ ਦਾ। ਹਾਂ, ਮੇਰੇ ਤੋਂ ਫੇਰ ਸਿਰ ਤੇ ਬੈਠੇ। ਹਾਂ, ਸਹੀ ਗੱਲ, ਬਿਲਕੁਲ ਸਹੀ ਗੱਲ। ਨਹੀਂ ਉਹਨਾਂ ਤੁਸੀਂ ਸਾਰੇ ਵੀ ਉਹ ਫੀਲ ਨਹੀਂ ਕਰ ਸਕਦੇ ਜਿਹੜੇ ਉਹ ਇਕੱਲੇ ਕਰ ਰਹੇ ਹੋਣੇ, ਜਿਹੜੀ ਉਹਨਾਂ ਦਾ ਸਾਰੀ ਜ਼ਿੰਦਗੀ ਭਾਜੀ ਕਿ ਸਾਰੀ ਜ਼ਿੰਦਗੀ ਉਹਨਾਂ ਨੇ ਨਾ ਜੀ ਖਾਣੇ ਇਕੱਠੇ, ਰਹੇ ਇਕੱਠੇ ਨੇ, ਇੱਕ ਵੀ ਜਗ੍ਹਾ ਅਲੱਗਾ ਨਹੀਂ ਹੋਈ। ਵਾਹ ਵਾਹ ਵਾਹ। ਬਲਕਿ ਇੱਕ ਦਫਾ ਐਸਾ ਹੋਇਆ ਕਿ ਫਰਾਂਸ ਇੰਟਰਵਿਊ ਹੋਇਆ ਔਰ ਦੋਨਾਂ ਭਰਾਵਾਂ ਨੂੰ ਅਲੱਗਾ ਇੰਟਰਵਿਊ ਕੀਤਾ ਉਹਨਾਂ ਨੇ, ਔਰ ਮਿਊਜ਼ਿਕ ਦੇ ਹਵਾਲੇ ਨਾਲ ਸਵਾਲ ਨਹੀਂ ਕੀਤੇ, ਡਿਫਰੈਂਟ ਕੁਐਸਚਨਸ। ਹਾਂ, ਉਹਨਾਂ ਦੋਵਾਂ ਨੂੰ ਉਹਨਾਂ ਨੇ ਜਿਹੜੇ ਜਦੋਂ ਜਵਾਬ ਚੈੱਕ ਕੀਤੇ ਤੇ ਦੋਨਾਂ ਦੇ ਇੱਕੋ ਜਿਹੇ ਜਵਾਬ, ਸੇਮ ਤੇ ਇੰਟਰਵਿਊ ਲੈਦਾ ਇੰਟਰਵਿਊ ਕੀਤੇ ਤੇ ਮੁਖਤਲਿਫ ਗੱਲਾਂ। ਸੋਚ ਇੰਨੀ ਮਿਲਦੀ ਸੀ, ਇੰਨੀ ਸੋਚ। ਅੱਛਾ ਜੀ ਨਾਜ਼ਰੀਨ, ਹੁਣ ਥੋੜਾ ਜਿਹਾ ਵਾਪਸ ਆਈਏ ਪ੍ਰੋਗਰਾਮ 'ਚ। ਭਾਜੀ ਤੁਹਾਡਾ ਮੈਂ ਇਨਸ਼ਾਅੱਲਾ ਉੱਥੇ ਆ ਕੇ ਮਿਲਾਂਗਾ। ਠੀਕ ਹੈ ਜੀ, ਰੱਬ ਖੈਰ ਕਰੇ, ਮੈਂ ਆਵਾਂਗਾ ਇਨਸ਼ਾਅੱਲਾ। ਜਦੋਂ ਖਾਣਾ ਸਭ ਸੰਗਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਭਾਜੀ ਮਾਫ ਫਰਮਾਣਾ, ਤੁਸੀਂ ਪਤਾ ਕਿੰਜ ਕਿਹਾ ਭਾਜੀ ਤੁਹਾਡਾ ਮੈਂ ਉੱਥੇ ਮਿਲਾਂ? ਉਹ ਸਮਝ ਗਏ, ਉਹ ਸਾਡੀ ਪੰਜਾਬੀ ਇਦਾਂ ਦੀ ਹੁੰਦੀ ਹੈ, ਉਹ ਮੈਂ ਉਹਨਾਂ ਨੂੰ ਵੀ ਮਿਲ ਲਾਂਗਾ, ਉਹਨਾਂ ਨੂੰ ਕੋਈ ਮਿਲਣਾ ਹੀ ਹੈ, ਜਿੱਦਾਂ ਮਰਜ਼ੀ ਮਿਲ ਲਓ। ਤੇ ਭਾਜੀ ਖੁਸ਼ ਰਹੋ ਤੁਸੀਂ ਸਾਰੇ ਹੀ। ਹੁਣ ਅਸੀਂ ਇੱਕ ਅਲੀ ਸ਼ੇਰ ਕੋ, ਆਪਣੇ ਵੀਰ ਕੋ ਗਾਣਾ ਸੁਣਦੇ ਹਾਂ, ਤੇ ਉਸੇ ਗਾਣੇ ਦੇ ਵਿੱਚ ਹੀ ਸਾਡਾ ਇਖਤਤਾਮ ਹੋ ਜਾਏਗਾ ਪ੍ਰੋਗਰਾਮ ਦਾ। ਉਸ ਤੋਂ ਪਹਿਲੇ ਤੁਹਾਡੇ ਸਾਰਿਆਂ ਦੀ ਬਹੁਤ ਮਿਹਰਬਾਨੀ, ਥੈਂਕ ਯੂ। ਚੜ੍ਹਦਾ ਪੰਜਾਬ ਸਾਡਾ ਬੈਠਾ ਸਾਡੇ ਨਾਲ, ਠੀਕ ਹੈ ਜੀ। ਔਰ ਭਾਜੀ ਲਵ ਯੂ। ਬਹੁਤ ਸਾਰੀਆਂ ਗੱਲਾਂ ਨੇ, ਆਪਾਂ ਮਤਲਬ ਦਿਲ ਕਰੇ ਤੇ
ਸਾਲ ਲੰਘ ਜੇ ਮੁੱਕਣ ਨਾ, ਮੁੱਕਣ ਹੀ ਨਾ। ਲੇਕਿਨ ਇੱਕ ਫਾਰਮੈਟ ਹੁੰਦਾ, ਟਾਈਮ ਹੁੰਦੀ ਹੈ ਕਿ ਲਵ ਯੂ ਤੁਹਾਨੂੰ ਖੁਸ਼ ਰਹੋ ਸਾਰਿਆਂ ਨੂੰ ਤੁਸੀਂ। ਦਿਲੋਂ, ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਵਾਸਤੇ ਹਾਜ਼ਰ ਹੋਏ, ਔਰ ਇੱਕ ਬੋਲ ਤੇ ਤੁਸੀਂ ਸਾਨੂੰ ਅੱਛਾ। ਨਹੀਂ ਬਸ ਧੰਨਵਾਦ, ਥੈਂਕ ਯੂ ਤੁਹਾਡਾ। ਤੁਸੀਂ ਮੈਨੂੰ ਦੱਸ ਕੇ ਨਹੀਂ ਆਏ, ਹੁਣ ਮੇਰਾ ਤੁਹਾਡੇ ਧਿਆਨ ਤੱਕ message ਪਹੁੰਚਿਆ ਵਿੱਚ ਮੇਰਾ। ਨਹੀਂ, ਬਹੁਤ ਲੇਟ ਪਹੁੰਚਿਆ, ਜਿਹੜੀ ਘੰਟਾ 2 ਘੰਟੇ ਪਹਿਲੇ 3 Right, ਘੰਟੇ, right. ਉਸ ਤੋਂ ਪਹਿਲੇ ਨਹੀਂ ਪਹੁੰਚਿਆ। ਨਹੀਂ ਤੇ ਮੈਂ ਇੱਥੇ ਕਾਫੀ, ਹੁਣ ਮੈਂ ਪ੍ਰੋਗਰਾਮ ਦੇ ਵਿੱਚ ਨਾ ਮੈਂ ਕਾਫੀ ਕੁਝ ਸੋਚ ਰਿਹਾ ਸੀ ਕਿ ਯਾਰ ਪੰਦਰਾਂ ਪਹਿਲੇ ਪਾਣੀ ਪ੍ਰੋਗਰਾਮ ਮੈਂ ਤੁਹਾਡੇ ਵਾਸਤੇ ਤਬਲਾ ਇੱਕ ਮੰਗਵਾਉਂਦਾ ਸੀ, ਉਹ ਤੁਹਾਡੇ ਕੋਲ ਸੁਣਦੇ, ਕੋਈ ਹੋਰ ਤੁਹਾਡੀ ਖਿਦਮਤ ਕਰਦੇ, ਕੋਈ ਹੋਰ ਚੀਜ਼ਾਂ, ਤੇ ਲੇਕਿਨ ਚਲੋ ਇਨਸ਼ਾਅੱਲਾ ਫਿਰ ਆਪਣੀ ਮੁਲਾਕਾਤ ਹੋਊਗੀ, ਠੀਕ ਹੈ। ਹੈਲੋ ਯਾਰ, ਜਦੋਂ ਕੋਈ ਬੰਦਾ ਹੈਲੋ ਗੱਲ ਕਰ ਰਿਹਾ ਹੁੰਦਾ ਨਾ, ਸੌਰੀ ਤੂੰ ਮਾਫ ਕਰਨਾ ਮੈਨੂੰ, ਵੱਲਾ ਮੈਂ ਬਹੁਤ ਮਾਫੀ, ਮੈਂ ਮਾਫੀ ਨਹੀਂ ਪਤਾ, ਤੈਨੂੰ ਪਤਾ ਹੀ ਨਹੀਂ ਵੀ ਅਸੀਂ ਗੱਲ ਕਰ ਰਹੇ ਹਾਂ। ਤੁਸੀਂ ਜਦੋਂ ਮੈਨੂੰ ਕਿਹਾ ਨਾ ਤੇ ਮੈਂ ਉਹ ਸੁਰ ਦੇਖਣ ਲੱਗ ਲਓ ਗਿਆ। ਜੀ, ਮੈਂ ਆ ਦੇਖੋ ਇਹਦਾ ਹਾਲ। ਅੱਛਾ, ਮੈਂ ਤੁਹਾਡੇ ਤੋਂ ਨਾ ਵੈਸੇ ਕੈਮਰੇ 'ਚ ਉਂਝ ਵੀ ਮੈਂ ਤੁਹਾਡੇ ਤੋਂ ਮੈਂ ਮਾਫੀ ਮੰਗਣੀ ਸੀ। ਮੈਂ ਅੱਜ ਸਾਰਿਆਂ ਸਾਹਮਣੇ ਤੁਹਾਡੇ ਤੋਂ ਸੱਚਮੁੱਚ ਮਾਫੀ ਚਾਹੁੰਦਾ। ਉਹ ਕਰੀ ਕੁਝ ਐਸੇ ਕੁਝ ਛੋਟੀਆਂ ਮੋਟੀਆਂ ਗੱਲਾਂ ਨਾ, ਜਦੋਂ ਇਕੱਠੇ ਭਰਾ ਵੀ ਹੋਣ, ਭਾਂਡੇ ਖੜਕ ਜਾਂਦੇ ਨੇ, ਤੇ ਮੈਂ ਛੋਟਾ ਹਾਂ, ਮੈਂ ਫਿਰ ਵੀ ਤੁਹਾਡੇ ਨਹੀਂ ਮੈਨੂੰ ਕੋਈ ਨਹੀਂ, ਮੈਨੂੰ ਮੇਰੇ ਤੇ ਹੁੰਦੀ ਕੋਈ ਗੱਲ ਨਹੀਂ। ਤੂੰ ਜਦੋਂ ਮਰਜ਼ੀ ਆਏਗਾ, ਤੂੰ ਇੰਨੀ ਮੈਨੂੰ ਵੈਲਕਮ ਤੈਨੂੰ ਮਿਲੇਗਾ ਵੀ ਜਿਵੇਂ ਵੱਡੇ ਭਰਾ ਦੇ ਕੋਲ ਆਇਆ। ਵਾਹ ਤੈਨੂੰ ਤਾਂ ਨਹੀਂ ਲੱਗਾ ਨਾ ਕਿ ਵੀ ਮੇਰੇ ਤੇ ਗੱਲ ਆ, ਤਾਂ ਜੇ ਕੋਈ ਹੋਵੇ ਤੇ ਉਹ ਮੈਂ ਕਲੀਅਰ ਕਰ ਲੈਣਾ ਕਿਧਰ ਆ ਰਹੀ ਗੱਲ। ਨਹੀਂ ਬਿਸਮਿਲ੍ਲਾ, ਨਹੀਂ ਐਸਾ ਹੀ ਨਹੀਂ, ਤੁਸੀਂ ਕਿਤੇ ਵੀ ਫੜ ਸਕਦੇ ਹੋ, ਕੋਈ ਹਾਂ, ਕੋਈ ਐਸੀ ਗੱਲ ਨਹੀਂ, ਲੇਕਿਨ ਉਹ ਜ਼ਰਾ ਬਸ ਥੋੜਾ ਖਿਆਲ ਕਰਨਾ ਕਿ ਕਿਸੇ ਦੇ ਘਰ ਜਦੋਂ ਜਾਣਾ ਹੋਵੇ ਤੇ ਉਦੋਂ ਆਪਣਾ ਬਹੁਤ ਖਿਆਲ ਰੱਖੋ। ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ। ਸਾਰਿਆਂ ਨੂੰ ਬਹੁਤ ਬਹੁਤ ਲਵ ਯੂ, ਤੁਹਾਡਾ ਵੀ ਭਾਜੀ, ਥੈਂਕ ਯੂ, ਔਰ ਖੁਸ਼ ਰਹੋ ਬਸ। ਸਾਜਨ ਪ੍ਰੀਤ ਲਗਾ ਕੇ ਦੂਰ ਦੇਸ ਮਤ जात बसो हमारी नगरी मोहे सुंदर मुख दिखला सांवलिया ओ या कदिया मिल सांवल यार वे ओ कदिया मिल सांवल यार वे मेरे लूलू चीख पुकार वे मेरे लूलू चीख पुकार वे कदिया मिल सांवल यार वे ओ कदिया मिल सांवल यार वे मेरी जिंदड़ी होई उदास वे मेरा सांवल आस न पास मेरी जिंदड़ी ईद आई मेरा यार नहीं आया ਉਹਨੂੰ ਵੇਖਣ ਦਾ ਚਾਅ ਆਇਆ ਮੇਰੀ ਜਿੰਦੜੀ ਹੋਈ ਉਦਾਸ ਵੇ ਮੇਰਾ सांवल आस ना पास वे मुझे मिले ना सार कहार वे मेरे नूरू चीख पुकार वे ओ कदिया मिल सांवल यार वे सांवल
Sir, love you.